वाहिगुरू जी का खालसा वाहिगुरू जी की फतेह। अस्सलाम वालेकुम। आदाब वर्ष महा तुहाडी होस्ट नीलम कौर ते मैं टीवी फॉर दे सारे दर्शकों ते श्रोतिਆਂ ਨੂੰ जी आया कहंदी हां प्रोग्राम सचो सच विच ਜਿਹੜੇ इस प्रोग्राम ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਲ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहने सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 26 अप्रैल 2022 13 विसाख नानकशाही संमत 554 दा दिन है ते डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਰਮ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड आईपी बॉक्स ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰ ਅਮਰਜੋਤ ਸਿੰਘ ਮਾਂਜੀਰਾ ਵੱਲੋਂ। ਸੋ ਇਹਨਾਂ ਕਿਹਾ ਹੈ ਕਿ ਪੰਜਾਬ ਉੱਤੇ ਦਿੱਲੀ ਦਾ ਜਿਹੜਾ ਗਲਬਾ ਹੈ ਹੋਰ ਮਜ਼ਬੂਤ ਹੁੰਦਾ ਜਾਪ ਰਿਹਾ ਹੈ। ਸਾਡੀਆਂ ਜਿਹੜੀਆਂ ਸੰਸਥਾਵਾਂ ਤੇ ਜਥੇਬੰਦੀਆਂ ਉਸ ਦੇ ਤੋੜ ਨਹੀਂ ਦਿਖ ਰਹੀਆਂ ਜਿਸ ਹਿਸਾਬ ਨਾਲ ਮੋਦੀ ਸਰਕਾਰ ਚੱਲ ਰਹੀ ਹੈ। ਆਉਣ ਵਾਲਾ ਜਿਹੜਾ ਸਮਾਂ ਹੈ ਸਿੱਖਾਂ ਲਈ ਵਧੇਰੇ ਖਤਰਨਾਕ ਨਜ਼ਰ ਆ ਰਿਹਾ ਹੈ। ਅਸੀਂ ਜੋ ਕਰ ਸਕਦੇ ਹਾਂ ਕਰ ਰਹੇ ਹਾਂ ਪਰ ਜ਼ਿਆਦਾ ਅਸਰ ਨਹੀਂ ਹੋ ਰਿਹਾ। ਕੀ ਕੀਤਾ ਜਾਵੇ ਕਿ ਅਸੀਂ ਇਸ ਹੋਣ ਦੀ ਜਿਹੜੀ ਲੜਾਈ ਵਿੱਚ ਜੇਤੂ ਹੋ ਸਕੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਅਮਰਜੋਤ ਸਿੰਘ ਮਾਂਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਭਾਰਤ ਵਿੱਚ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਨਾਲ ਕੀ ਸਲੂਕ ਹੋ ਰਿਹਾ ਹੈ। ਸੋ ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਜਿਹੜੇ ਇਸ ਵੇਲੇ ਸਿੱਖਾਂ ਮੁਸਲਮਾਨਾਂ ਤੇ ਈਸਾਈਆਂ ਦੇ ਖਿਲਾਫ ਹਿੰਦੂ ਤਵੀਆਂ ਵੱਲੋਂ ਜਿਹੜੀ ਫੈਲਾਈ ਜਾ ਰਹੀ ਜਿਹੜੀ ਨਫ਼ਰਤ ਹੈ ਅਰੂਸ ਤੇ ਹੈ। ਸੋ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਹੁਣ ਕਰਨਾਟਕਾ ਵਿੱਚ ਈਸਾਈ ਸਕੂਲਾਂ ਨੂੰ ਨਿਸ਼ਾਨਾ ਜਿਹੜਾ ਹੈ ਬਣਾਇਆ ਜਾ ਰਿਹਾ ਹੈ ਔਰ ਇਹ ਸਭ ਕੁਝ ਹਿੰਦੂ ਤਵਾ ਦੇ ਨਾਂ ਤੇ ਕੀਤਾ ਜਾ ਰਿਹਾ ਹੈ। ਔਰ ਭਾਰਤ ਦੀ ਜਿਹੜੀ ਅਜੋਕੀ ਹਾਲਤ ਇਹ ਦੱਸ ਰਹੀ ਹੈ ਕਿ ਹਿੰਦੂ ਤਵਾ ਕੋਈ ਕਲਚਰ ਨਹੀਂ ਹੈ ਬਲਕਿ ਇਹ ਅਫਰਾ ਤਫਰੀ ਤੇ ਖੋਆ ਮੁਆਈ ਦਾ ਜਿਹੜਾ ਇੱਕ ਦੂਸਰਾ ਨਾਮ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਕੈਲੀਫੋਰਨੀਆ ਤੋਂ ਵੀਰ ਅਮਰਜੋਤ ਸਿੰਘ ਮਾਨ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ। ਉਹਨਾਂ ਨੇ ਠੀਕ ਆਬਜ਼ਰਵ ਕੀਤਾ ਹੈ ਕਿ ਸਾਡੇ ਉੱਤੇ ਦਿੱਲੀ ਦਾ ਪ੍ਰਭਾਵ ਵੱਧਦਾ ਚਲਾ ਜਾ ਰਿਹਾ ਹੈ। ਇਵੇਂ ਲੱਗ ਰਿਹਾ ਕਿ ਜਿਹੜੀਆਂ ਪੰਜਾਬ ਵਿਚਲੀਆਂ ਸਾਡੀਆਂ ਸੰਸਥਾਵਾਂ ਆਰਗੇਨਾਈਜੇਸ਼ਨਸ ਉਹ ਬੇਅਸਰ ਹੋ ਰਹੀਆਂ ਨੇ। ਹਿੰਦੂਤਵਾਦੀ ਜਕੜ ਪਕੜ ਪ੍ਰੋਪੇਗੈਂਡਾ ਔਰ ਉਹਨਾਂ ਦੀ ਜਿਹੜੀ ਸਵਾਲੋ ਕਰਨ ਦੀ ਜਿਹੜੀ ਤਾਕਤ ਹੈ ਉਹ ਇੰਨੀ ਜ਼ਿਆਦਾ ਹੈ ਕਿ ਜਿੰਨੀ ਥੋੜੀ ਬਹੁਤ ਕਿਸੇ ਪਾਸਿਓਂ ਰੈਜ਼ਿਸਟੈਂਸ ਹੁੰਦੀ ਵੀ ਹੈ ਉਹ ਕੋਈ ਬਹੁਤੇ ਮਾਇਨੇ ਨਹੀਂ ਰੱਖਦੀ। ਔਰ ਜਿਵੇਂ ਉਹਨਾਂ ਨੇ ਕਿਹਾ ਕਿ ਵੀ ਸੰਸਥਾਵਾਂ ਸਾਡੀਆਂ ਬੇਅਸਰ ਹੋ ਰਹੀਆਂ ਔਰ ਉਹਨਾਂ ਨੇ ਫਿਕਰ ਜਤਾਇਆ ਕਿ ਭਾਈ ਅਸੀਂ ਕਿਵੇਂ ਜਿੱਤਾਂਗੇ ਜਾਂ ਸਾਨੂੰ ਕੀ ਕਰਨਾ ਬਣਦਾ। ਸਿਆਸੀ ਤੌਰ ਤੇ ਮੈਂ ਸਮਝਦਾ ਵੀ ਪੰਜਾਬ ਦੇ ਲੋਕਾਂ ਨੇ ਆਮ ਕਰਕੇ ਔਰ ਸਿੱਖ ਕੌਮ ਨੇ ਖਾਸ ਤੌਰ ਤੇ ਇੱਕ ਵੱਡਾ ਬਲੰਡਰ ਕੀਤਾ ਕਿ ਆਪਣੇ ਹੱਥ ਪੈਰ ਕੱਟ ਕੇ ਜਿਵੇਂ ਉਹਨਾਂ ਨੇ 92 MLA ਆਮ ਆਦਮੀ ਪਾਰਟੀ ਦੇ ਜਿਤਾਏ ਉਸ ਦਾ ਨਤੀਜਾ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆਏ ਕਿ ਭਾਈ ਇਹ ਕੇਜਰੀਵਾਲ ਆਮ ਆਦਮੀ ਪਾਰਟੀ ਇਹ ਬੀ ਟੀਮ ਹੈ RSS ਦੀ ਔਰ ਇਹ ਕੇਜਰੀਵਾਲ ਹਨੂਮਾਨ ਚਾਲੀਸਾ ਜਿਹੜਾ ਟੀਵੀ ਦੇ ਉੱਤੇ ਬੈਠ ਕੇ ਪੜ੍ਹਦਾ ਹੈ ਔਰ ਜਿਹੜਾ ਖੁੱਲੇ ਆਮ ਸਤਲੁਜ ਯਮਨਾ ਲਿੰਕ ਨਹਿਰ ਦੀ ਗੱਲ ਹੋਇਆ SYL ਕੈਨਾਲ ਦੀ ਔਰ ਉਹ ਕਹਿੰਦਾ ਕਿ ਜੀ ਇਸ ਨੂੰ ਕੋਈ ਮੁੱਦਾ ਨਹੀਂ ਬਣਾਉਣਾ ਚਾਹੀਦਾ ਇਕੱਲਾ ਪੰਜਾਬ ਮੈਟਰ ਨਹੀਂ ਕਰਦਾ ਇਸ ਦੇ ਵਿੱਚ ਹਰਿਆਣਾ ਵੀ ਹੈ ਹਿਮਾਚਲ ਵੀ ਹੈ ਚੰਡੀਗੜ੍ਹ ਵੀ ਹੈ ਸੈਂਟਰਲ ਗਵਰਨਮੈਂਟ ਵੀ ਹੈ। ਸੋ ਜ਼ਾਹਰ ਹੈ ਕਿ ਜਿਹੜੀ ਸਾਡੀ ਲਾਈਫ ਲਾਈਨ ਹੈ ਪਾਣੀ ਕਿਉਂਕਿ ਐਗਰੀਕਲਚਰ ਬੇਸਡ ਸਾਰੀ ਇਕਨੋਮੀ ਹੈ ਉਸ ਦੇ ਉੱਤੇ ਤਾਂ ਉਹਨੇ ਪਹਿਲਾਂ ਹੀ ਜਿਹੜਾ ਹੈ ਉਹ ਦੂਸਰਿਆਂ ਦਾ ਦਾਅਵਾ ਜਤਾਇਆ ਹੋਇਆ ਹੈ
ਫਿਰ ਅਸੀਂ ਇਸ 1 ਮਹੀਨੇ ਦੇ ਆਲਮੋਸਟ ਟਾਈਮ ਦੇ ਵਿੱਚ ਦੇਖਿਆ ਕਿ ਕਿਵੇਂ ਰਾਜ ਸਭਾ ਦੀਆਂ ਪੰਜਾਬ ਚੋਂ 4 ਸੀਟਾਂ ਕਰੋੜਾਂ ਦੇ ਵਿੱਚ ਵੇਚੀਆਂ ਗਈਆਂ, ਨਾਨ ਪੰਜਾਬੀਆਂ ਨੂੰ ਲਿਆ ਕੇ ਸਿਰ ਤੇ ਬਿਠਾਇਆ ਗਿਆ। ਔਰ ਹੁਣ ਜਿਹੜੀ ਖਬਰ ਅੱਜ ਦੀ ਮੇਨਲੀ ਹੈ ਕਿ ਕਿਵੇਂ ਭਗਵੰਤ ਮਾਨ ਸੀਨੀਅਰ ਬਿਊਰੋਕਰੈਟਸ ਦੇ ਨਾਲ ਦਿੱਲੀ ਗਿਆ, ਉੱਥੇ ਜਾ ਕੇ ਉਹਨੇ ਕਿਹਾ ਕਿ ਜੀ ਅਸੀਂ 18 ਡਿਪਾਰਟਮੈਂਟ ਪੰਜਾਬ ਦੇ ਉਹ ਜਿਹੜੇ ਨੇ ਮਿਲ ਕੇ ਕੰਮ ਕਰਨਗੇ ਦਿੱਲੀ ਸਰਕਾਰ ਦੇ ਉਹਨਾਂ 18 ਮਹਿਕਮਿਆਂ ਨਾਲ ਕਿ ਜੀ ਅਸੀਂ ਐਜੂਕੇਸ਼ਨ ਔਰ ਹੈਲਥ ਅਸੀਂ ਦਿੱਲੀ ਦੇ ਲੈਵਲ ਤੇ ਲਿਆਉਣ। ਸੋ ਆਲਰੇਡੀ ਪੰਜਾਬ ਜਿਸ ਨੂੰ ਸਾਂਝੀਆਂ ਕੜੀਆਂ ਦੇ ਨਾਲ ਜਕੜਿਆ ਗਿਆ ਸੀ ਉਦੋਂ 1966 ਦੇ ਵਿੱਚ ਪੰਜਾਬ ਨੂੰ ਜਿਹੜਾ ਉਹ ਰੀਕਾਰਵ ਕਰਨ ਦੇ ਨਾਂ ਥੱਲੇ ਐਕਚੁਅਲੀ ਹਰਿਆਣਾ ਔਰ ਹਿਮਾਚਲ ਬਣਾਏ ਗਏ। ਉਦੋਂ ਦਾ ਪੰਜਾਬ ਹਰਿਆਣਾ ਹਾਈ ਕੋਰਟ ਵੀ ਸਾਂਝਾ ਰੱਖਿਆ ਹੋਇਆ ਹੈ, ਚੰਡੀਗੜ੍ਹ ਵੀ ਸਾਂਝਾ ਰੱਖਿਆ ਹੋਇਆ ਹੈ ਔਰ ਵੈਸੇ ਹੀ ਸਟੇਟਾਂ ਦਾ ਰੁਤਬਾ ਉੱਥੇ ਮਿਊਨਿਸਪਲ ਕਮੇਟੀਆਂ ਵਾਂਗ ਹੈ। ਤੇ ਅੱਗੋਂ ਜਿਹੜਾ ਕਿਵੇਂ ਸਬਸਰਵੀਐਂਟ ਬਣਾ ਰਿਹਾ ਜਾ ਕੇ ਪੰਜਾਬ ਨੂੰ ਬਿਲਕੁਲ ਹੀ ਦਿੱਲੀ ਦੇ ਥੱਲੇ, ਜਿਹੜੀ ਯੂਨੀਅਨ ਟੈਰੀਟਰੀ ਹੈ ਔਰ ਜਿਹਦੇ ਕੋਲ ਕੋਈ ਤਾਕਤਾਂ ਨਹੀਂ ਨੇ, ਲੇਕਿਨ ਪੰਜਾਬ ਦੇ ਰਿਸੋਰਸ ਔਰ ਦੂਸਰੇ ਵਾਇਆ ਕੇਜਰੀਵਾਲ ਕੁਝ ਸਿੱਧੇ ਤੌਰ ਤੇ ਸੈਂਟਰ ਨੇ ਅੱਧੇ ਪੰਜਾਬ 'ਚ BSF ਲਾਈ ਹੋਈ ਹੈ ਔਰ ਸਿੱਧੇ ਤੌਰ ਦੇ ਉੱਤੇ ਉਹਨਾਂ ਦੀ ਇੰਟਰਫੀਅਰੈਂਸ ਹੈ, ਪਰ ਰਹਿੰਦ ਖੂੰਦ ਕੰਮ ਉਹ ਬੜੀ ਚਲਾਕੀ ਦੇ ਨਾਲ ਕੇਜਰੀਵਾਲ ਰਾਹੀਂ ਅਚੀਵ ਕਰ ਰਹੇ ਨੇ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਸੰਸਥਾਵਾਂ ਦੇ ਵਿੱਚ ਪੂਰੀ ਤਰ੍ਹਾਂ ਘੁਸਪੈਠ ਹੈ। ਅਸੀਂ ਤਾਂ ਇੱਕ ਬਾਦਲਾਂ ਨੂੰ ਰੋਂਦੇ ਸੀ ਕਿ ਭਾਈ ਇਹ ਸ਼੍ਰੋਮਣੀ ਕਮੇਟੀ ਜਾਂ RSS ਦੀਆਂ ਸ਼ਾਖਾਵਾਂ ਜਾਂ ਕੀ ਹੈ। ਹੁਣ ਤੁਸੀਂ ਜਿੱਧਰ ਨਜ਼ਰ ਮਾਰੋ, ਹੁਣ ਕੋਈ ਇਹ ਨਹੀਂ ਹੈ ਵੀ RSS ਦਾ ਮਤਲਬ ਹਿੰਦੂ ਚਿਹਰੇ ਰਹਿ ਗਿਆ ਹੈ ਜਾਂ BJP ਦਾ ਮਤਲਬ ਹਿੰਦੂ ਚਿਹਰੇ। ਹੁਣ ਤਾਂ ਬਣੇ ਠਣੇ 6-6 ਫੁੱਟੇ ਪਗੜੀ ਧਾਰੀ ਜਿਹੜੇ ਨੇ ਉਹ ਇਹਨਾਂ ਟੋਪੀ ਵਾਲਿਆਂ ਦੇ ਔਰ ਇਹਨਾਂ ਤਿਲਕ ਵਾਲਿਆਂ ਦੇ ਔਰ ਇਹ ਸਾਰੇ ਜਿਹੜੇ ਕਿ ਮੌਲੀ ਦਾ ਧਾਗਾ ਬੰਨ੍ਹ ਕੇ ਕਿਤੇ ਹਵਨ ਕਰ ਰਹੇ ਨੇ, ਉਹਨਾਂ ਦੇ ਪੈਰੀਂ ਪੈ ਲੱਗਦੇ ਨੇ। ਸੋ ਇਸ ਸਾਰੇ ਹਾਲਾਤ ਦੇ ਚਲਦੇ ਆ ਜ਼ਾਹਰ ਹੈ ਕਿ ਜਿਵੇਂ ਵੀਰ ਅਮਰਜੋਤ ਸਿੰਘ ਹੋਰਾਂ ਨੇ ਫਿਕਰ ਪ੍ਰਗਟਾਇਆ ਕਿ ਸਾਡੀਆਂ ਸੰਸਥਾਵਾਂ ਤਾਂ ਕੋਈ ਹਾਣ ਦੀਆਂ ਨਹੀਂ ਨੇ, ਲੇਕਿਨ ਜਿਵੇਂ ਮੈਂ ਰਿਪੀਟਡਲੀ ਔਰ ਇਹ ਮੇਰੀ ਅੱਜ ਦੀ ਕਨਵਿਕਸ਼ਨ ਨਹੀਂ ਹੈ, ਪਿਛਲੇ 3 ਦਹਾਕਿਆਂ ਤੋਂ ਆਲਮੋਸਟ ਜ਼ਿਆਦਾ ਵਕਤ ਤੋਂ ਮੇਰੀ ਇਹ ਪ੍ਰੈਜੈਂਟੇਸ਼ਨ ਈਵਨ ਡਾਇਸਪੋਰਾ ਸਿੱਖ ਲਫ਼ਜ਼ ਵੀ ਉਦੋਂ ਇੰਡੀਅਨਸ ਓਵਰਸੀਜ਼ ਕਿਹਾ ਜਾਂਦਾ ਸੀ ਜਦੋਂ ਅਸੀਂ ਆਪਣੀਆਂ ਪਹਿਲੀਆਂ ਪ੍ਰੈਸ ਰਿਲੀਜ਼ਸ 1991 ਦੇ ਵਿੱਚ ਲਿਖਣੀਆਂ ਸ਼ੁਰੂ ਕੀਤੀਆਂ। ਉਦੋਂ ਦੁਨੀਆ 'ਚ ਸਿਰਫ ਤੇ ਸਿਰਫ ਜੂਇਸ਼ ਡਾਇਸਪੋਰਾ ਲਫ਼ਜ਼ ਇਸਤੇਮਾਲ ਹੁੰਦਾ ਸੀ, ਪਰ ਮੈਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਜਿਵੇਂ ਜੂਇਸ਼ ਡਾਇਸਪੋਰਾ ਉਹਨਾਂ ਨੇ ਆਪਣੀ ਤਾਕਤ ਨਾਲ ਆਪਣੀ ਲੌਬੀ ਨਾਲ ਸਟੇਟ ਆਫ ਇਜ਼ਰਾਈਲ ਕ੍ਰੀਏਟ ਕਰਨ 'ਚ ਸੈਂਟਰਲ ਰੋਲ ਅਦਾ ਕੀਤਾ। ਭਾਵੇਂ ਜੋ ਇਜ਼ਰਾਈਲ ਅੱਜ ਕਰ ਰਿਹਾ ਫਲਸਤੀਨੀਆਂ ਨਾਲ ਅਸੀਂ ਉਸ ਦੀ ਹਮੇਸ਼ਾ ਨਖੇਦੀ ਕਰਦੇ ਹਾਂ, ਪਰ ਇਹ ਮਾਡਲ ਮੈਨੂੰ ਪਹਿਲੇ ਦਿਨ ਤੋਂ ਨਜ਼ਰ ਆਉਂਦਾ ਸੀ ਕਿ ਵੀ ਭਾਰਤ ਦੇ ਵਿੱਚ ਤਾਂ ਅਸੀਂ ਇੰਨੀ ਛੋਟੀ ਗਿਣਤੀ 'ਚ ਹੈ ਕਿ ਇਹਨਾਂ ਨੇ ਸਾਨੂੰ ਘੇਰ ਘੂਰ ਕੇ ਕੁਛ ਨੂੰ ਮਾਰ ਦੇਣਾ ਹੈ, ਕੁਛ ਨੂੰ ਜਿਹੜਾ ਉਹ ਅੰਦਰ ਧੱਕ ਦੇਣਾ ਹੈ, ਬਾਕੀਆਂ ਨੂੰ ਜਿਹੜਾ ਉਹਨਾਂ ਨੇ ਆਰਥਿਕ ਤੌਰ ਤੇ ਤਬਾਹ ਕਰ ਦੇਣਾ। ਪਰ ਜੇ ਕੋਈ ਹੋਪ ਹੋਏਗੀ ਤਾਂ ਉਹ ਡਾਇਸਪੋਰਾ ਹੈ। ਔਰ ਅਸੀਂ ਜਦੋਂ ਇਸ ਅਪ੍ਰੈਲ ਦੇ ਮਹੀਨੇ ਥਾਂ ਥਾਈਂ ਸਿੱਖ ਡੇ ਪੈਰੇਡਸ ਦੀ ਗੱਲ ਕਰ ਰਹੇ ਹਾਂ, ਸਿੱਖਾਂ ਦਾ ਕੱਲਾ ਅਮਰੀਕਾ ਭਰ 'ਚ ਹੀ ਨਹੀਂ, ਕੈਨੇਡਾ ਔਰ UK ਤੋਂ ਲੈ ਕੇ ਯੂਰਪ ਔਰ ਆਸਟ੍ਰੇਲੀਆ ਨਿਊਜ਼ੀਲੈਂਡ ਤੱਕ ਕਿ ਕਿਵੇਂ ਸਿੱਖ ਡਾਇਸਪੋਰਾ ਜਿਹੜਾ ਆਲਮੋਸਟ ਇਸ ਵੇਲੇ 6 ਮਿਲੀਅਨ ਦੇ ਲਗਭਗ ਜਿਨ੍ਹਾਂ ਦੀ ਗਿਣਤੀ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਮੁਲਕ ਵਾਲੀ ਪਾਵਰ ਰੱਖਦਾ ਹੈ। ਔਰ ਅੱਜ ਹੀ ਜਦੋਂ ਇੱਕ ਸੱਜਣ ਉਹਨਾਂ ਨਾਲ ਗੱਲ ਹੋ ਰਹੀ ਸੀ ਕਿ ਭਾਈ ਚੱਕ ਸ਼ੂਮਰ ਸੈਨੇਟ ਮੈਜੋਰਟੀ ਲੀਡਰ ਸਿੱਖ ਡੇ ਪੈਰੇਡ ਤੇ ਆਇਆ ਤਾਂ ਉਹ ਯਕੀਨ ਨਹੀਂ ਸੀ ਕਰ ਰਹੇ। ਤੇ ਉਹਨਾਂ ਨੂੰ ਮੈਂ ਜਦੋਂ ਆਪਣਾ ਭੇਜਿਆ ਜਿਹੜੇ ਉਹਨਾਂ ਦਾ ਸਾਊਂਡ ਬਾਈਟ ਹੈ ਕਿ ਉਹ ਆ ਕੇ ਕਹਿ ਰਿਹਾ ਕਿ ਤੁਸੀਂ ਇਹ ਦੇਖੋ, ਉਹ ਸਿੱਖ ਕੌਮ ਇਹ ਸਮਝੇ ਕਿ ਉਹਨਾਂ ਦਾ ਇੱਕ ਦੋਸਤ US ਸੈਨੇਟ ਦੇ ਵਿੱਚ ਬੈਠਾ ਹੈ। ਸਿੱਖ ਬਹੁਤ ਚੰਗੀ ਕਮਿਊਨਿਟੀ ਹੈ, ਨਿਊਯਾਰਕ ਨੂੰ ਬਹੁਤ ਅਮੀਰ ਬਣਾਇਆ, ਹੋਰ ਸਿੱਖ ਆਣਗੇ ਨਿਊਯਾਰਕ ਹੋਰ ਖੁਸ਼ਹਾਲ ਹੋਏਗਾ ਔਰ ਸਿੱਖ ਗੋਡ ਫੀਅਰਿੰਗ ਕਮਿਊਨਿਟੀ ਹੈ। ਸੋ ਜਦੋਂ ਤੁਸੀਂ ਇਸ ਕਿਸਮ ਦਾ ਪ੍ਰਭਾਵ ਕੈਨੇਡਾ ਦੇ ਹਵਾਲੇ ਨਾਲ ਅਕਸਰ ਅਸੀਂ ਗੱਲ ਕਰਦੇ ਹਾਂ ਕਿ ਕਿਵੇਂ 16-17 ਮੈਂਬਰ ਪਾਰਲੀਮੈਂਟ ਔਰ ਉੱਥੇ ਕਿਵੇਂ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮੰਥ ਹੈ। ਅਮਰੀਕਾ ਦੇ ਵਿੱਚ ਇਸ ਵੇਲੇ US ਕਾਂਗਰਸ 'ਚ ਜਿਹੜੇ 12 ਕਾਂਗਰਸਮੈਨ ਨੇ ਬਾਈ ਪਾਰਟੀਸਨ ਰੈਜ਼ੋਲੂਸ਼ਨ ਹੈ 14 ਅਪ੍ਰੈਲ ਨੂੰ ਸਿੱਖ ਨੈਸ਼ਨਲ ਡੇ ਦੇ ਤੌਰ ਤੇ ਰੈਕਗਨਾਈਜ਼ ਕਰਨ ਦਾ। ਔਰ ਥਾਂ UK ਦੀ ਅਸੀਂ ਗੱਲ ਕੀਤੀ ਸੀ ਕਿ ਕਿਵੇਂ ਤਨਮਨਜੀਤ ਸਿੰਘ ਢੇਸੀ ਹੋਏ, ਬੀਬੀ ਪ੍ਰੀਤ ਕੌਰ ਗਿੱਲ ਹੋਏ, ਕਿਵੇਂ ਵੋਕਲ ਆਵਾਜ਼ਾਂ ਨੇ ਔਰ ਦੁਨੀਆ ਭਰ ਦੇ ਵਿੱਚ ਇਸ ਵੇਲੇ ਸਿੱਖਾਂ ਦੀ ਇੱਕ ਆਪਣੀ ਅਡਰੀ ਹੋਂਦ, ਪੰਜਵਾਂ ਦੁਨੀਆ ਦਾ ਵੱਡਾ ਮਜ਼ਹਬ। ਸੋ ਇਹੀ ਅਲਟੀਮੇਟਲੀ ਗੇਮ ਚੇਂਜਰ ਹੋਏਗਾ। ਇਹ ਠੀਕ ਹੈ
ਪੰਜਾਬ ਦੇ ਵਿੱਚ ਵਕਤੀ ਤੌਰ ਤੇ ਸੰਸਥਾਵਾਂ ਜਾਂ ਆਰਗੇਨਾਈਜੇਸ਼ਨਸ ਦੀ ਭੂਮਿਕਾ ਉਦਾਸ ਕਰਨ ਵਾਲੀ ਜਾਂ ਸ਼ੱਕ ਦੇ ਘੇਰੇ ਵਾਲੀ ਵੀ ਹੋਏ, ਪਰ ਇਸ ਗੱਲ ਦਾ ਧਿਆਨ ਰਹੇ ਕਿ ਪੰਜਾਬ ਦੀ ਧਰਤੀ ਤੇ ਸਤਿਗੁਰਾਂ ਦੀ ਬੜੀ ਕਮਾਈ ਹੈ। ਸਾਡਾ 5.5 ਸਦੀਆਂ ਦਾ ਇਤਿਹਾਸ ਉਸ ਦੇ ਪ੍ਰਭਾਵ ਪਤਾਲ ਤੱਕ ਨੇ, ਔਰ ਜਦੋਂ ਹੀ ਕੋਈ ਯੂਨੀਕ ਸਿਚੁਏਸ਼ਨ ਐਸੀ ਡਿਵੈਲਪ ਹੁੰਦੀ ਰਹੀ ਹੈ, ਅਸੀਂ ਜੇ 2012 ਤੋਂ ਹੀ ਦੇਖ ਲਈਏ ਪਿਛਲੇ 10 ਸਾਲ ਦੇ ਵਿੱਚ ਕਿਵੇਂ ਜਦੋਂ ਰਾਜੋਆਣਾ ਬਲਵੰਤ ਸਿੰਘ ਰਾਜੋਆਣਾ ਦੇ ਖਿਲਾਫ ਬਲੈਕ ਵਾਰੰਟ ਜਾਰੀ ਹੁੰਦੇ ਨੇ 2 ਵਾਰ, ਕਿਵੇਂ ਸਾਰਾ ਪੰਜਾਬ ਕੇਸਰੀ ਰੰਗ 'ਚ ਰੰਗਿਆ ਜਾਂਦਾ ਹੈ ਔਰ ਉਸ ਦੀ ਜਿਹੜੀ ਹੈ ਐਗਜ਼ੀਕਿਊਸ਼ਨ ਦੇ ਉੱਤੇ ਰੋਕ ਲੱਗਦੀ ਹੈ। ਫਿਰ ਉਹ ਸਾਡੀ ਪਰਖ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬਹਿਬਲ ਕਲਾਂ ਔਰ ਬੁਰਜ ਜਵਾਰ ਸਿੰਘ ਵਾਲਾ ਔਰ ਬਰਗਾੜੀ, ਇਹ ਸਾਰੇ ਵਾਕਿਆ 2015 ਦਾ ਸਰਬੱਤ ਖਾਲਸਾ, ਫਿਰ 2017-18 ਤੱਕ ਪਹੁੰਚਦੇ ਆ ਬਰਗਾੜੀ ਦਾ ਮੋਰਚਾ। ਇਹ ਵੱਖਰੀ ਗੱਲ ਹੈ ਕਿ ਉਸ ਨੂੰ ਕਿਵੇਂ ਤਾਰ-ਪੀੜੋ ਕੀਤਾ ਗਿਆ ਜਾਂ ਕੌਣ ਲੋਕ ਉਹਦੇ ਲਈ ਜ਼ਿੰਮੇਵਾਰ ਨੇ। ਔਰ ਹੁਣ ਦੇ ਚੱਲਦੇ ਆ ਵੀ ਪਿਛਲੇ ਇਸ ਸਾਰੇ ਪੀਰੀਅਡ ਦੇ ਵਿੱਚ ਅਸੀਂ ਦੀਪ ਸਿੱਧੂ ਫਿਨੋਮੀਨਾ ਜਿਹੜਾ ਆਪਣੇ ਆਪ ਦੇ ਵਿੱਚ ਸ਼ਾਇਦ ਅਜੇ ਵੀ ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਉਹ ਘੋਖ ਰਹੀਆਂ ਹੋਣਗੀਆਂ ਕਿ ਵੀ ਐਸੀ ਕੀ ਤਾਕਤ ਹੈ ਕਿ ਵੀ ਇੱਕਦਮ ਸਿੱਖ ਕੌਮ ਜਿਹੜੀ ਹੈ ਜਦੋਂ ਕੋਈ ਸੱਚਮੁੱਚ ਦਾ ਜਿਹੜਾ ਯੋਧਾ ਜਾਂ ਸੱਚਮੁੱਚ ਦਾ ਸਚਿਆਰਾ ਮਨੁੱਖ ਆਉਂਦਾ ਤੇ ਕਿਵੇਂ ਉਹੀ ਪਤਤ ਲੋਕ, ਉਹੀ ਡਰੱਗੀ ਸ਼ਰਾਬੀ ਜਿਨ੍ਹਾਂ ਨੂੰ ਕਹਿ ਕੇ, ਔਰ ਕਿਸਾਨ ਮੋਰਚੇ ਦੀ ਗੱਲ ਤਾਂ ਅਸੀਂ ਕਰਦੇ ਹੀ ਹਾਂ ਲਗਾਤਾਰਤਾ ਨਾਲ ਕਿ ਕਿੰਨੀ ਵੱਡੀ ਵਿਕਟਰੀ ਹੈ। ਸੋ ਮੈਨੂੰ ਕਦੇ ਇਹ ਬਹੁਤਾ ਫਿਕਰ ਨਹੀਂ ਹੁੰਦਾ ਕਿ ਪੰਜਾਬ ਦੀਆਂ ਸੰਸਥਾਵਾਂ ਜਾਂ ਆਰਗੇਨਾਈਜੇਸ਼ਨਾਂ ਕਿਸ ਹੱਦ ਤੱਕ ਗਲੀਆਂ ਹੋਈਆਂ ਨੇ ਜਾਂ ਗਰਕੀਆਂ ਹੋਈਆਂ ਜਾਂ ਵਿਕੀਆਂ ਹੋਈਆਂ। ਉਹ ਮੈਨੂੰ ਇਹ ਕਿ ਵੀ ਜਦੋਂ ਇੱਕ ਐਪਰੋਪ੍ਰੀਏਟ ਕੋਈ ਵਕਤ ਆਉਂਦਾ ਹੈ ਉਹ ਖਲੋ ਜਾਂਦੇ ਨੇ, ਔਰ ਉਹ ਹਮੇਸ਼ਾ ਹੀ ਜਿਵੇਂ ਗੁਰੂ ਦੀ ਪ੍ਰੋਗਰਾਮਿੰਗ ਕੀਤੀ ਹੋਈ ਹੈ ਉਹ ਹਮੇਸ਼ਾ ਹੀ ਤਿਆਰ ਨੇ। ਹਾਂ, ਬਾਹਰ ਸਾਨੂੰ ਜ਼ਰੂਰ ਇੱਕ ਪ੍ਰੋਪਰਲੀ ਵਿਉਂਤਬੰਦੀ ਦੇ ਨਾਲ, ਆਪਸੀ ਸਾਂਝ ਦੇ ਨਾਲ ਵਖਰੇਵੇਂ ਹੁੰਦੇ ਨੇ, ਰਹਿਣਗੇ ਵੀ। ਉਹ ਸਾਡੇ ਕੁਝ ਸੁਭਾਅ ਦਾ ਹਿੱਸਾ ਹੈ, ਕੁਝ ਪੰਜਾਬ ਦੇ ਪਾਣੀ ਦੀ ਫਿਤਰਤ ਹੈ। ਇਹ ਅਸੀਂ ਕਰੀਏ ਜੀ ਕਿ ਕੋਈ ਈਡਾ ਵੱਡਾ ਮੰਜਾ ਬਣਾਈਏ ਜਿਸ ਮੰਜੇ ਤੇ 35 ਮਿਲੀਅਨ ਨੂੰ ਇੱਕੋ ਥਾਂ ਬਿਠਾ ਦਈਏ ਤੇ ਅਸੀਂ ਕਹੀਏ ਜੀ ਏਕਤਾ ਹੋ ਗਈ। ਕੋਈ ਏਕਤਾ ਕੋਈ ਦੇਵੀ ਨਹੀਂ ਹੈ ਜਿਹੜੀ ਅਸੀਂ ਪੂਜਣੀ ਹੈ। ਗੱਲ ਤਾਂ ਅਲਟੀਮੇਟਲੀ ਏਜੰਡੇ ਦੇ ਉੱਤੇ ਔਰ ਜਿਹੜੀ ਜੋ ਕੰਮ ਹੋ ਰਿਹਾ ਜਿਸ ਫੀਲਡ 'ਚ, ਭਾਵੇਂ ਕੋਈ ਧਾਰਮਿਕ ਕੰਮ ਕਰਦਾ ਹੈ, ਸਮਾਜਿਕ ਕਰਦਾ ਹੈ, ਆਰਥਿਕ ਖੇਤਰ 'ਚ ਹੈ, ਸਿਆਸੀ ਖੇਤਰ 'ਚ ਹੈ, ਹੋਰ ਕੋਈ ਕੁਛ ਨਹੀਂ ਕਰਦਾ, 2 ਵੇਲੇ ਦੀ ਅਰਦਾਸ ਹੀ ਕਰਦਾ। ਜੇ ਤੁਸੀਂ ਪਰੇਡਸ ਤੇ ਦੇਖੋ, ਜਦੋਂ 90 ਸਾਲ ਦੇ ਬਾਬੇ, 80 ਸਾਲ ਦੀਆਂ ਮਾਤਾਵਾਂ ਨੰਗੇ ਪੈਰ ਉਸ ਤੇ ਚੱਲ ਕੇ ਤੇ ਗੁਰੂ ਅੱਗੇ ਜਦੋਂ ਰਾਜ ਕਰੇਗਾ ਖਾਲਸਾ ਦੀ ਅਰਦਾਸ ਕਰ ਰਹੇ ਹੁੰਦੇ ਨੇ, ਇਹ ਕੋਈ ਛੋਟੀ ਗੱਲ ਨਹੀਂ ਹੁੰਦੀ। ਔਰ ਅਸੀਂ ਸਮਝਦੇ ਹਾਂ ਵੀ ਵੈਸੇ ਹੀ ਕਿਹਾ ਜਾਂਦਾ ਹੈ ਕਿ ਹੋਪ ਸਸਟੇਨ ਕਰਦੇ ਹੈ। ਸਿੱਖਾਂ ਦਾ ਤਾਂ ਇਤਿਹਾਸ ਇਹ ਯਾਦ ਦਹਾਨੀ ਕਰਵਾਉਂਦਾ, ਜਿਹੜਾ 2 ਵੇਲੇ ਦੀ ਅਸੀਂ ਅਰਦਾਸ 'ਚ ਯਾਦ ਕਰਦੇ ਹਾਂ ਕਿ ਅਸੀਂ ਕਿਵੇਂ ਜਿਹੜੀ ਵੈਲੀ ਆਫ ਡੈਥ 'ਚੋਂ ਗੁਜ਼ਰੇ, ਕਿਵੇਂ ਅਸੀਂ ਆਪਣੇ ਸਿਰਾਂ ਦੇ ਮੁੱਲ ਵੀ ਪੈਂਦੇ ਰਹੇ ਔਰ ਕਿਵੇਂ ਜੰਗਲਾਂ ਦੇ ਵਿੱਚ ਰਹਿਣਾ ਔਰ ਕਿਸ ਕਿਸਮ ਦੇ ਹਾਲਾਤ 'ਚੋਂ ਗੁਜ਼ਰ ਕੇ ਅਸੀਂ 80s ਦਾ ਪੀਰੀਅਡ ਹੀ ਦੇਖਿਆ ਪੰਜਾਬ 'ਚ। ਕਿੰਨੀ ਵਾਰ ਉਹਨਾਂ ਨੇ ਇਹ ਕਹਿ ਕੇ ਜੀ ਅੱਤਵਾਦ ਮੁਕਾ ਦਿੱਤਾ ਹੈ, ਗੱਲ ਅਸੀਂ ਖਤਮ ਕਰ ਦਿੱਤੀ ਹੈ, ਇਹਨੇ A ਕੈਟਾਗਰੀ ਸੀ, ਇਹਨੇ B ਕੈਟਾਗਰੀ ਸੀ। ਪਤਾ ਉਦੋਂ ਹੀ ਲੱਗਾ ਜਦੋਂ ਦਾਅਵੇ ਕਰਨ ਵਾਲੇ ਉਹਨਾਂ ਦੀ ਜਿਹੜਾ ਮਲਬਾ ਹੈ ਉਹ ਝਾੜੂ ਦੇ ਨਾਲ ਇਕੱਠਾ ਕਰਦੇ ਰਹੇ ਕਿ ਭਾਈ ਕਿੱਥੇ ਗਿਆ ਬੇਅੰਤਾ, ਕਿੱਥੇ ਗਏ ਦੂਜੇ ਲੋਕ। ਸੋ ਇਹ ਉਦਾਸ ਹੋਣ ਦੀ ਲੋੜ ਨਹੀਂ ਹੈ ਵੀਰ ਅਮਰਜੋਤ ਸਿੰਘ ਜੀ। ਸਾਨੂੰ ਤੁਹਾਡੀ ਸਪਾਂਸਰਸ਼ਿਪ, ਤੁਹਾਡੀ ਸਪੋਰਟ, ਇਹ ਸਾਡਾ ਜਿਹੜਾ ਤਕੀਆ ਵੀ ਹੈ, ਸਾਡਾ ਤਾਣ ਵੀ ਹੈ, ਸਾਡਾ ਮਾਣ ਵੀ ਹੈ। ਬਿਲਕੁਲ। ਔਰ ਅਸੀਂ ਅਪੀਲ ਵੀ ਕਰਾਂਗੇ ਕਿ TV 84 ਦੀ ਆਵਾਜ਼ ਨੂੰ ਚੱਲਦਾ ਰੱਖਣ ਦੇ ਲਈ ਸਾਨੂੰ ਹਮਾਇਤ ਦੀ ਪੰਥ ਪ੍ਰਸਤ ਵੀਰਾਂ ਭੈਣਾਂ ਦੀ ਲੋੜ ਹੈ। ਖੁਦ ਹੀ ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰੋ ਔਰ ਜਿਹੜਾ ਇਸ ਗੱਲ ਨੂੰ ਯਕੀਨੀ ਬਣਾਓ ਕਿ ਇਹ ਪਲੇਟਫਾਰਮ ਜਿਹਦੇ ਤੇ 4 ਚੁਫੇਰੇ ਰੈਸਟ੍ਰਿਕਸ਼ਨਸ ਨੇ ਭਾਰਤ ਦੇ ਵਿੱਚ ਵੀ, ਹੁਣ ਤਾਂ ਦੂਸਰੇ ਪਾਸੇ ਵੀ ਲੱਗਦਾ ਹੈ, ਹਾਲਾਂ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਭਾਈ ਜਿਹੜੀ ਚੀਜ਼ ਕੀਮਤੀ ਹੁੰਦੀ ਹੈ ਉਸ ਦੇ ਉੱਤੇ ਹੀ ਸਭ ਦੀ ਅੱਖ ਹੁੰਦੀ ਹੈ। ਔਰ ਇੱਥੋਂ ਵਾਲੇ ਵੀ ਜਿਹੜੇ ਬਹੁਤ ਸਾਰੇ ਪ੍ਰਬੰਧਕੀ ਨਿਜ਼ਾਮ ਔਰ ਦੂਜੇ ਤੀਜੇ ਨੇ ਉਹ ਕਿਵੇਂ ਜਿਹੜੇ ਨੇ ਉਹ ਭੱਜਦੇ ਨੇ, ਸਾਹਮਣੇ ਕੁਝ ਹੋਰ ਹੁੰਦੇ ਨੇ, ਪਿੱਛੋਂ ਕੀ ਕਰਦੇ ਨੇ, ਕਿਹਨਾਂ ਨੂੰ ਪ੍ਰਮੋਟ ਕਰਦੇ ਨੇ। ਸਾਡੀ ਆਦਤ ਨਹੀਂ ਹੈ, ਲੇਕਿਨ ਵਕਤ ਆਇਆ ਤੇ ਅਸੀਂ ਫਿਰ ਇੱਕ ਕਰਕੇ ਸਾਰਿਆਂ ਨੂੰ ਜਿਹੜਾ ਉਹ ਕੰਧ ਦੇ ਨਾਲ ਖੜਾ ਕਰਕੇ ਉਹਨਾਂ ਦਾ ਹਿਸਾਬ ਕਿਤਾਬ ਵੀ ਜ਼ਰੂਰ ਕਰਾਂਗੇ। ਹਿੰਦੂਤਵਾ ਹੁਣ ਜ਼ਾਹਰ ਹੈ ਕਿ ਲਫ਼ਜ਼ ਤਾਂ ਇਹ ਸਾਵਰਕਰ ਨੇ ਕੋਇਨ ਕੀਤਾ,
ਅਦਰਵਾਈਜ਼ ਜੇ ਕੋਈ ਵਿਚਾਰਧਾਰਾ ਆਈਡੀਓਲੋਜੀ ਜਿਸ ਨੂੰ ਗੁਰਮਤ ਦੇ ਵਿੱਚ ਵੀ ਗੁਰੂ ਸਾਹਿਬ ਨੇ ਪੁਆਇੰਟ ਆਊਟ ਕੀਤਾ, ਬਾਅਦ ਦੇ ਵਿੱਚ ਅਲਾਮਾ ਇਕਬਾਲ ਜਿਨ੍ਹਾਂ ਨੇ ਪੁਆਇੰਟ ਆਊਟ ਕਰਕੇ ਅਲਟੀਮੇਟਲੀ ਪਾਕਿਸਤਾਨ ਦੇ ਥਾਟ ਦੀ ਨੀਂਹ ਰੱਖੀ, ਉਹ ਤਾਂ ਬ੍ਰਾਹਮਣਵਾਦ ਸੀ। ਸੋ ਜ਼ਾਹਰ ਹੈ ਕਿ ਰਿਗਵੇਦ ਤੋਂ ਸ਼ੁਰੂ ਹੋਇਆ ਬ੍ਰਾਹਮਣਵਾਦ ਦਾ ਇਹ ਸਾਰਾ ਸਿਲਸਿਲਾ, ਕਿਵੇਂ ਉਸ ਨੇ ਵਰਨ ਆਸ਼ਰਮ ਫਿਰ ਜ਼ਾਤ ਪਾਤੀ ਵੰਡ ਇਨਸਾਨ ਨੂੰ ਇਨਸਾਨ ਨਾਲੋਂ ਵੰਡਿਆ, ਔਰ ਕਿਵੇਂ ਬ੍ਰਾਹਮਣ ਸਭ ਤੋਂ ਉੱਚੇ ਜਿਹੜਾ ਚੁਬਾਰੇ ਤੇ ਚੜ੍ਹ ਕੇ ਉਸ ਨੇ ਪਿਛਲੇ ਹਜ਼ਾਰਾਂ ਸਾਲਾਂ ਤੋਂ ਜਿਹੜਾ ਉਹ ਆਮ ਲੋਕਾਈ ਨੂੰ ਦੁਖੀ ਕੀਤਾ, ਜਿਸ ਬਾਰੇ ਜਦੋਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਤੇ ਉਹਨਾਂ ਨੇ ਫਰਮਾਇਆ ਕਿ ਮੱਥਾ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ, ਕਿ ਇਸ ਦੇ ਮੱਥੇ ਤੇ ਟਿੱਕਾ ਹੈ, ਹੱਥ ਦੇ ਵਿੱਚ ਇਹਦੇ ਛੁਰੀ ਹੈ, ਇਹ ਜਗਤ ਦਾ ਕਸਾਈ ਹੈ ਔਰ ਬੁਚਰ ਆਫ ਦਾ ਵਰਲਡ। ਸੋ ਜ਼ਾਹਰ ਹੈ ਇਹੀ ਐਨਮੀ, ਔਰ ਇਸ ਬ੍ਰਾਹਮਣਵਾਦ ਦੇ ਉੱਤੇ ਹੀ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਸਿਰਜਣਾ ਕਰਕੇ ਫੋਰਬਿਡ ਕੀਤਾ, ਇਹ ਹੁਕਮ ਕੀਤਾ ਕਿ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, जब ए गहे विपरन की रीत मैं न करो इनकी प्रतीत। विपर ब्राह्मण कि ਜਦੋਂ तक खालसे ਦਾ ਨਿਆਰਾਪਨ कायम है, और खालसे ਦਾ ਨਿਆਰਾਪਨ पूजा काल की परचा शब्द का दीदार खालसे का, और सब सिखन को हुक्म है गुरु मान्यो ग्रंथ इस नाल जुड़िया है। पर गुरु साहब ने फरमाया भी जिस दिन इन्हें विपर ਦਾ ਰਸਤਾ ਚੁਣਿਆ, ब्राह्मणवाद एक विचारधारा है ਜਿਹੜੀ ਜ਼ਾਤ ਪਾਤ 'ਚ ਯਕੀਨ ਰੱਖਦੀ ਹੈ, ਜਿਹੜੀ ਨਫ਼ਰਤ 'ਚ ਯਕੀਨ ਰੱਖਦੀ ਹੈ, ਜਿਹੜੀ ਬੁੱਤ ਪ੍ਰਸਤੀ 'ਚ ਯਕੀਨ ਰੱਖਦੀ ਹੈ, ਜਿਹੜੀ ਇਨਸਾਨ ਨੂੰ ਜਨਮ ਤੋਂ ਹੀ ਹੀਣਾ ਜਾਂ ਉੱਚਾ ਜਿਹੜੀ ਹੈ ਬਿਆਨਦੀ ਹੈ, ਇਸ ਨੂੰ ਲੌਕ ਸਟਾਕ ਐਂਡ ਬੈਰਲ ਸਿੱਖ ਵਿਚਾਰਧਾਰਾ ਨੇ ਇਹੀ ਨਹੀਂ ਕੰਡੈਮ ਕੀਤਾ, ਖਾਰਜ ਕੀਤਾ। ਖਾਲਸਾ ਸਾਜ ਕੇ ਪੰਜਾਂ ਪਿਆਰਿਆਂ ਨੂੰ ਪਹਿਲਾ ਹੁਕਮ ਸੀ, ਅੱਜ ਤੋਂ ਤੁਹਾਡੀ ਕੁੱਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਹੁਣ ਜ਼ਾਹਰ ਹੈ ਕਿ ਇਹ ਜਿਹੜੇ 1000 ਸਾਲ ਤੋਂ ਜ਼ਿਆਦਾ ਇਸ ਵਿਚਾਰਧਾਰਾ ਦੀ ਬਦੌਲਤ ਉਸ ਧਰਤੀ ਦੇ ਲੋਕਾਂ ਨੇ ਅੰਦਰੂਨੀ ਤੌਰ ਤੇ ਬ੍ਰਾਹਮਣ ਦੀ ਗੁਲਾਮੀ ਸਹੀ, ਔਰ ਬਾਰੂਨੀ ਤੌਰ ਤੇ ਹਮਲੇ ਉਹ ਭਾਵੇਂ ਹੁਣ ਹੋਣ ਕੁਛ ਹੋਣ, ਔਰ ਬਾਅਦ ਦੇ ਵਿੱਚ ਜਿਹੜੇ ਨੇ ਉਹ ਦਰਾ ਖੈਬਰ ਪਾਰ ਦੇ ਹਮਲਾਵਰ ਅਫਗਾਨ ਹੋਣ, ਅਬਦਾਲੀ, ਨਾਦਰ ਸ਼ਾਹ ਪਰਸ਼ੀਅਨ, ਔਰ ਫਿਰ ਮੁਗਲ ਉਜ਼ਬੇਕਿਸਤਾਨ ਤੋਂ ਮੰਗੋਲ, ਉਸ ਮੰਗੋਲੀਆ ਨਾਲ ਜੁੜੇ ਹੋਏ ਉਹ ਸਾਰੇ ਉਹਨਾਂ ਦਾ ਵੰਸ਼ ਜਿਹੜਾ ਜਿਸ ਨੂੰ ਚੰਗੇਜ਼ ਖਾਨ ਨਾਲ ਯਾਦ ਕੀਤਾ ਜਾਂਦਾ ਹੈ, ਉਹ ਇੱਕ ਬਾਰਬੇਰੀਅਨ ਦੇ ਤੌਰ ਤੇ। ਸੋ ਇਹ ਸਾਰੇ ਦੇ ਚਲਦਿਆਂ ਅੰਗਰੇਜ਼ ਇਸ ਗੁਲਾਮ ਜਾਂ ਕੋਲੋਨਾਈਜ਼ ਕਰਨ ਵਾਲਿਆਂ 'ਚ ਅਖੀਰਲੀ ਤਾਕਤ ਸੀ। ਭਾਰਤ ਜਿਹੜਾ ਰੈਸਟ 200 ਸਾਲ ਔਰ ਪੰਜਾਬ ਸਾਡਾ 98 ਸਾਲ ਅੰਗਰੇਜ਼ਾਂ ਦੀ ਗੁਲਾਮੀ ਦੇ ਵਿੱਚ ਰਿਹਾ। ਇਸੇ ਪੀਰੀਅਡ 'ਚ ਹੀ ਕਿਉਂਕਿ ਅੰਗਰੇਜ਼ਾਂ ਨੇ ਜਿੱਥੇ ਕਿਤੇ ਨਾ ਕਿਤੇ ਉਹਨਾਂ ਨੇ ਇਹ ਦੇਵਨਾਗਰੀ ਸਕ੍ਰਿਪਟ ਦੇ ਥੱਲੇ ਹਿੰਦੀ ਨਾਂ ਦੀ ਜ਼ਬਾਨ ਨੂੰ ਵੀ ਐਨਕਰੇਜ ਕੀਤਾ, ਬ੍ਰਾਹਮਣ ਉਹਨਾਂ ਦੇ ਸਿਸਟਮ 'ਚ ਵੀ ਬੜੇ ਹੋਏ ਸੀ। ਬੰਗਾਲ 'ਚ ਆ ਕੇ ਉਹ 1757 ਦੀ ਪਲਾਸੀ ਦੀ ਲੜਾਈ ਤੋਂ ਬਾਅਦ ਬਹਿ ਗਏ ਸੀ। ਔਰ ਇਹ ਸਾਰੇ ਦੌਰ ਦੇ ਵਿੱਚ ਜਦੋਂ ਤੱਕ 19ਵੀਂ ਸਦੀ ਦੇ ਅਖੀਰ 'ਚ ਤਾਂ ਬ੍ਰਹਮੋ ਸਮਾਜ ਦੇ ਥੱਲੇ ਇਸ ਕਿਸਮ ਦੇ ਜਿਹੜੇ ਨੇ ਉਹ ਟੈਗੋਰ ਦਾ ਪਿਓ ਔਰ ਦੂਸਰੇ ਜਿਹੜੇ ਲੋਕ ਸੀ ਉਹਨਾਂ ਨੇ ਬ੍ਰਹਮੋ ਸਮਾਜ, ਰਾਜਾ ਰਾਮ ਮੋਹਨ ਰਾਏ, ਸੇਂਟ ਅਰਵਿੰਦੋ ਔਰ ਬਾਅਦ ਦੇ ਵਿੱਚ ਵਿਵੇਕਾਨੰਦ ਜਾਂ ਦੂਸਰੇ, ਇਹ ਇੱਕ ਕਲਚਰਲ ਜਾਂ ਇਸ ਕਿਸਮ ਦੀ ਦੇ ਉਹਨਾਂ ਨੇ ਕਨਸੈਪਟ ਦੀ ਗੱਲ ਕੀਤੀ ਏਕਤਾ ਦੇ ਨਾਂ ਥੱਲੇ ਉਸ ਖਿੱਤੇ ਦੀ। ਲੇਕਿਨ 20ਵੀਂ ਸਦੀ ਦੀ ਬਿਗਨਿੰਗ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਸਾਵਰਕਰ ਜਿਸ ਨੇ ਹਿੰਦੂਤਵਾ ਲਫ਼ਜ਼ ਦਿੱਤਾ, ਦੂਸਰੇ ਪਾਸੇ ਡਾਕਟਰ ਹੈਡਗਵੇਅਰ ਜਿਸ ਤੋਂ ਬਾਅਦ ਗੋਲਵਲਕਰ ਨੇ ਜਿਹਨੂੰ ਟੇਕ ਓਵਰ ਕੀਤਾ, RSS ਜਿਨ੍ਹਾਂ ਨੇ ਹਿੰਦੂ ਲਫ਼ਜ਼ ਦੇ ਨਾਲ ਆਈਡੈਂਟੀਫਾਈ ਕਰਕੇ ਹਿੰਦੂ, ਹਿੰਦੀ, ਹਿੰਦੁਸਤਾਨ ਜਾਂ ਜਿਸ ਨੂੰ ਅੱਜ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੈ। ਔਰ ਇਸ ਤੋਂ ਪਹਿਲਾਂ ਬੇਸ਼ੱਕ 19ਵੀਂ ਸਦੀ ਦੇ ਦੂਸਰੇ ਹਿੱਸੇ ਦੇ ਵਿੱਚ ਸਵਾਮੀ ਦਿਆਨੰਦ ਸਰਸਵਤੀ ਜਿਹੜਾ ਉਸ ਨੇ ਆਰੀਆ ਸਮਾਜ ਦੇ ਨਾਂ ਥੱਲੇ ਵੀ ਆਰੀਅਨ ਰੂਟਸ ਦਾ ਜ਼ਿਕਰ ਕੀਤਾ, ਔਰ ਉਹਨੇ ਆਰੀਆ ਸਮਾਜ ਔਰ ਦੂਸਰਾ ਕਰਕੇ ਹਿੰਦੂਆਂ ਨੂੰ ਬੈਕ ਟੂ ਦਾ ਵੇਦਾਸ, ਕਿ ਉਹਨੇ ਇਹ ਕਹਿ ਕੇ ਕਿ ਭਈ ਹਿੰਦੂ ਲਫ਼ਜ਼ ਵੀ ਸਾਡਾ ਨਹੀਂ, ਅਸੀਂ ਤਾਂ ਆਰੀਅਨ। ਔਰ ਉਸ ਨੇ ਇੱਕ ਆਪਣੀ ਕਿਸਮ ਦੀ ਆਈਡੀਓਲੋਜੀ ਦਿੱਤੀ। ਬਟ ਵਕਤ ਪਾ ਕੇ ਅਸੀਂ ਦੇਖਦੇ ਹਾਂ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 2014 ਤੋਂ ਬਾਅਦ, ਜਦੋਂ ਕਿ ਸਿੱਧੇ ਤੌਰ ਤੇ ਹਿੰਦੂਤਵਾ ਦਾ ਬੋਲਬਾਲਾ ਹੈ,
ਤੇ ਫਿਰ ਇਹ ਬ੍ਰਹਮੋ ਸਮਾਜ, ਆਰੀਆ ਸਮਾਜ, ਰਾਮਾ ਕ੍ਰਿਸ਼ਨਾ ਪਰਮਹੰਸ, ਸਨਾਤਨ ਧਰਮ, ਦੇਵ ਸਮਾਜ, ਦੂਜੇ ਤੁਹਾਨੂੰ ਕਿਤੇ ਨਹੀਂ ਲੱਭਣਗੇ, ਕਿਉਂਕਿ ਸਾਰੇ ਹੀ ਅਲਟੀਮੇਟਲੀ ਇਸ ਹਿੰਦੂਤਵਾ ਦੀ ਆਈਡੀਓਲੋਜੀ। ਇਹੀ ਕਾਰਨ ਹੈ ਕਿ ਸਾਵਰਕਰ ਨੂੰ ਵੀ ਇੱਕ ਹੀਰੋ ਦੇ ਤੌਰ ਤੇ ਖੜਾ ਕੀਤਾ ਗਿਆ। ਅੰਡੇਮਾਨ ਨਿਕੋਬਾਰ ਜਿੱਥੋਂ ਮਾਫੀ ਮੰਗ ਕੇ ਸਾਵਰਕਰ ਬਾਹਰ ਨਿਕਲਿਆ ਸੀ, ਉਹਦੇ 에ਅਰਪੋਰਟ ਦਾ ਨਾਂ ਸਾਵਰਕਰ ਦੇ ਉੱਤੇ ਹੈ। ਪਾਰਲੀਮੈਂਟ ਦੇ ਵਿੱਚ ਉਸ ਦਾ ਬੁੱਤ ਲਾਇਆ ਹੋਇਆ ਹੈ। ਔਰ ਸਾਵਰਕਰ ਜਿਹੜਾ ਕੋਈ ਨਾ ਆਪ ਬੁੱਤ ਪੂਜ ਸੀ, ਨਾ ਕੋਈ ਪ੍ਰੈਕਟਿਸਿੰਗ ਹਿੰਦੂ ਸੀ, ਬੀਫ ਖਾਣ ਵਾਲਾ ਔਰ ਹੋਮੋਸੈਕਸ਼ੂਅਲ ਖੁਦ, ਜਿਹਦਾ ਪਾਰਟਨਰ ਨਥੂਰਾਮ ਗੋਡਸੇ ਸੀ, ਜਿਸ ਨੇ ਫਾਈਨਲੀ ਗਾਂਧੀ ਨੂੰ ਮਾਰਿਆ। ਪਰ ਉਹ ਇਸ ਬਾਰੇ ਉਹਦੀ ਧਾਰਨਾ ਬੜੀ ਕਲੀਅਰ ਸੀ ਕਿ ਭਾਰਤ ਉਹਨਾਂ ਦੀ ਪੁੰਨ ਭੂਮੀ ਹੈ ਜਿਨ੍ਹਾਂ ਦੇ ਜਿਹੜੇ ਪ੍ਰੋਫਿਟ ਜਾਂ ਜਿਨ੍ਹਾਂ ਦੇ ਜਿਹੜੇ ਆਗੂ ਨੇ, ਰਹਿਬਰ ਨੇ, ਉਹ ਭਾਰਤ 'ਚ ਪੈਦਾ ਹੋਏ। ਔਰ ਜ਼ਾਹਰ ਹੈ ਕਿ ਸਿੱਧਾ ਨਿਸ਼ਾਨਾ ਮੁਸਲਮਾਨ ਔਰ ਈਸਾਈ ਸੀ, ਕਿਉਂਕਿ ਸਾਊਦੀ ਅਰੇਬੀਆ, ਮੱਕਾ ਮਦੀਨਾ ਨਬੀ ਦੇ ਨਾਲ ਜੁੜਿਆ ਹੋਇਆ ਇਸਲਾਮ ਹੈ। ਔਰ ਇਸ ਲਈ ਭਾਰਤ ਦੇ ਉਹਦਾ ਕਹਿਣਾ ਸੀ ਕਿ ਜਿਨ੍ਹਾਂ ਦੀ ਪੁੰਨ ਭੂਮੀ, ਪਵਿੱਤਰ ਭੂਮੀ ਬਾਹਰ ਹੈ, ਮੱਕਾ ਮਦੀਨਾ, ਉਹ ਵੀ ਇਸ ਧਰਤੀ ਦੇ ਵਾਸੀ ਨਹੀਂ ਨੇ। ਔਰ ਇਸੇ ਤਰ੍ਹਾਂ ਈਸਾਈਆਂ ਬਾਰੇ, ਕਿਉਂਕਿ ਉਹ ਜੈਰੂਸ਼ਲਮ ਔਰ ਬੈਥਲਹੈਮ ਜੀਸਸ ਨਾਲ ਜੁੜੇ ਹੋਏ। ਸੋ ਬਾਕੀ ਜਿਹੜੇ ਬੁੱਧਿਜ਼ਮ, ਸਿੱਖਿਜ਼ਮ, ਜੈਨਿਜ਼ਮ, ਉਹਨਾਂ ਨੂੰ ਤਾਂ ਉਹਨਾਂ ਨੇ ਡੈਥ ਕਿਸ ਦੇ ਨਾਲ ਹੀ ਇਹ ਕਿਹਾ ਵੀ ਇਹ ਤਾਂ ਹੈ ਹੀ ਹਿੰਦੂਤਵਾ ਦੇ ਸਮੁੰਦਰ ਦੇ ਵਿੱਚ ਖੜੀਆਂ ਤਰੰਗਾਂ ਨੇ। ਸੋ ਇਸ ਵਿਚਾਰਧਾਰਾ ਤੋਂ ਔਰ ਉਹਦਾ ਜਦੋਂ 1920 ਦੇ ਵਿੱਚ ਨਾਜ਼ੀ ਪਾਰਟੀ ਦਾ ਉਭਾਰ ਹੁੰਦਾ ਹੈ ਜਰਮਨੀ 'ਚ, ਔਰ 30s ਤੱਕ ਪਹੁੰਚਦੇ ਆ, ਨਾਜ਼ੀ ਜਿਹੜੇ ਨੇ ਵਰਸਟ ਫਾਰਮ ਦੇ ਵਿੱਚ ਯਹੂਦੀਆਂ ਦੀ ਔਰ ਜਿਪਸੀਆਂ ਦੀ ਔਰ ਦੂਸਰਿਆਂ ਦੀ ਪਰਸੀਕਿਊਸ਼ਨ ਸ਼ੁਰੂ ਕਰਦੇ ਨੇ। ਤਾਂ ਇਹੀ ਗੱਲ ਸਾਵਰਕਰ ਵੀ ਔਰ ਉਦੋਂ ਤੱਕ ਗੋਲਵਲਕਰ ਵੀ ਸੀਨ ਤੇ ਆ। ਉਹ ਇਹ ਕਹਿੰਦੇ ਨੇ ਕਿ ਜੋ ਹੱਲ ਅਕਲੀਅਤਾਂ ਦਾ, ਮਾਈਨੋਰਿਟੀਜ਼ ਦਾ ਹਿਟਲਰ ਔਰ ਮੁਸੋਲਿਨੀ, ਬਰਾਊਨ ਸ਼ਰਟਸ ਕਰ ਰਹੇ ਨੇ, ਇਹੀ ਹੱਲ ਭਾਰਤ ਦੇ ਵਿੱਚ ਮੁਸਲਮਾਨਾਂ ਔਰ ਹਿੰਦੂਆਂ ਨਾਲ ਜਾਂ ਇੱਥੋਂ ਦੀਆਂ ਅਕਲੀਅਤਾਂ ਨਾਲ ਨਜਿੱਠਣ ਦਾ ਹੋਏਗਾ। ਸੋ ਇਹ ਆਈਡੀਓਲੋਜੀ ਉਸ ਨਫ਼ਰਤ ਦੀ, ਉਸ ਊਠ ਦੇ ਥੱਲੇ ਨਫ਼ਰਤ ਦੀ ਅੱਗ ਦੇ ਉੱਤੇ ਰਿੱਝਦੀ ਰਹੀ, ਪਲਦੀ ਰਹੀ। ਔਰ ਅਸੀਂ ਦੇਖਦੇ ਹਾਂ ਕਿ 47 ਦੀ ਡਿਵੀਜ਼ਨ ਦੇ ਦੌਰਾਨ ਇਹਨਾਂ ਦਾ ਕੀ ਰੋਲ ਰਿਹਾ। ਔਰ ਪਹਿਲਾ ਜਿਹੜਾ ਪੋਲੀਟੀਕਲ ਵਿਕਟਮ ਵੱਡਾ ਕਦਾਵਰ ਇਸ ਹਿੰਦੂਤਵਾ ਦੀ ਨਫ਼ਰਤ ਦੀ ਸਿਆਸਤ ਦਾ ਬਣਿਆ, ਉਹ MK ਗਾਂਧੀ ਖੁਦ ਸੀ, ਜਿਹੜਾ ਕਿ ਖੁਦ ਇੱਕ ਲਿਬਰਲ ਅੰਦਾਜ਼ ਦੇ ਵਿੱਚ ਸੌਫਟ ਹਿੰਦੂਤਵਾ ਦਾ ਇੱਕ ਵੱਡਾ ਜਿਹੜਾ ਗ੍ਰੇਟ ਹਿੰਦੂ ਲੀਡਰ ਸੀ, ਜਿਸ ਨੇ ਰਾਮ ਰਾਜ ਦਾ ਕਨਸੈਪਟ ਔਰ ਰਘੁਵਰ ਰਾਘਵ ਰਾਜਾ ਰਾਮ, ਪਤਿਤ ਪਾਵਨ ਸੀਤਾ, ਉਹੀ ਸਾਰਾ ਸਿੰਬੋਲਿਜ਼ਮ, ਲੇਕਿਨ ਇੱਕ ਸੌਫਟ ਫਾਰਮ 'ਚ। ਲੇਕਿਨ ਇਧਰ ਇਹ ਇੰਨੇ ਡੈਸਪਰੇਟ ਸੀ ਕਿ ਵੀ ਅਸੀਂ ਹਿਟਲਰ ਵਾਂਗ ਜਿਹੜਾ ਇਸ ਨੂੰ ਜਿਹੜਾ ਉਹ ਲਾਗੂ ਕਰਨਾ। ਔਰ ਫਿਰ ਅਸੀਂ ਆਜ਼ਾਦ 47 ਤੋਂ ਬਾਅਦ ਦੇ ਦੌਰ 'ਚ ਕਿਵੇਂ ਨਹਿਰੂ ਤੋਂ ਲੈ ਕੇ ਇੰਦਰਾ ਗਾਂਧੀ ਤੱਕ, ਇੰਦਰਾ ਗਾਂਧੀ ਕਿਉਂ ਇਹਨਾਂ ਦੀ ਦੁਰਗਾ ਇਨਕਾਰਨੇਟ ਬਣੀ, ਇਹ ਤਾਂ ਦੁਰਗਾ ਦਾ ਅਵਤਾਰ ਹੈ, ਕਿਉਂਕਿ ਉਸ ਨੇ ਉਵੇਂ ਹੀ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਜਿਹੜਾ ਉਹ ਇਬਰਤ ਦਾ ਨਿਸ਼ਾਨਾ ਬਣਾਇਆ, ਨਫ਼ਰਤ ਦਾ ਨਿਸ਼ਾਨਾ ਬਣਾਇਆ, ਟੈਂਕਾਂ ਤੋਪਾਂ ਨਾਲ ਸਭ ਤੋਂ ਮੁਕੱਦਸ ਹਰਮੰਦਰ ਸਾਹਿਬ ਤੇ ਚੜ੍ਹਾਈ। ਔਰ ਫਿਰ ਅਗਲੇ ਜਿਹੜੇ ਸੀ ਜਿਨ੍ਹਾਂ ਨੂੰ ਉਹਨਾਂ ਹੀ ਦੀ ਹਮਾਇਤ ਹਾਸਲ ਰਹੀ, ਜਿਨ੍ਹਾਂ ਦੇ ਵਿੱਚ ਰਾਜੀਵ ਗਾਂਧੀ ਔਰ ਖਾਸ ਤੌਰ ਤੇ ਨਰਸਿਮਹਾ ਰਾਓ, ਜਿਹਨੇ ਜਿਹੜਾ ਪ੍ਰਾਈਮ ਮਿਨਿਸਟਰ ਸੀ ਕਾਂਗਰਸ ਵੱਲੋਂ ਹੀ 1992 ਤੋਂ 1994 ਦੌਰ 'ਚ, ਜਦੋਂ ਪੰਜਾਬ ਦੇ ਵਿੱਚ ਬੇਨਤੀ KP ਗਿੱਲ ਰਾਹੀਂ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਕੀਤੀ ਗਈ। ਔਰ ਉਹ ਜਿਹੜੀ ਟੋਟਲ ਵਾਰ ਸਿੱਖਾਂ ਦੇ ਅਗੇਂਸਟ ਡਿਕਲੇਅਰ ਕੀਤੀ ਹੋਈ ਹੈ, ਉਹ ਕੈਰਟ ਐਂਡ ਸਟਿਕ ਫਾਰਮ ਦੇ ਵਿੱਚ ਲਗਾਤਾਰਤਾ ਨਾਲ ਪਿਛਲੀਆਂ 4 ਦਹਾਈਆਂ ਤੋਂ ਜਾਰੀ ਹੈ। ਜਦੋਂ ਕੋਈ ਲਾਲ ਕਿਲੇ ਵਰਗੇ ਸਮਾਗਮ ਹੁੰਦੇ ਨੇ ਤਾਂ ਬਹੁਤ ਸਾਰੇ ਸਿੱਖ ਜਿਹੜੇ ਆਸ਼ਿਸ਼ ਕਰਦੇ ਨੇ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਭਾਈ ਜਾਂ ਉਹ ਇੰਨੇ ਅਕਲਹੀਣੇ ਨੇ ਕਿ ਇਹਨਾਂ ਦਾ, ਜਿਵੇਂ ਇੱਕ ਨੇ ਕਿਹਾ ਕਿ ਵੀ ਜਿਸ ਬੱਕਰੇ ਨੂੰ ਵੱਢਣਾ ਹੁੰਦਾ ਕਸਾਈ ਨੇ, ਉਹਨੂੰ ਪਹਿਲਾਂ ਪਲੋਸਦਾ ਵੀ ਹੈ, ਤੇ ਉਹ ਪਹਿਲਾਂ ਸਮਝਦੇ, ਪਹਿਲਾਂ ਤਾਂ ਡਰ ਰਿਹਾ ਹੁੰਦਾ, ਫਿਰ ਜਦੋਂ ਪਲੋਸਦਾ ਉਹਨੂੰ ਲੱਗਦਾ ਵੀ ਨਹੀਂ ਇਹ ਤਾਂ ਮੈਨੂੰ ਪਲੋਸ ਰਿਹਾ, ਪਿਆਰ ਕਰ ਰਿਹਾ, ਪਰ ਉਹਨੂੰ ਇਹ ਨਹੀਂ ਹੁੰਦਾ ਕਿ ਵੀ ਮੇਰੇ ਧੌਣ ਤੇ ਇਹਨੇ ਹੀ ਛੁਰੀ ਰੱਖਣੀ ਹੈ ਅਲਟੀਮੇਟਲੀ, ਕਿ ਵੀ ਇਹ ਜਿਹੜਾ ਸਿੱਖਾਂ ਨੂੰ ਲਗਾਤਾਰਤਾ ਦੇ ਨਾਲ ਜ਼ਿਬਾ ਕਰ ਰਹੇ ਨੇ ਬੱਕਰਿਆਂ ਵਾਂਗ, ਇਹ ਉਹਨਾਂ ਦਾ ਪਲੋਸਣਾ ਲਾਲ ਕਿਲੇ ਵਰਗੀਆਂ ਘਟਨਾਵਾਂ ਜਾਂ ਮੋਦੀ ਦੀ ਜਿਹੜੀ ਹੈ ਜ਼ਬਾਨੀ ਕਲਾਮੀ ਕੀਤਾ। ਅਦਰਵਾਈਜ਼ ਉਹਨਾਂ ਦੀਆਂ ਨੀਤੀਆਂ ਤੁਸੀਂ ਦੇਖਦੇ ਹੋ, ਅਸੀਂ ਗੱਲ ਕੀਤੀ ਕਿ ਕਿਵੇਂ ਜਿਹੜਾ UK ਦਾ ਪ੍ਰਾਈਮ ਮਿਨਿਸਟਰ ਹੈ ਜੌਨਸਨ, ਕਿਵੇਂ ਉਸ ਤੋਂ ਇਹ ਐਂਟੀ ਐਕਸਟ੍ਰੀਮਿਜ਼ਮ ਟਾਸਕ ਫੋਰਸ ਬਣਾਉਣ ਦੀ ਕਮਿਟਮੈਂਟ ਇਹ ਲੈਂਦੇ ਨੇ। ਔਰ ਹੁਣ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ, ਕੱਲ ਅਸੀਂ ਜ਼ਿਕਰ ਕੀਤਾ US ਸਰਫ ਦੀ ਰਿਪੋਰਟ ਦਾ, ਕਿ ਜਿਵੇਂ ਉਹਨਾਂ ਨੇ ਖੁੱਲ੍ਹ ਕੇ ਕਿਹਾ
ਕਿ ਕਿਵੇਂ ਭਾਰਤ ਦੇ ਵਿੱਚ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ, ਇਹ ਪਹਿਲੀ ਵਾਰ ਹੈ ਕਿ ਸਿੱਖ ਲਫ਼ਜ਼ ਵੀ ਖੁੱਲ੍ਹ ਕੇ ਇਸਤੇਮਾਲ ਹੋਇਆ ਹੈ, ਔਰ ਦਲਿਤ ਵੀ ਔਰ ਆਦੀਵਾਸੀਆਂ, ਉਹਨਾਂ ਦੇ ਉੱਤੇ ਕਿਵੇਂ ਇੱਕ ਸਿਸਟੇਮੈਟਿਕ ਸਟੇਟ ਵੱਲੋਂ ਸਿਸਟੇਮੈਟਿਕ ਤਰੀਕੇ ਦੇ ਨਾਲ ਜਿਹੜਾ ਉਹਨਾਂ ਦੇ ਰਾਈਟਸ ਵਾਇਲੇਟ ਹੋ ਰਹੇ ਨੇ, ਔਰ ਉਹਨਾਂ ਨੇ ਰਿਕਮੈਂਡ ਕੀਤਾ ਕਿ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਰੈੱਡ ਜ਼ੋਨ ਦੇ ਵਿੱਚ ਰੱਖਿਆ ਜਾਏ। ਹੁਣ ਅਸੀਂ ਸਾਊਥ ਦੀਆਂ 5 ਵੱਡੀਆਂ ਸਟੇਟਾਂ ਨੇ, ਉਹਨਾਂ 'ਚ ਇੱਕੋ ਇੱਕ ਕਰਨਾਟਕਾ ਹੈ ਜਿੱਥੇ ਬੀਜੇਪੀ ਦੀ ਹਕੂਮਤ ਹੈ। ਤੇਲੰਗਾਨਾ, ਆਂਧਰਾ ਪ੍ਰਦੇਸ਼, ਤਮਿਲਨਾਡੂ ਔਰ ਕੇਰਲਾ ਅਜੇ ਨਹੀਂ, ਪਰ ਕਰਨਾਟਕਾ ਨੂੰ ਇਹਨਾਂ ਨੇ ਜਿਵੇਂ ਪਹਿਲਾਂ ਗੁਜਰਾਤ ਸਟੇਟ ਨੂੰ ਇੱਕ ਟੈਸਟ ਲੈਬੋਰਟਰੀ ਬਣਾ ਕੇ ਉਹਨਾਂ ਨੇ ਗੁਜਰਾਤ ਵਾਲਾ ਮਾਡਲ ਹਿੰਦੂਤਵਾ ਦਾ ਉਹ ਮੱਧ ਪ੍ਰਦੇਸ਼ 'ਚ, ਯੂਪੀ 'ਚ, ਰਾਜਸਥਾਨ 'ਚ ਲਾਗੂ ਕੀਤਾ। ਔਰ ਹੁਣ ਕਿਉਂਕਿ ਇਹਨਾਂ ਸਟੇਟਾਂ ਦੇ ਉੱਤੇ ਰਾਜਸਥਾਨ ਨੂੰ ਛੱਡ ਕੇ ਜਿੱਥੇ ਕਾਂਗਰਸ ਹੈ, ਬਾਕੀ ਤਾਂ ਇਹਨਾਂ ਦੀ ਹਕੂਮਤ ਹੈ, ਯੂਪੀ ਦੇ ਵਿੱਚ ਵੀ ਔਰ ਹਿਮਾਚਲ 'ਚ ਵੀ ਇਸ ਮਾਡਲ ਨੂੰ ਅੱਗੇ ਤੋਰ ਰਹੇ ਨੇ। ਪਰ ਤੁਸੀਂ ਇਹ ਦੇਖੋਗੇ ਕਿ ਪਿਛਲੇ ਕੁਝ ਪੀਰੀਅਡ ਤੋਂ ਕਰਨਾਟਕਾ ਦੇ ਵਿੱਚ ਲਗਾਤਾਰਤਾ ਦੇ ਨਾਲ ਉਹਨਾਂ ਨੇ ਉਹਨੂੰ ਲੈਬੋਰਟਰੀ ਬਣਾਇਆ। ਹਿਜਾਬ ਦਾ ਇਸ਼ੂ ਮੁਸਲਮਾਨ ਬੱਚੀਆਂ ਲਈ ਪਹਿਲਾਂ ਇੱਕ ਸਕੂਲ ਤੋਂ ਸ਼ੁਰੂ ਹੋਇਆ, ਯੂਨੀਵਰਸਿਟੀਆਂ ਤੱਕ ਗਿਆ, ਔਰ ਹੁਣ ਉਹ ਇਸ਼ੂ ਸੁਪਰੀਮ ਕੋਰਟ ਤੱਕ ਪਹੁੰਚਿਆ ਹੈ, ਕਿਉਂਕਿ ਕਰਨਾਟਕਾ ਹਾਈ ਕੋਰਟ ਨੇ ਵੀ ਉਹ ਸਾਰੇ ਉਹਨਾਂ ਦੇ ਹੱਕਾਂ ਨੂੰ, ਮਜ਼ਹਬੀ ਹੱਕਾਂ ਨੂੰ ਦਰਕਿਨਾਰ ਕੀਤਾ, ਔਰ ਸ਼ਾਇਦ ਅਗਲੇ 2-4 ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੀ ਸੁਣਵਾਈ ਕਰੇ। ਔਰ ਉਹਦੇ ਨਤੀਜੇ ਦੇ ਤੌਰ ਤੇ ਈਵਨ ਜੋ ਐਗਜ਼ਾਮ ਚੱਲ ਰਹੇ ਨੇ ਜਾਂ ਦੂਸਰੇ ਮੁਸਲਮਾਨ ਬੱਚੀਆਂ ਨੂੰ ਹਿਜਾਬ ਦੇ ਨਾਲ ਬਹਿਣ ਦੀ ਇਜਾਜ਼ਤ ਨਹੀਂ ਹੈ। ਇਹੀ ਹਿਜਾਬ ਵਾਲਾ ਕਾਨੂੰਨ ਸਿੱਖ ਬੱਚੀਆਂ ਔਰ ਖਾਸ ਤੌਰ ਤੇ ਇੱਕ ਸਿੱਖ ਬੱਚੀ ਜਿਹਦਾ ਕੇਸ ਜਿਹੜੀ ਦਸਤਾਰ ਸਜਾ ਕੇ ਆਪਣੇ ਕਾਲਜ ਜਾਂਦੀ ਸੀ, ਉਸ ਨੂੰ ਵੀ ਰੋਕਿਆ ਗਿਆ। ਪਰ ਇਮੀਡੀਏਟਲੀ ਉਹਨਾਂ ਨੇ ਦੇਖਿਆ ਕਿ ਵਨ ਐਟ ਏ ਟਾਈਮ ਕਿ ਵੀ ਇੱਕੋ ਵੇਲੇ ਅਸੀਂ ਦੋਵਾਂ ਨੂੰ ਨਾ ਅਨਾਏ ਕਰੀਏ, ਉਹ ਉਹਨਾਂ ਨੇ ਲੋਕਲ ਲੈਵਲ ਦੇ ਉੱਤੇ ਉਹਨੂੰ ਅਮੈਂਡ ਕਰ ਲਿਆ ਔਰ ਉਹਨੂੰ ਬੱਚੀ ਨੂੰ ਅਲਾਉ ਕਰ ਦਿੱਤਾ। ਹੁਣ ਅਸੀਂ ਦੇਖ ਰਹੇ ਹਾਂ ਵੀ ਕਰਨਾਟਕਾ ਦੇ ਵਿੱਚ ਜਿਹੜੀਆਂ 2-3 ਆਰਗੇਨਾਈਜੇਸ਼ਨਸ ਬਿਲਕੁਲ ਅਨਹਰਡ ਆਫ ਸੀ, ਉਹ ਸਡਨਲੀ ਇਨ ਦਾ ਪਿਛਲੇ ਕੁਝ ਪੀਰੀਅਡ ਦੇ ਵਿੱਚ ਉਹ ਫੋਕਸ ਦੇ ਵਿੱਚ ਆਈਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਹਿੰਦੂ ਜਨ ਜਾਗਰਣ ਸਮਿਤੀ। ਹੁਣ ਇਹੀ ਹਿੰਦੂ ਜਨ ਜਾਗਰਣ ਸਮਿਤੀ ਨੇ ਕਰਨਾਟਕਾ ਦੇ ਵਿੱਚ ਹੀ ਹਿਜਾਬ ਤੋਂ ਬਾਅਦ ਦੂਸਰਾ ਹਲਾਲ ਦਾ ਰੌਲਾ ਸ਼ੁਰੂ ਕੀਤਾ ਕਿ ਜੀ ਇਹ ਜਿਹੜਾ ਹਲਾਲ ਮੀਟ ਹੈ ਇਹ ਬੰਦ ਕਰੋ, ਇਹ ਹਲਾਲ ਦਾ, ਔਰ ਫਲਾਣਾ ਉਹਨਾਂ ਦੀਆਂ ਦੁਕਾਨਾਂ ਦੇ ਬਾਹਰ ਔਰ ਇਹਨੂੰ ਵੀ ਇਸ਼ੂ ਬਣਾ ਕੇ ਖੜਾ ਕਰ ਦਿੱਤਾ ਗਿਆ। ਫਿਰ ਅਸੀਂ ਦੇਖਦੇ ਹਾਂ ਕਿ ਭਾਈ ਕਰਨਾਟਕਾ ਦੇ ਵਿੱਚ ਹੀ ਔਰ ਜਿਹੜੀ ਲਹਿਰ ਹੁਣ ਮਹਾਰਾਸ਼ਟਰ 'ਚ ਵੀ ਔਰ ਦੂਸਰੇ 'ਚ ਵੀ ਅਜ਼ਾਨ ਕਿ ਜੀ ਇਹ ਲਾਊਡ ਸਪੀਕਰ ਬੰਦ ਕਰੋ, ਮਸੀਤਾਂ 'ਚੋਂ ਅਜ਼ਾਨ ਨਾ ਦਿੱਤੀ ਜਾਏ, ਔਰ ਮਸੀਤਾਂ ਦੇ ਬਾਹਰ ਜਾ ਕੇ ਹਨੂਮਾਨ ਚਾਲੀਸਾ ਪੜ੍ਹਨ ਦੀ ਲਾਈਨ, ਉਸ ਨੂੰ ਵੀ ਜਿਹੜਾ ਉਹਨਾਂ ਨੇ ਕਰਨਾਟਕਾ ਦੇ ਵਿੱਚ ਇਸ ਨੂੰ ਉਭਾਰਿਆ। ਫਿਰ ਕਰਨਾਟਕਾ 'ਚ ਉਹਨਾਂ ਨੇ ਵੱਡੇ ਪੈਮਾਨੇ ਤੇ ਕਹਿ ਕਿ ਮੁਸਲਮਾਨ ਵਪਾਰੀਆਂ ਨੂੰ ਤੋਂ ਅੰਬ ਨਾ ਖਰੀਦੋ, ਉਹਨਾਂ ਰੇਹੜੀ ਵਾਲਿਆਂ ਦੇ ਉੱਤੇ ਅਟੈਕ, ਔਰ ਦੂਸਰੇ ਔਰ ਜਹਾਂਗੀਰਪੁਰੀ ਦਿੱਲੀ ਦੇ ਵਿੱਚ ਜਿਹੜੀ ਹੈ ਜੋ ਬਾਈਡਨ ਦੀ ਫੇਰੀ ਦੇ ਦੌਰਾਨ ਜਿਵੇਂ ਬੁਲਡੋਜ਼ਰ ਚਲਾਏ ਗਏ, ਹੀ ਬੁਲਡੋਜ਼ਰ ਮੁਸਲਮਾਨਾਂ ਦੇ ਘਰ ਔਰ ਜਾਇਦਾਦਾਂ ਤਬਾਹ ਕਰਨ ਲਈ ਪਹਿਲਾਂ ਆਦਿੱਤਿਆਨਾਥ ਯੋਗੀ ਨੇ ਯੂਪੀ ਦੇ ਵਿੱਚ ਇਸਤੇਮਾਲ ਕੀਤੇ, ਫਿਰ ਸ਼ਿਵਰਾਜ ਸਿੰਘ ਚੌਹਾਨ ਨੇ ਮੱਧ ਪ੍ਰਦੇਸ਼ ਕੀਤੇ, ਹੁਣ ਦਿੱਲੀ 'ਚ ਕੇਜਰੀਵਾਲ ਦੇ ਨੱਕ ਥੱਲੇ ਜਿਸ ਤੋਂ ਉਹਦੀ ਜ਼ੁਬਾਨ ਨਹੀਂ ਖੁੱਲ੍ਹੀ, ਕਿਵੇਂ ਇਹ ਸਾਰਾ ਕਾਰਾ ਕੀਤਾ ਗਿਆ। ਹੁਣ ਇਹ ਸਾਰਾ ਪਾਰਟ ਇਸ ਹੱਦ ਤੱਕ ਇਹਨਾਂ ਦੇ ਹੌਸਲੇ ਵਧੇ ਹੋਏ ਨੇ ਕਿ ਹੁਣ ਇਹਨਾਂ ਨੇ ਈਸਾਈਆਂ ਨੂੰ ਵੀ ਟਾਰਗੇਟ ਕੀਤਾ। ਔਰ ਜਿਹੜੀ ਖਬਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਹਿੰਦੂਤਵਾ ਇਹ ਕੋਈ ਕਲਚਰ ਨਹੀਂ ਹੈ, ਇਹ ਤਾਂ ਇੱਕ ਜਿਹੜੀ ਹੈ ਉਹ ਕੇਓਸ ਹੈ, ਅਫਰਾ ਤਫਰੀ ਹੈ। ਵੈਸੇ ਇਸ ਗੱਲ ਦਾ ਧਿਆਨ ਰਹੇ, ਕਈ ਸਿੱਖ ਵੀ ਅਜੇ ਕਈ ਰਾਮ ਜੇਠ ਮਲਾਨੀ ਨੂੰ ਐਡਮਾਇਰ ਕਰਨਗੇ, ਹੁਣ ਤਾਂ ਮਰ ਗਿਆ ਉਹ, ਲੇਕਿਨ ਰਾਮ ਜੇਠ ਮਲਾਨੀ ਉਹ ਵਕੀਲ ਸੀ ਕਿਉਂਕਿ ਉਹ ਬੀਜੇਪੀ ਦਾ ਵਾਈਸ ਪ੍ਰੈਜ਼ੀਡੈਂਟ ਵੀ ਰਿਹਾ, ਕਿ ਉਹਨੇ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਖੜਿਆ ਸੀ ਔਰ ਇਹ ਜਿੱਤਿਆ ਸੀ, ਕਿਉਂਕਿ ਉਹ ਸਾਰੇ ਹੈ ਤਾਂ ਹਿੰਦੂ ਤੋਂ ਵੀ ਬੈਠੇ ਨੇ, ਜਿਹਦੇ 'ਚ ਉਹਨੇ ਸੁਪਰੀਮ ਕੋਰਟ ਤੋਂ ਇਹ ਵਰਡਿਕਟ ਲਿਆ ਸੀ ਔਰ ਲੇਟ 90s ਦੇ ਵਿੱਚ ਹੀ ਕਿ ਹਿੰਦੂਤਵਾ ਵੇ ਆਫ ਲਾਈਫ ਹੈ, ਹਿੰਦੂਤਵਾ ਕੋਈ ਜਿਹੜਾ ਧਰਮ ਨਹੀਂ ਹੈ, ਇਹ ਵੇ ਆਫ ਲਾਈਫ। ਇਹਦਾ ਮਤਲਬ ਇਹ ਸੀ ਕਿ ਜਦੋਂ ਤੁਸੀਂ ਵੇ ਆਫ ਲਾਈਫ ਪ੍ਰੂਵ ਕਰਵਾ ਲਿਆ ਸੁਪਰੀਮ, ਫਿਰ ਤੁਸੀਂ ਹਿੰਦੂਤਵਾ ਦੇ ਨਾਂ ਥੱਲੇ ਜੋ ਮਰਜ਼ੀ ਨਫ਼ਰਤ ਕ੍ਰੀਏਟ ਕਰੋ ਉਹ ਸਭ ਐਕਸੈਪਟੇਬਲ ਹੈ, ਕਿਉਂਕਿ ਉਹ ਵੇ ਆਫ ਲਾਈਫ ਹੈ। ਸੋ ਇਹ ਮਰਨ ਤੋਂ ਪਹਿਲਾਂ ਵੀ ਮਾਣ ਨਾਲ ਕਹਿੰਦਾ ਸੀ ਕਿ ਜੀ ਅੱਜ ਭਾਵੇਂ ਮੋਦੀ ਜਾਂ ਦੂਜੇ ਜੋ ਮਰਜ਼ੀ ਆਪਣੇ ਆਪ ਨੂੰ ਕਲੇਮ ਕਰਨ, ਪਰ ਮੈਂ ਹੀ ਹਿੰਦੂਤਵਾ ਨੂੰ ਜਿਹੜਾ ਜੁਡੀਸ਼ੀਅਲ ਲੈਵਲ ਤੇ ਸੁਪਰੀਮ ਕੋਰਟ ਦੇ ਵਿੱਚ ਰੈਕਗਨਾਈਜ਼
करवाया हुआ, जिहड़ी गल गलत नहीं है, क्योंकि सुप्रीम कोर्ट ने फिर यह फैसला दिता कि हिंदूत्व एक वे ऑफ लाइफ है और एक और कल्चर तक पहुंचाने तो वे ऑफ लाइफ हुंदा उहनूं ही असीं तहजीब कहंदे हैं, कल्चर कहंदे हैं। और हुण ईवन जदों बहुत वारे हुंदा है कि भी जदों तक कुत्ता बाहरलियां नूं दी लत्त फड़दा है उदों तक तां लगदा हुंदा है कि भाई चलो देखो किन्ना ये वफादार है, पर जिद्दन वो अपनी लत्त फड़ लैंदा घरदियां दी उदों हुंदा है कि भाई इहनूं पुट हिम टू स्लीप, ये तां पगला गया। हुण यही शिव सैना किसी वेले हिंदूत्वा दे नां थल्ले जदों अजे बीजेपी दी रथ यात्रा जां दूजी नहीं सी निकली, भावें उन्हें मराठा माणू दा कानसैप्ट ही दिता सी बाल ठाकरे ने, पर वो बड़ी वोकल आवाज़ बन गया सी हिंदूत्वा दी। और उस नफरत दे थल्ले बाबरी मसीत ढाण तो बाद सब तो ज़्यादा मुसलमानों के खिलाफ वायलेंस महाराष्ट्र च बाल ठाकरे ने की, उन्हों दी शिव सैना ने। हुण क्योंकि शिव सैना दा उद्धव ठाकरे और कांग्रेस एनसीपी दी जॉइंट गवर्नमेंट है और बीजेपी दे नाल उन्हां दा करूरा इस वेले नहीं रलदा, हालांकि कदों रल जाण आपस चों इक्को ही थैली दे छट्टे बट्टे ने, पर उन्हां नूं इह लग्गा बीजेपी वालिआं नूं कि भी असीं जिहड़ा हुण इह इत्थे भी महाराष्ट्र जिन्हां नूं अनसीट करन दे लई एंटाई मुस्लिम लाइन उत्थे भी उन्हां ने जिहड़े है वो हनुमान चालीसा मसीतां दे बाहर पढ़न दी लाइन रखी। पर दो जिहड़े बड़े दिलवदी वाला कपल है उन्हां दे विच एक जिस नूं कहा जाता है जी ये सिख कुड़ी है, हालांकि नवनीत राणा के नां थले वो MP बनी हुई है उत्थों आज़ाद, हालांकि ये है कि भी उन्हें झूठा सर्टिफिकेट ये दे के कि मैं तो चमारां दी कुड़ी है, शेड्यूल कास्ट सीट तो लड़े और बाद दे विच फाइंड आउट होया कि भी उहदे विच कोई सच्चाई नहीं है। सो ऑलरेडी महाराष्ट्र हाई कोर्ट ने उस नूं जिहड़ा वो दोषी पा के जुर्माना किया होया, वो केस उहदा सुप्रीम कोर्ट च फसिया होया हुण, और उत्थे क्योंकि बीजेपी ने ही फैसला करना है और ये आज़ाद MP जित्ती मदद दे नाल शरद पवार दी पार्टी दे, उन्होंने भी लगा है कि बीजेपी च हुण मेरा फ्यूचर है, मेरी सीट तो अनसीट होनी, झूठ बोलिया होया। हुण रवि राणा ते नवनीत राणा ने ऐलान किया कि जी असीं उद्धव ठाकरे दे घर दे बाहर जिहड़ा हुण चीफ मिनिस्टर है महाराष्ट्र दा हनुमान चालीसा दा पाठ करांगे। हुण इह गुंडे नूं गुंडा टकरन वाली गल सी, उन्हां दे जिहड़े शिव सैना वालिआं ने तां कीता ही कीता जो करना सी, महाराष्ट्र वालिआं ने उन्हां 'च हुकूमत है पुलिस ने चुक के दोनों नूं अंदर दिता है और उन्हां दे उत्ते जिहड़े सैडिशन ते दूसरे चार्ज लाए और दूसरे तीसरे ये वो। इस कॉन्टैक्ट दे विच जिहड़ा शिव सैना दा ऑफिशियल माउथपीस है उन्हां दी पब्लिकेशन सामना, उन्होंने ये कहा कि जी ये तो हिंदूत्वा इस हद तक लै गए ने, ये उन्हां दी स्टेटमेंट है हिंदूत्वा इज कल्चर नॉट केओस, कि जी ये केओस नहीं है, ये तो कल्चर है। साडा ये कहना है कि भी ये कल्चर तो ना सी ना है ना होना है, ये ना ही केओस दा है, सिर्फ शिव सैना नूं सेक हुण इसलिए लगा है कि पहला जदों अग गवांढियां दे लगी हुंदी है वो बसंतर हुंदी है ते जदों अपने लग जाए उदों फिर अग हुंदी है। लेकिन जिहड़ी कर्नाटका दे हवाले नाल असीं खबर देख रहे हैं और हिंदू तवियां दे हौसले किस कदर बुलंद ने, हुण जिवें खबर असीं देखदे हैं कि बीजेपी MP आस्क्स हिंदूज टू स्टोर बॉटल्स एरोज फॉर सेल्फ डिफेंस। इस साक्षी महाराज इन्हां दा एक रेपिस्ट बीजेपी दा MP है, उन्हें कहा जी हिंदू जिहड़े ने वो अपने घरां च पेट्रोल दीयां बोतलां और तीर कमान तो दूजे रखण, क्योंकि जदों मुसलमानां दीयां भीड़ां ने हमले करने ने उदों तुहानूं पुलिस तुहाडे डिफेंस लई नहीं आएगी। सो ऑलरेडी जिहड़े खुद हमलावर और नफरत फैला रहे ने ये दूसरे खाते च पाउण दी कोशिश कर रहे हैं। और कर्नाटका जिवें कर्नाटका नूं अजकल लैबोरेटरी बनाया होया है ईसाइयां दे उत्ते हमले दी गल, और हुण उत्थे एक 100 साल पुराना कॉन्वेंट स्कूल है, उस दे विच उन्हां ने ये इसे ही जिहड़ी हिंदू जन जागृति समिति है उन्होंने कहा कि जी ये तो इत्थे जबरदस्ती बाइबल पढ़ा रहे हैं। हालांकि 100 साल पुराने इस कॉन्वेंट च जिन्हां दीयां 3-4 जनरेशनां भी पढ़ियां, वो कहंदे ने कि भाई जदों असीं दस्खत करते हैं जब एडमिशन दे लई है उदों हुंदा है भी धार्मिक क्लास होएगी और दूसरा होएगा उसकी जिहड़ी कंसेंट दित्ती जाती है। और उन्होंने कहा जी स्कूल च बाइबल पिछले 100 साल तो पढ़ाई जा रही है और ये सारे ही जिन्ने सैक्रेड हार्ट, मदर जीसस, मदर मैरी स्कूल्स और सेंट कॉन्वेंट जिन्ने ने उन्हां दे विच प्रॉपर क्लास हुंदी है, इसलिए कोई किसी नूं कन्वर्ट नहीं करता। लेकिन जे हुण खालसा स्कूल भावें अज उन्हां दा मूंह महांदरा बदल दिता है, सो धार्मिक सिक्ख्या दा पीरीयड सी तां ही
ਤੁਸੀਂ ਆਪਣਾ ਜਿਹੜਾ ਇਨਵੈਸਟ ਵੀ ਉਹਦੇ 'ਚ ਕਰ ਰਹੇ ਹੋ ਕਿ ਭਾਈ ਤੁਹਾਡੇ ਧਰਮ ਦੀ ਗੱਲ ਵੀ ਹੋਏ। ਜੇ ਦੂਸਰੇ ਉਸ ਸਕੂਲ 'ਚ ਦਾਖਲ ਹੁੰਦੇ ਨੇ ਤੇ ਉਹਨਾਂ ਦਾ ਵੀ ਇਹੀ ਹਾਲ ਡੀਏਵੀ ਸਕੂਲਾਂ ਕਾਲਜਾਂ ਦਾ ਹੈ। ਡੀਏਵੀ ਦੇ ਵਿੱਚ ਵੀ ਹੋਸਟਲਾਂ ਦੇ ਵਿੱਚ ਵੀ ਯੱਗਸ਼ਾਲਾ ਹੁੰਦੀ ਸੀ ਕਿ ਇਹ ਹੋਏਗਾ ਔਰ ਉਹਨਾਂ ਦਾ ਮੰਤਰੋਚਾਰਨ ਔਰ ਦੂਸਰਾ ਪਾਠ ਚੱਲਦਾ ਸੀ। ਲੇਕਿਨ ਜ਼ਾਹਰ ਹੈ ਕਿ ਵੀ ਇਸ ਵੇਲੇ ਜਿਹੜੀ ਬੇਸ਼ੱਕ ਯੂਐਸ ਸਰਫ ਕੀ ਕਹਿੰਦਾ ਹੈ, ਗਰਾਊਂਡ ਤੇ ਕੀ ਚੱਲ ਰਿਹਾ ਹੈ, ਲੇਕਿਨ ਹਿੰਦੂਤਵਾ ਇਸ ਵੇਲੇ ਇੱਕ ਪੂਰਾ ਅਫਰਾ ਤਫਰੀ ਦਾ ਕਲਚਰ, ਇਹ ਕਲਚਰ ਜੇ ਹੈ ਤਾਂ ਅਫਰਾ ਤਫਰੀ ਕਲਚਰ ਹੈ, ਗੁੰਡਾਗਰਦੀ ਕਲਚਰ ਹੈ, ਪੋਲਰਾਈਜੇਸ਼ਨ ਦਾ ਕਲਚਰ ਹੈ, ਨਫ਼ਰਤ ਦਾ ਕਲਚਰ ਹੈ। ਨਾ ਹਿੰਦੂਤਵਾ ਕੋਈ ਤਹਿਜ਼ੀਬ ਸੀ। ਇਹ ਹਾਂ ਬ੍ਰਾਹਮਣਵਾਦ ਜ਼ਰੂਰ ਰਿਹਾ ਔਰ ਇਹ ਬ੍ਰਾਹਮਣਵਾਦ ਦਾ ਜਿਹੜਾ ਅਸਲ ਰੂਪ ਉਹ ਇਹੀ ਹੈ ਕਿ ਤੁਸੀਂ ਬਾਕੀਆਂ ਨੂੰ ਵੰਡ ਕੇ ਉਹਨਾਂ ਨੂੰ ਜਿਹੜਾ ਇਸ ਕਿਸਮ ਦੇ ਜਿਹੜਾ ਉਸ ਦੇ ਵਿੱਚ ਪਾ ਦਿਓ, ਭੰਬਲ ਭੂਸੇ 'ਚ ਪਾ ਦਿਓ ਔਰ ਫਿਰ ਸਾਰੇ ਅਲਟੀਮੇਟਲੀ ਬ੍ਰਾਹਮਣ ਵੱਲ ਦੇਖਣ ਔਰ ਬ੍ਰਾਹਮਣ ਆ ਕੇ ਮਨੂ ਸਮ੍ਰਿਤੀ ਲਾਗੂ ਕਰੇ। ਸੋ ਹੁਣ ਇਸ ਅਫਰਾ ਤਫਰੀ ਇਸ ਸਾਰੇ ਚੋਂ ਜਿਹੜਾ ਅਲਟੀਮੇਟਲੀ ਇਹਨਾਂ ਨੇ ਮਨੂ ਸਮ੍ਰਿਤੀ ਜਿਹਦੇ 'ਚ ਬ੍ਰਾਹਮਣ ਦੀ ਸੁਪਰਾਮੇਸੀ ਹੈ ਉਹ ਸਿਸਟਮ ਇੰਪਲੀਮੈਂਟ ਕਰਨਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਅਪ੍ਰੈਲ 1986 ਦੇ ਖਾਲਿਸਤਾਨ ਐਲਾਨਨਾਮਾ ਦਿਹਾੜੇ ਨੂੰ ਮੁੱਖ ਰੱਖਦਿਆਂ ਨਾਰਵਿਚ ਸਿਟੀ ਹਾਲ ਕਨੈਟਿਕਟ ਵਿਖੇ ਆਉਂਦੇ ਸ਼ੁੱਕਰਵਾਰ 29 ਅਪ੍ਰੈਲ 2022 ਨੂੰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵਿਸ਼ੇਸ਼ ਇਕੱਤਰਤਾ ਸੱਦੀ ਗਈ ਹੈ। ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਡੇ ਦੀ 36ਵੀਂ ਵਰ੍ਹੇਗੰਢ ਤੇ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚ ਰਹੇ ਹਨ। ਸਵਰਨਜੀਤ ਸਿੰਘ ਖਾਲਸਾ ਤੇ ਸਮੁੱਚੀ ਟੀਮ ਵੱਲੋਂ ਆਪ ਸਭ ਨੂੰ ਇਸ ਇਕੱਤਰਤਾ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਯੂਕੇ ਅਤੇ ਜਨੇਵਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਇਟਲੀ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਬ੍ਰੇਸ਼ੀਆ ਦੇ ਬ੍ਰਿਕਸੀਆ ਫੋਰਮ ਵਿੱਚ 8 ਮਈ ਦਿਨ ਐਤਵਾਰ ਨੂੰ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 345 500 9516 ਜਾਂ +39 327 583 0424। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਮਚੀ ਜੜੀ ਹੋਈ ਅਫਰਾ ਤਫਰੀ ਤੇ ਸਮਾਜ ਵਿੱਚ ਹੋਈ ਪੋਲਰਾਈਜੇਸ਼ਨ ਨੂੰ ਲੈ ਕੇ ਸੰਜੀਦਾ ਹਿੰਦੂ ਵੀ ਕਾਫੀ ਫਿਕਰਮੰਦ ਹਨ ਔਰ ਭਾਰਤ ਦੇ 100 ਤੋਂ ਜ਼ਿਆਦਾ ਸਾਬਕਾ ਬਿਊਰੋਕਰੇਟਸ ਨੇ ਮੋਦੀ ਨੂੰ ਇੱਕ ਖੁੱਲ੍ਹਾ ਖਤ ਲਿਖ ਕੇ ਮੰਗ ਕੀਤੀ ਹੈ ਕਿ ਭਾਰਤ ਵਿੱਚੋਂ ਨਫ਼ਰਤ ਦੀ ਜਿਹੜੀ ਸਿਆਸਤ ਹੈ ਉਹ ਖਤਮ ਕੀਤੀ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਓਪਨਿੰਗ ਸੈਗਮੈਂਟ 'ਚ ਅਸੀਂ ਵੇਰਵੇ ਨਾਲ ਗੱਲ ਕੀਤੀ ਹੈ ਕਿ ਕਿਵੇਂ ਹਿੰਦੂਤਵਾ ਦੇ ਨਾਂ ਥੱਲੇ ਨਫ਼ਰਤ ਮੁਸਲਮਾਨਾਂ, ਈਸਾਈਆਂ, ਸਿੱਖਾਂ, ਦਲਿਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜੀ ਔਰ ਇਸ ਵੇਲੇ ਉਹਨਾਂ ਦੀ ਜੁਡੀਸ਼ਰੀ ਹੋਏ, ਉਹਨਾਂ ਦਾ ਮੀਡੀਆ ਹੋਏ, ਉਹਨਾਂ ਦੀ ਐਗਜ਼ਿਸਟਿੰਗ ਬਿਊਰੋਕਰੇਸੀ ਹੋਏ, ਸਾਰੇ ਹੀ ਜਿਹੜੇ ਨੇ ਉਹ ਮੋਦੀ ਦੇ ਨਕਸ਼ੇ ਕਦਮਾਂ ਤੇ ਹੀ ਤੁਰੇ ਹੋਏ ਨੇ। ਕੋਈ ਸੇਫਗਾਰਡ ਨਹੀਂ ਹੈ। ਜਿਹੜੇ ਸਫਰਰ ਨੇ ਉਹਨਾਂ ਨੂੰ ਕਿਤਿਓਂ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ, ਕਿਉਂਕਿ ਜੇ ਅਸੀਂ ਸੁਪਰੀਮ ਕੋਰਟ ਦੇ ਹਵਾਲੇ ਨਾਲ ਵੀ ਦੇਖਦੇ ਹਾਂ, ਲੋਕਲ ਜੁਡੀਸ਼ਰੀ ਤਾਂ ਬਾਇਸ ਹੁੰਦੀ ਹੈ ਜਾਂ ਖਰੀਦੀ ਜਾਂਦੀ ਹੈ ਜਾਂ ਬਹੁਤ ਵਾਰ ਪ੍ਰਭਾਵ ਵੀ ਕਬੂਲਦੀ ਹੈ,
पर सुप्रीम कोर्ट च भी ਜਿਹੜੇ केस पहुंचे हुए ने, जे असी आर्टिकल 370 देखिए जो खत्म किया जम्मू कश्मीर चो, जो हशर उत्थे अज मुसलमाना का कश्मीर वादी दे विच कीता जा रहा, उन्हां दे विच ह्यूमन राइट्स एक्टिविस्ट जर्नलिस्ट सारे ने, लेकिन सुप्रीम कोर्ट के सामने पिछले 2 साल तो जिहड़ा वो पटीशनस उहदे ते सैकड़ियां पईयां ने, उहदे कोल टाइम ही नहीं है सुनन दा। इसे तरह असी कर्नाटका की हिजाब रो की गल की कि भाई बच्चियां उत्थे जिन्हां ते पाबंदी लाई कि जी वो हिजाब पहन के जा नहीं सकदियां, उन्हां नूं जिहड़ा केस हाई कोर्ट ने भी उस किस्म का फैसला दिता। सुप्रीम कोर्ट इदां दे मामले तो फौरन सू मोटो लैंदी है जदों कि हिंदुआं दे कोई इंटरस्ट की गल हुंदी है, लेकिन वो अपनी थां ते। लेकिन असी ये समझते हैं कि बेशक एक वड्डा तबका जिहड़ा सरकार जां हिंदुत्ववाद के एजेंडे दे उत्ते जां खुली हमायत कर रहा जां चुप करके हमायत कर रहा, असी एप्रीशिएट करते हैं, और कि इहो जिहियां आवाज़ां भी ने जिहड़ियां हिंदू धर्म दे विच यकीन रखण वालियां, जिन्हां नूं ये लगदा है कि अल्टीमेटली ये जिहड़ी पोलराइजेशन है, पालाबंदी है, सफबंदी है, जिस ढंग दे विच ध्रुवीकरण है, ये मुल्क नूं खत्म कर देगा, मुल्क दे टुकड़े टुकड़े हो जाणगे और भारत दा कोई फ्यूचर नहीं रहेगा जे नफरत की राजनीति जिहड़ी है इवें ही अगे वधदी गई और समाज के एक वड्डे हिस्से नूं, क्योंकि असी कुछ हज़ार जां कुछ लख की गल नहीं करते, जिस किस्म का इन्हां दी नफरत 20 करोड़ कोई छोटी गिणती नहीं है जिन्नी मुसलमानों नूं टारगेट किया होया है, और इंडोनेशिया और पाकिस्तान तो बाद तीसरा नंबर भारत दे विच हो जाता है मुसलमानों का। इसे तरह ईसाई जदों असी 35 मिलियन की गल करते हैं तो छोटी गिणती नहीं है। सिखां दे हवाले नाल भी दलित जिन्हां दे उत्ते कोई ऐसा दिन नहीं है जिथे किसी दलित बच्ची दे नाल कोई जोर जबरदस्ती नहीं हो रही, जां ईवन उन्हां दी किडनैपिंग नहीं हुंदी। ईवन राजस्थान दे हवाले नाल एक खबर सी कि एक दलित जोड़ा जिहड़ा विआह तो बाद जिहड़ा वो नारियल चढ़ाण गया उस पिंड दे मंदिर दे विच, जिहड़ा पॉपुलर मंदिर है, ते पुजारी ने उन्हां नूं कहा कि जी तुसीं दरवाजे दे बाहर रह के रख दिओ, इत्थों ही असीं एक्सैप्ट कर लांगे, लेकिन तुसीं अंदर मंदिर दे नहीं जा सकदे। और एक वड्डा केस बनया हालां पुजारी नूं बाद च, क्योंकि जदों अजकल सोशल मीडिया की एडवांटेज है, जदों कोई खबर खुबर आ जाती है तो उहदे ते एक्ट पर होना वाना कुछ नहीं हुंदा। हालां उहनूं पुजारी नूं फड़िया भी, पर वो दलितां ने कहा कि जी साडे ते इन्ना स्वर्ण जातियां दा दबाव है कि कंप्रोमाइज़ करो, अदरवाइज तुसीं पुलिस किन्नी कुछ देर तुहाडी प्रोटैक्शन ते बैठी रहेगी। और अल्टीमेटली इदां दे केस उही हुंदा है कि भाई माफ़ी 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 और निकलना निकलाना, इहदे चों कुछ नहीं हुंदा। पर असीं दाद दिंदे हैं कि भारत दे 100 तो ज़्यादा साबका उच्च अधिकारी जिन्हां नूं असीं ब्यूरोक्रेट कहंदे हैं, जिहड़े अज वो साबका ने पर किसी वेले वो खुद डिसीजन मेकर सी, उन्होंने एक ओपन लैटर मोदी नूं लिखिया। हालां जदों मैं देखिया कि बई मोदी नूं ये तो मैनूं ये लगा भी ये तो इवें ही है जिवें बकरा जिहड़ा है वो कसाई नूं दे अगे अपील कर रहा होए कि जी तू साडे ते रहम कर, तू बहुत रहम दिल है और तू साडे नाल जिहड़ा है वो इंसाफ करेगा। लेकिन जिहड़ी गल साडी भी रैकगनाइज करनी बनदी है कि एक पासे जिथे पूरा नफरत का बोलबाला है, उत्थे ये 100 तो ज़्यादा साबका ब्यूरोक्रेट्स की आवाज़ ये दसदी है कि भारत दे विच अजे भी कुछ लोग जिहड़े ने वो जिंदा ज़मीर वाले ने, भावें उन्हां दी सुनी नहीं जाएगी। और ये नफरत का दौर दौरा, क्योंकि इहदे चों ही इन्हां दी पावर पॉलिटिक्स निकलदी है। इन्हां दे कोल होर तां है नहीं, हिंदुत्ववाद दे नां थल्ले नफरत परोसो, यही कारण है। हालां पाकिस्तान च जिहड़ा हुक्मरान आंदा है वो ये एक्सप्रैस करता रहा डिजायर कि जी असी भारत के नाल दोस्ती चाहते हैं, खास तौर पर जो मोदी है वो क्यों तुहाडे नाल दोस्ती करनगे, उन्हां दी तां सियासी होंद ही मुसलमानां दे खिलाफ, पाकिस्तान के खिलाफ नफरत के उत्ते खड़ी है। पर इहदे बावजूद मैं इस खबर का नोटिस लैंदे जिहड़ा ये जिन्हां ने लैटर लिखिया उन्हां सारियां दे नां तां नहीं ने, पर जिहड़े प्रोमीनेंट नेम उन्हां च लेफ्टिनेंट गवर्नर दिल्ली दे नजीब जंग इज़हार है मुसलमान ने, नेशनल सिक्योरिटी एडवाइजर है शिव शंकर मैनन, एक्स फॉरेन सैकटरी सुजाता सिंह, फार्मर होम सैकटरी जी.के. पिलाई, फार्मर प्राइम मिनिस्टर मनमोहन सिंह दे प्रिंसिपल सैकटरी रहे टी.के. नैयर, ये ने 108 ब्यूरोक्रेट्स ने मोदी नूं लिखिया और उन्होंने कहा कि वी आर विटनेसिंग ए फ्रेंजी ऑफ हेट फिल्ड डिस्ट्रक्शन इन द कंट्री
where at the sacrificial altar are not just Muslims and members of other minority communities, but the Constitution itself. ਕਿ ਇਹ ਇਸ ਵੇਲੇ ਜੋ ਨਫ਼ਰਤ ਦਾ ਪੂਰਾ ਰੀਲਾ ਦੇਸ਼ ਭਰ ਦੇ ਵਿੱਚ ਚਲਾਇਆ ਜਾ ਰਿਹਾ ਹੈ, ਉਸ ਦੇ ਉੱਤੇ ਜਿਨ੍ਹਾਂ ਨੂੰ ਕੁਰਬਾਨ ਕੀਤਾ ਜਾ ਰਿਹਾ ਉਹ ਸਿਰਫ ਮੁਸਲਮਾਨ ਜਾਂ ਦੂਸਰੀ ਮਾਈਨੋਰਿਟੀ ਕਮਿਊਨਿਟੀ ਦੇ ਲੋਕ ਹੀ ਨਹੀਂ ਨੇ। ਇਹ ਅਸਲ ਦੇ ਵਿੱਚ ਕਨਸਟੀਟਿਊਸ਼ਨ ਨੂੰ, ਆਇਨ ਨੂੰ, ਸੰਵਿਧਾਨ ਨੂੰ ਤਬਾਹ ਕੀਤਾ ਜਾ ਰਿਹਾ। ਫਿਰ ਉਹਨਾਂ ਨੇ ਕਿਹਾ ਕਿ ਵੀ ਐਜ਼ ਫਾਰਮਰ ਸਿਵਲ ਸਰਵੈਂਟਸ ਇਟਸ ਨਾਟ ਨਾਰਮਲੀ ਆਵਰ ਵਾਂਟ ਟੂ ਐਕਸਪ੍ਰੈਸ ਆਵਰ ਸੈਲਵਸ ਇਨ ਸੱਚ ਐਕਸਟ੍ਰੀਮ ਟਰਮਸ, but the relentless pace at which the constitutional edifice created by our founding fathers is being destroyed compelled us to speak out and express our anger and anguish, the letter। ਉਹਨਾਂ ਨੇ ਕਿਹਾ ਜੀ ਇਹ ਕੋਈ ਸਾਡਾ ਤਾਂ ਨਹੀਂ ਹੈ ਫੀਲਡ, ਅਸੀਂ ਤਾਂ ਰਿਟਾਇਰਡ ਹਾਂ ਵੀ ਅਸੀਂ ਕੋਈ ਗੱਲ ਕਰੀਏ, ਪਰ ਜਿਸ ਰਿਲੈਂਟਲੈਸ ਹੁੰਦਾ ਕਿ ਬਿਨਾਂ ਥੱਕੇ ਅੱਕੇ ਜਿਵੇਂ ਇਸ ਕਨਸਟੀਟਿਊਸ਼ਨ ਨੂੰ ਡਿਸਟਰੋਏ ਕੀਤਾ ਜਾ ਰਿਹਾ, ਜੋ ਫਾਊਂਡਿੰਗ ਫਾਦਰਸ ਦਾ ਡ੍ਰੀਮ ਸੀ, ਉਸਨੇ ਸਾਨੂੰ ਮਜਬੂਰ ਕੀਤਾ ਕਿਉਂਕਿ ਅਸੀਂ ਗੁੱਸੇ 'ਚ ਵੀ ਹਾਂ ਔਰ ਦੁਖੀ ਵੀ ਹਾਂ, ਐਂਗਰ ਐਂਡ ਐਂਗੁਇਸ਼, ਇਸ ਲਈ ਅਸੀਂ ਬੋਲ ਰਹੇ ਹਾਂ। The escalation of hate violence against the minority communities, particularly Muslims, in the last few years and months across several states, Assam, Delhi, Gujarat, Haryana, Karnataka, Madhya Pradesh, Uttar Pradesh, Uttarakhand, all states in which the BJP is in power, barring Delhi, where the union government controls the police, has acquired a frightening new dimensions, it said। ਉਹਨਾਂ ਨੇ ਕਿਹਾ ਵੀ ਮਾਈਨੋਰਿਟੀ ਕਮਿਊਨਿਟੀਜ਼ ਦੇ ਅਗੇਂਸਟ ਵਾਇਲੈਂਸ, ਖਾਸ ਤੌਰ ਤੇ ਮੁਸਲਮਾਨਾਂ ਦੇ, ਔਰ ਇਹ ਸਾਰੀਆਂ ਸਟੇਟ ਜਿੱਥੇ ਬੀਜੇਪੀ ਦਾ ਰਾਜ ਹੈ ਉਹਨਾਂ ਦਾ ਹਵਾਲਾ ਦਿੱਤਾ ਹੈ ਕਿ ਵੀ ਉਹ ਇੱਕ ਖੌਫਨਾਕ ਹੱਦ ਤੱਕ ਇਹ ਸਾਰਾ ਸਿਲਸਿਲਾ ਪਹੁੰਚ ਚੁੱਕਾ ਹੈ। ਔਰ ਉਹਨਾਂ ਨੇ ਬਿਊਰੋਕਰੈਟਸ ਨੇ ਕਿਹਾ ਦੇ ਬਿਲੀਵ that the threat is unprecedented and stake is not just constitutional morality and conduct, it is that unique syncretic social fabric which is our greatest civilizational inheritance and which our constitution is so meticulously designed to conserve is likely to be torn apart। ਕਿ ਵੀ ਇਹ ਸਵਾਲ ਸਿਰਫ ਇਹੀ ਨਹੀਂ ਹੈ ਕਿ ਵੀ ਇਹ ਆਈਨੀ ਤੌਰ ਤੇ ਜਾਂ ਕਨਸਟੀਟਿਊਸ਼ਨਲ ਤੌਰ ਦੇ ਉੱਤੇ ਜਿਹੜਾ ਬੇਖਲਾਕੀ ਹੈ ਔਰ ਐਕਸੈਪਟੇਬਲ ਨਹੀਂ ਹੈ, ਪਰ ਇਹ ਉਸ ਸਮਾਜਿਕ ਤਾਣੇ ਬਾਣੇ ਨੂੰ ਵੀ ਤੋੜ ਰਿਹਾ ਹੈ ਜਿਹੜਾ ਹਜ਼ਾਰਾਂ ਸਾਲਾਂ ਤੋਂ ਉਸ ਹਿਸਟਰੀ ਨੇ ਸਾਡੀ ਸਿਵਲਾਈਜੇਸ਼ਨ ਦੇ ਵਿੱਚ ਪ੍ਰੀਜ਼ਰਵ ਕਰਕੇ ਰੱਖਿਆ ਹੋਇਆ ਸੀ। ਇਹ ਜਿਹੜਾ ਹੈ ਉਹ ਬਿਲਕੁਲ ਟੁਕੜੇ ਟੁਕੜੇ ਹੋ ਰਿਹਾ ਹੈ ਜਾਂ ਬਿਲਕੁਲ ਟੁੱਟ ਰਿਹਾ ਹੈ। ਯੋਰ ਸਾਇਲੈਂਸ, ਕਿਉਂਕਿ ਮੋਦੀ ਨੂੰ ਲੈਟਰ ਐਡਰੈਸ ਕੀਤਾ, ਯੋਰ ਸਾਇਲੈਂਸ ਇਨ ਦਾ ਫੇਸ ਆਫ ਦਿਸ ਐਨੋਰਮਸ ਸੁਸਾਈਟਲ ਥ੍ਰੈਟ ਇਜ਼ ਡੈਫਨਿੰਗ। ਕਿ ਵੀ ਤੇਰੇ ਕੰਨ ਬੋਲੇ ਨੇ, ਤੈਨੂੰ ਕੀ ਹੋਇਆ ਹੈ, ਤੇਰਾ ਜਿਹੜਾ ਚੁੱਪ ਰਹਿਣਾ ਇਹ ਸਮਝ ਤੋਂ ਬਾਹਰ ਹੈ। ਵੀ ਅਪੀਲ ਟੂ ਯੋਰ ਕੌਨਸ਼ੀਅੰਸ, ਟੇਕਿੰਗ ਹਾਰਟ ਫਰਮ ਯੋਰ ਪ੍ਰੋਮਿਸ ਆਫ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਇਟ ਸੈਡ। ਉਹਨਾਂ ਨੇ ਕਿਹਾ ਕਿ ਤੂੰ ਹੀ, ਤੇਰਾ ਹੀ ਨਾਰਾ ਸੀ ਕਿ ਇਹਦੇ ਵੱਲ ਦੇਖ ਜੋ ਤੂੰ ਕਰਕੇ। ਇਟ ਇਜ਼ ਆਵਰ ਫੌਂਡ ਹੋਪ that in this year of Azadi Ka Amrit Mahotsav, rising above partisan considerations, you will call for an end to the politics of hate that government under your party's control are so assiduously practicing, said the letter। बड़ा स्ट्रांग लेटर उन्होंने कहा जी तू आज़ादी का महोत्सव, अमृत महोत्सव मना रहे हैं और ਅਸੀਂ अपील करते हैं कि भी अपनी पार्टी ਜਿਹੜੀ ਤੇਰੀ ਇਹ ਸਾਰਾ ਕਰ ਰਹੀ ਹੈ ਉਹਨੂੰ ਨੱਥ ਪਾਓ। ਚਲੋ ਉਹਨਾਂ ਨੇ ਘੱਟੋ ਘੱਟ ਆਪਣੀ ਜ਼ਮੀਰ ਤੋਂ ਬੋਝ ਲਾਇਆ। ਬਿਲਕੁਲ ਇੱਥੇ ਕੁਝ ਹੋਣ ਵਾਲਾ ਤਾਂ ਨਹੀਂ ਹੈ ਕਿਉਂਕਿ ਇਹ ਹਿੰਦੂਤਵਾ ਵਾਲਿਆਂ ਦੀ ਉਸ ਨੀਤੀ ਦਾ ਹੀ ਹਿੱਸਾ ਹੈ ਜੋ ਉਹਨਾਂ ਨੇ ਨਾਜ਼ੀਆਂ ਤੋਂ ਬਾਰੋ ਕੀਤਾ ਸੀ। ਜੋ ਨਾਜ਼ੀਆਂ ਨੇ ਕੀਤਾ ਉਹੀ ਅੱਜ ਇਹ ਅਕਲੀਅਤਾਂ ਨਾਲ, ਮੁਸਲਮਾਨਾਂ, ਈਸਾਈਆਂ ਨਾਲ ਔਰ ਜ਼ਾਹਰਾ ਤੌਰ ਤੇ ਬੁੱਧ, ਜੈਨ, ਸਿੱਖ, ਬੁੱਧ ਜੈਨ ਤਾਂ ਵੈਸੇ ਹੀ ਇਹਨਾਂ 'ਚ ਘੁਲ ਮਿਲ ਗਿਆ ਹੋਏ ਨੇ, ਸਿੱਖਾਂ ਨਾਲ ਇਹ ਡੀਲ ਕਰ ਰਹੇ ਨੇ। ਉਹਦੇ ਲਈ ਹਾਲ ਦੀ ਘੜੀ ਉਹਨਾਂ ਨੇ ਆਪਣੀ ਨੰਬਰ 2 ਟੀਮ ਕੇਜਰੀਵਾਲ ਵਾਲੀ ਛੱਡੀ ਹੋਈ ਹੈ। ਉਹ ਜਿਵੇਂ ਭਗਵੰਤ ਮਾਨ ਸਬਸਰਵੀਐਂਟ ਕਰ ਰਿਹਾ ਪੰਜਾਬ ਨੂੰ ਦਿੱਲੀ ਦੇ ਥੱਲੇ, ਔਰ ਬਾਕੀ UAPA ਦੂਸਰੇ ਕਾਨੂੰਨਾਂ ਰਾਹੀਂ ਕਿਵੇਂ ਸਿੱਖਾਂ ਦੀ ਆਵਾਜ਼ ਔਰ ਬਾਹਰ ਬੈਠੇ ਸਿੱਖਾਂ ਨੂੰ ਕਾਬੂ ਕਰਨ ਲਈ ਬੋਰਿਸ ਜੌਨਸਨ ਜਿਵੇਂ ਉਸ ਤੋਂ ਐਂਟੀ ਐਕਸਟ੍ਰੀਮਿਸਟ ਟਾਸਕ ਫੋਰਸ ਦਾ ਬਣਾਇਆ ਜਾਣਾ, ਔਰ ਇਸੇ ਤਰ੍ਹਾਂ ਕੈਨੇਡਾ ਦੇ ਉੱਤੇ ਬਰਾਬਰ ਬਣਾਇਆ ਹੋਇਆ ਦਬਾਅ। ਅਮਰੀਕਾ ਲਈ ਤਾਂ ਪਤਾ ਨਹੀਂ ਕੀ ਕਰ ਰਹੇ ਨੇ ਅੰਦਰ ਖਾਤੇ, ਉਹ ਵੀ ਕੁਛ ਨਾ ਕੁਛ ਸਾਹਮਣੇ ਆਏਗਾ ਕਿਉਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਕਾਫੀ ਭਾਰਤ ਪੱਖੀ ਰੁਝਾਨ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਗਤ ਹੈ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। UK ਅਤੇ ਜਨੇਵਾ ਤੋਂ ਬਾਅਦ
ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਇਟਲੀ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਬ੍ਰੇਸ਼ੀਆ ਦੇ ਬ੍ਰਿਕਸੀਆ ਫੋਰਮ ਵਿੱਚ 8 ਮਈ ਦਿਨ ਐਤਵਾਰ ਨੂੰ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 345 500 9516 ਜਾਂ +39 327 583 0424। 29 ਅਪ੍ਰੈਲ 1986 ਦੇ ਖਾਲਿਸਤਾਨ ਐਲਾਨਨਾਮਾ ਦਿਹਾੜੇ ਨੂੰ ਮੁੱਖ ਰੱਖਦਿਆਂ ਨਾਰਵਿਚ ਸਿਟੀ ਹਾਲ ਕਨੈਟਿਕਟ ਵਿਖੇ ਆਉਂਦੇ ਸ਼ੁੱਕਰਵਾਰ 29 ਅਪ੍ਰੈਲ 2022 ਨੂੰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵਿਸ਼ੇਸ਼ ਇਕੱਤਰਤਾ ਸੱਦੀ ਗਈ ਹੈ। ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਡੇ ਦੀ 36ਵੀਂ ਵਰ੍ਹੇਗੰਢ ਤੇ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚ ਰਹੇ ਹਨ। ਸਵਰਨਜੀਤ ਸਿੰਘ ਖਾਲਸਾ ਤੇ ਸਮੁੱਚੀ ਟੀਮ ਵੱਲੋਂ ਆਪ ਸਭ ਨੂੰ ਇਸ ਇਕੱਤਰਤਾ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਵਿੱਚ ਜਿਹੜੀ ਅੰਦਰੂਨੀ ਸਿਆਸੀ ਖਿੱਚ-ਤੂ ਜਿਹੜੀ ਹੈ ਚੱਲ ਰਹੀ ਹੈ ਔਰ ਦੁਸ਼ਮਣ ਤਾਕਤਾਂ ਨੇ ਇਸ ਦਾ ਫਾਇਦਾ ਚੱਕਦਿਆਂ ਕਰਾਚੀ ਯੂਨੀਵਰਸਿਟੀ ਦੇ ਬਾਹਰ ਇੱਕ ਖੁਦਕਸ਼ ਹਮਲੇ ਰਾਹੀਂ 3 ਚੀਨੀ ਪ੍ਰੋਫੈਸਰਸ ਅਤੇ ਇੱਕ ਪਾਕਿਸਤਾਨੀ ਨੂੰ ਮਾਰ ਮੁਕਾਇਆ। ਸੋ ਜ਼ਾਹਿਰ ਹੈ ਕਿ ਇਹ ਹਮਲਾ ਚੀਨ ਪਾਕਿਸਤਾਨ ਦੀ ਜਿਹੜੀ ਦੋਸਤੀ ਔਰ ਜਿਹੜੇ ਖਾਸ ਤੌਰ ਤੇ ਸੀਪੈਕ ਨੂੰ ਰੋਕਣ ਲਈ ਹੀ ਕੀਤਾ ਹੈ। ਸੋ ਕੀ ਪਾਕਿਸਤਾਨੀ ਕੌਮ ਪਾਕਿਸਤਾਨ ਨੂੰ ਦਰਪੇਸ਼ ਚੈਲੰਜਾਂ ਨੂੰ ਗੰਭੀਰਤਾ ਨਾਲ ਸਮਝ ਰਹੀ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪਿਛਲੇ ਕਈ ਦਿਨਾਂ ਤੋਂ ਹੀ ਮੈਂ ਬੜੀ ਉਪਰਾਮਤਾ ਨਾਲ, ਉਦਾਸੀ ਨਾਲ ਪਾਕਿਸਤਾਨ ਦੇ ਸਿਨੈਰੀਓ ਵੱਲ ਦੇਖ ਰਿਹਾ ਔਰ ਅਸੀਂ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਪਿਛਲੇ ਦਿਨਾਂ 'ਚ ਕਿਹਾ ਵੀ ਸੀ ਕਿ ਕਿਵੇਂ ਭਾਰਤ ਦੀਆਂ ਅੱਖਾਂ ਲੱਗੀਆਂ ਹੋਈਆਂ ਨੇ ਪਾਕਿਸਤਾਨ ਦੀਆਂ ਅੰਦਰੂਨੀ ਡਿਵੈਲਪਮੈਂਟਸ ਤੇ ਨਹੀਂ, ਉਹ ਕਿਸੇ ਸ਼ਰਾਰਤ ਕਰਨ ਦੀ ਰੌਂਚ ਵੀ ਲੱਗਦੇ ਨੇ। ਕਿਉਂਕਿ ਜਿਵੇਂ ਰਾਜਨਾਥ ਸਿੰਘ ਨੇ ਖੁੱਲ੍ਹ ਕੇ ਸਟੇਟਮੈਂਟ ਦਿੱਤੀ ਕਿ ਜੇ ਪਾਕਿਸਤਾਨ ਤੋਂ ਕੋਈ ਵੀ ਦਹਿਸ਼ਤਗਰਦ ਹਮਲਾ ਹੋਇਆ ਤੇ ਅਸੀਂ ਉਹਨਾਂ ਦੇ ਉੱਤੇ ਜਿਹੜਾ ਜਵਾਬੀ ਕਾਰਵਾਈ ਕਰਾਂਗੇ ਉੱਥੇ ਜਾ ਕੇ। ਤੇ ਮੈਨੂੰ ਇਹ ਲੱਗਾ ਕਿ ਵੀ ਇਹ ਇੱਕ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ। ਮੋਦੀ ਦੇ ਸਾਂਬਾ ਫੇਰੀ ਤੋਂ ਪਹਿਲਾਂ ਵੀ ਇੱਕ ਇਸ ਕਿਸਮ ਦਾ ਸਟੇਜਡ ਐਨਕਾਊਂਟਰ ਕਰਾਇਆ ਗਿਆ ਜਿਹਦੇ 'ਚ ਇਹ ਸੀ ਜੀ ਕਿ 2 ਸੁਸਾਈਡਲ ਜਿਹੜੇ ਉਹਨੇ ਮਿਸ਼ਨ ਸੀ ਪਾਕਿਸਤਾਨ ਤੋਂ ਆਏ, ਕਿਉਂਕਿ ਇੱਥੇ ਉਹਨਾਂ ਦਾ ਕੋਈ ਰਿਕਾਰਡ ਨਹੀਂ ਮਿਲਦਾ। ਹਾਲਾਂ ਅਸੀਂ ਜਿਵੇਂ ਬੜਾ ਇਸ ਤੋਂ ਕੌਸ਼ੀਅਸਲੀ ਵੀ ਔਰ ਇਸ ਨੂੰ ਸਮਝਦੇ ਹਾਂ ਕਿ ਭਾਈ ਪਾਕਿਸਤਾਨ ਨੇ ਅੰਦਰੂਨੀ ਤੌਰ ਤੇ ਕੀ ਤਬਦੀਲੀ ਕਰਨੀ ਹੈ, ਕਿਹਨੂੰ ਬਣਾਉਣਾ ਹੈ, ਕਿਹਨੂੰ ਚੁਣਨਾ ਹੈ, ਕਿਹਨੂੰ ਹਟਾਉਣਾ ਹੈ, ਇਸ ਦੇ ਉੱਤੇ ਅਸੀਂ ਕਮੈਂਟ ਨਹੀਂ ਕਰਦੇ। ਵੈਸੇ ਵੀ ਅਸੀਂ ਸਮਝਦੇ ਹਾਂ ਵੀ ਅਸੀਂ ਪਾਕਿਸਤਾਨ ਦੇ ਆਵਾਮ ਔਰ ਪਾਕਿਸਤਾਨ ਦੀ ਸਟੇਟ ਉਸ ਨਾਲ ਸਾਡਾ ਜਿਹੜਾ ਪਿਆਰ ਹੈ ਜਾਂ ਉਹਨਾਂ ਦੀ ਅਸੀਂ ਸਲਾਮਤੀ ਚਾਹੁੰਦੇ। ਅੱਛਾ, ਲੇਕਿਨ ਇਹ ਫਿਕਰ ਸੀ ਔਰ ਮੈਨੂੰ ਲੱਗ ਰਿਹਾ ਸੀ ਕਿ ਵੀ ਕੁਛ ਨਾ ਕੁਛ ਇਹ ਸਾਰੇ 'ਚ ਜਦੋਂ ਕਿ ਸੁਸਾਇਟੀ ਬੜੀ ਬੁਰੀ ਤਰ੍ਹਾਂ ਵੰਡੀ ਹੋਈ ਹੈ, ਪਾਰਟੀ ਲਾਈਨ ਅਨਸਰਟਨਟੀ ਹੈ, ਫੈਡਰਲ ਗਵਰਨਮੈਂਟ ਬਣ ਗਈ, ਜਿਹੜੇ 4-5 ਸੂਬੇ ਨੇ ਉਹਨਾਂ ਦੇ ਵਿੱਚ ਕੀ ਚੱਲ ਰਿਹਾ, ਪੰਜਾਬ ਦੇ ਵਿੱਚ ਟੋਟਲ ਅਨਸਰਟਨਟੀ ਕਿ ਕੁਛ ਨਾ ਕੁਛ ਜਿਹੜਾ ਹੈ ਇਹ ਸ਼ਰਾਰਤ ਹੋਏਗੀ। ਹਾਲਾਂ ਇੱਕ ਪਾਰਟ ਜਿਹਨੂੰ ਅਸੀਂ ਡਿਸਕਸ ਨਹੀਂ ਕੀਤਾ ਇਹ ਸਾਰੇ ਪੀਰੀਅਡ ਦੇ ਵਿੱਚ ਅਫਗਾਨਿਸਤਾਨ ਵਾਲੇ ਪਾਸਿਓਂ ਔਰ ਖਾਸ ਤੌਰ ਤੇ ਵਜ਼ੀਰਿਸਤਾਨ ਔਰ ਦੂਸਰੇ 'ਚ ਪਾਕਿਸਤਾਨੀ ਫੌਜੀਆਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਔਰ ਉਹੀ ਤਾਲਿਬਾਨ ਹਕੂਮਤ ਜਿਹੜੀ ਹੈ ਜਿਹੜੀ ਖੁਦ ਵੀ ਅਜੇ ਸੈਟਲ ਨਹੀਂ ਹੋਈ ਵਿਦਨ ਕੰਟਰੀ, ਉਹ ਸ਼ੀਆ ਮਸੀਤਾਂ ਦੇ ਉੱਤੇ ਔਰ ਦੂਸਰਿਆਂ ਦੇ ਤਾਂ ਅਟੈਕ ਹੋਏ ਹੋਏ। ਪਿਛਲੇ ਦਿਨਾਂ 'ਚ ਹੀ ਸੀ ਕਿ ਕਿਵੇਂ ਅਫਗਾਨਿਸਤਾਨ ਮਿਲੀਟੈਂਟ ਸਟ੍ਰਾਈਕ ਪਾਕ ਆਰਮੀ ਪੋਸਟ ਕਿਲ 3 ਸੋਲਜਰਸ। ਅੱਜ ਮੈਂ ਕੋਈ ਹੋਰ ਰਿਪੋਰਟ ਦੇਖ ਰਿਹਾ ਸੀ ਕਿ 100 ਤੋਂ ਜ਼ਿਆਦਾ ਪਾਕਿਸਤਾਨੀ ਫੌਜੀ 15 ਅਗਸਤ ਤੋਂ ਬਾਅਦ ਜਦੋਂ ਦਾ ਉੱਥੇ ਤਾਲਿਬਾਨ ਨੇ ਟੇਕ ਓਵਰ ਕੀਤਾ ਉਹ ਜਿਹੜਾ ਵੈਸਟਰਨ ਬਾਰਡਰ ਹੈ ਪਾਕਿਸਤਾਨ ਦਾ ਉਸ ਦੇ ਵਿੱਚ ਮਾਰੇ ਜਾ ਰਹੇ ਨੇ। ਹਾਲਾਂਕਿ ਇਹਨੂੰ ਬਹੁਤਾ ਹਾਈਲਾਈਟ ਨਹੀਂ ਕੀਤਾ ਜਾਂਦਾ, ਅੰਦਰੂਨੀ ਡਿਪਲੋਮੇਸੀ ਦੇ ਉੱਤੇ ਜ਼ੋਰ ਹੋਏਗਾ, ਪਰ ਇਹ ਤਾਂ ਆਲਰੇਡੀ ਚੱਲ ਹੀ ਰਿਹਾ ਸੀ ਔਰ ਅਚਾਨਕ ਜਿਹੜੀ
खबर ने अज इस होर भी हर एक नूं फिक्रमंद भी किया है और ज़ाहिर है भी कंडेमनेबल इंसीडेंट है। जी कराची यूनिवर्सिटी के बाहर उन्हां दी एक इंस्टीट्यूट है जिसनूं कन्फ्यूशियस इंस्टीट्यूट कहंदे ने। ज़ाहिर है कन्फ्यूशियस बहुत वड्डा चाइनीज़ थिंकर होया है और जे कन्फ्यूशियस दियां तुसीं देखो कोट्स जिहड़ियां बेशक नेटिव चाइनीज़ होणगियां मैंडरीन बाद च आईयां बाहर तो बहुत वार मैनू भी पढ़दियां लगदा हुंदा है कि भी असीं सुकरात जां प्लेटो अफलातून इन्हां दा अरिस्टोटल इन्हां दा जिक्र करदे हैं पर कन्फ्यूशियस उसे ही टाइम फ्रेम च है उस तो थोड़ा पहला बेशक वो मच मोर वाइजर है कई मामलों और ज़ाहिर है कि इस दे उत्ते इंटरस्ट भी है दुनिया का और कराची यूनिवर्सिटी दे विच ये जिहड़ी कन्फ्यूशियस इंस्टीट्यूट है इस दे विच चाइनीज़ प्रोफैसर जां उन्हां दी जिहड़ी भी अकैडमी विद इन यूनिवर्सिटी कैंपस होएगी उस दे विच ये जिहड़े ने एक वैन जिस दे विच वो होस्टल तो यूनिवर्सिटी जा रहे सी वैन उसनूं एक जो हुण तक डिटेल सामने आई है कि एक खुदकश बॉम्बर जिहदे बारे जिहड़ी बलोचिस्तान लिबरेशन आर्मी ने उसकी जिम्मेवारी लई है कि एक खातून सी औरत सी उसने उसनूं उड़ाया और उस दे विच 3 चाइनीज़ जिन्हां च मोस्टली मेरा ख्याल है एक तां चाइनीज़ जिहड़े ने उन्हां दा डीन ही है और फैकल्टी मैंबर भी उन्हां दे वो 3 चाइनीज़ मारे गए उन्हां दे नाम ने उन्हां च कन्फ्यूशियस इंस्टीट्यूट के डायरैक्टर ने हुआंग गिपेंग और डिंग मुपेंग एंड चैन साई और जिहड़ा चौथा विक्टम जिहदी डेथ हुई वो पाकिस्तानी मूल दे मिस्टर खालिद के उन्हां दी डेथ हुई। हुण ये जिहड़े ने क्योंकि जिहड़ी ब्रीफिंग आई है कि जिहड़े 2 जख्मी भी ने उन्हां दे विच एक वैंग क्विंगबिंग ये चाइनीज़ फैकल्टी मैंबर ने और हामिद और उन्हां दे 1-2 स्टूडेंट्स ने जिहड़ी टीचर मारी गई एक 24-25 साल की उसकी तारीफ की है कि भाई किवें अजे उन्हें ज्वाइन ही किया सी और ये जिहड़ा डायरैक्टर भी है उन्हें भी रीसेंटली ज्वाइन किया सी। बाकी तो कंडैमनेशन जिवें एज सच हुंदी है पाकिस्तान के प्राइम मिनिस्टर शहबाज शरीफ ने भी इसनूं कॉवर्डली एक्ट किया है पाकिस्तान के फॉरेन ऑफिस ने भी उस दे उत्ते जिहड़ा है उसकी नखेदी की है और ये सिंध दे क्योंकि कराची सिंध दे विच है सिंध का चीफ मिनिस्टर जिहड़ा है वो चाइनीज़ कौंसलेट नूं जाके मिले है और अफसोस का इजहार किया और ये दावे किए ने कि जी असीं जिहड़ा है वो दोषियों नूं जो साजिश है वो पिछे उसनूं असीं करांगे साजिश वाली तो मर गई नाल ही जे वो वाकई ही इन्हां दा है पर हुण इस गल का ध्यान रहे कि जे बलोचिस्तान लिबरेशन आर्मी इसकी जिम्मेवारी लैंदी है इनू तो फाइनैंस या खड़ा ही इंडियन इंटैलीजेंस रॉ ने किया है और बहुतियां नूं भुल जांदा और असीं पाकिस्तान बारे उन्हां दी खास तौर ते फॉरेन पॉलिसी बारे हमेशा ही सवाल चुकते रहे और असीं कहंदे रहे भी तुहाडे च इन्नी हिम्मत नहीं हुंदी कि भी तुसीं सिखां दे मुद्दे ते हालांकि सिख तुहाडे शहरी ने पाकिस्तान च भी हज़ारां सिख रहिंदे ने ह्यूमन राइट्स इशू के उत्ते सिखां दे जां दूजे इंटरनेशनल प्लेटफॉर्म ते करो तो उन्हां दा प्राइम मिनिस्टर मोदी तो लाल किले तो खड़ा होके उन्हें अपने जिहड़ा आज़ादी दिन दे संबोधन दे विच बलोचिस्तानियां दी हमायत कीती सी बलोचां दी गिलगित बाल्टिस्तान दी और बलोच भाई ह्यूमन राइट्स ये वो और ये जिहड़ी बलोचिस्तान लिबरेशन आर्मी है हुण ये सारा कुलभूषण यादव जिहड़ा एक वड्डी कैच है पाकिस्तान दे ईवन उहदे मुद्दे नूं भी इंटरनेशनली कदे उस लैवल दे उत्ते एक्सपोज नहीं किया गया कि ये सारे कर की रहे सी उत्थे की कर रहे सी इन्हें सेफ हाउस लिया हुए बनाए हुए और बलोचिस्तान लिबरेशन आर्मी फंडिड सपोर्टेड और हर तरह नालों इंडियन इंटैलीजेंस राह दा विंग है और इंटरनेशनली दूसरियां पावर्स भी जिन्हां दा किते ना किते इंटरस्ट बलोचिस्तान नूं सैपरेट करने पाकिस्तान नालों तोड़ना और बलोचिस्तान अपने आप दे विच तां उन्हां दा एक वड्डा हिस्सा डेजर्ट है उन्हां दे लई कोई ईडा नहीं रखता कि भी उन्होंने क्यों पर बलूचिस्तान इसलिए इंपॉर्टेंट हो गया गवादर पोर्ट और चाइना पाकिस्तान इकोनॉमिकल कॉरीडोर सी पैक जिन्होंने कहा जाता है हुण सी पैक प्रोजेक्ट चाइना पाकिस्तान $70 बिलियन प्लस दी इन्वेस्टमेंट और जिहड़ा चाइना दा वन बेल्ट वन रोड इनिशिएटिव है उस दे विच जिहड़ा मेन लिंक इत्थों तो शुरू हुंदी है गल और ग्वादर पोर्ट जिन्होंने डिवेलप किया और यही कारण है कि इस तो पहला भी
ਇੱਕ ਅਟੈਕ ਜਿਹੜਾ ਉਹ ਵੀ ਇੱਕ ਬੱਸ ਦੇ ਉੱਤੇ ਕੀਤਾ ਗਿਆ ਸੀ, ਕੁਝ ਚੀਨੇ ਸ਼ਹਿਰੀ ਉਹਦੇ ਚ ਮਾਰੇ ਗਏ ਸੀ। ਉਹ ਤਾਂ ਕੋਈ ਜਿਹੜੀ ਹੈ ਡਿਵਾਈਸ ਵਗੈਰਾ ਨਾਲ ਸੀ, ਲੇਕਿਨ ਇਹ ਤਾਂ ਹੁਣ ਸਿੱਧੇ ਤੌਰ ਦੇ ਉੱਤੇ। ਔਰ ਜੇ ਯੂਨੀਵਰਸਿਟੀ ਦੇ ਇਸ ਹਾਲਾਂ ਇਹ ਨਹੀਂ ਹੈ ਕਿ ਵੀ ਉਹ ਕੋਈ ਅਨਪ੍ਰੋਟੈਕਟਡ ਜਾ ਰਹੇ ਸੀ। ਪਾਕਿਸਤਾਨ ਰੇਂਜਰਸ ਦੀ ਗੱਡੀ ਜਿਹੜੀ ਹੈ ਉਹਨਾਂ ਨੂੰ ਅਕੰਪਨੀ ਕਰ ਉਹਦੇ ਪਿੱਛੇ ਸੀ, ਅੱਗੇ ਸੀ। ਪਰ ਜਦੋਂ ਹੁਣ ਇੱਥੇ ਵੀ ਜਦੋਂ ਸਿਕਿਉਰਿਟੀ ਜ਼ੋਨ ਬਣਾਏ ਜਾਂਦੇ ਨੇ ਜਾਂ ਕਿਸੇ ਦੀ ਵੀ ਸਿਕਿਉਰਿਟੀ ਦਾ ਧਿਆਨ ਰੱਖਿਆ ਜਾਂਦਾ, ਰਿੰਗਸ ਉਹਦਾ ਜਦੋਂ ਕਹਿੰਦੇ ਜੀ ਸਿਕਿਉਰਿਟੀ, ਉਹਦੀ ਰਿੰਗ ਹੁੰਦੀ ਹੈ, ਇੱਕ ਰਿੰਗ, ਦੋ ਰਿੰਗ, ਕਿ ਵੀ ਜਿਹੜਾ ਆਉਣ ਵਾਲਾ ਹੈ ਉਹ ਉਹਦੇ ਚ ਐਂਟਰ ਨਾ ਕਰ ਸਕੇ, ਤੇ ਜੇ ਐਂਟਰ ਕਰ ਗਿਆ ਤੇ ਐਸਕੇਪ ਨਾ ਕਰ ਸਕੇ। ਸਾਰੇ ਸਿਕਿਉਰਿਟੀ ਲਾਈਨ ਤਾਂ ਇਹੀ ਹੁੰਦੀ। ਪਰ ਜਿਹੜਾ ਮਰਨ ਦੇ ਉੱਤੇ ਆ ਗਿਆ, ਖੁਦਕੁਸ਼ ਦੇ ਸਾਹਮਣੇ ਤਾਂ ਕੋਈ ਸਿਕਿਉਰਿਟੀ ਨਹੀਂ ਹੁੰਦੀ। ਉਹ ਇੱਕ ਵਾਰੀ ਭਾਵੇਂ ਜ਼ੋਰ ਧੱਕਾ ਦੇ ਕੇ ਆ ਕੇ ਵਿੱਚ ਵੜ ਜਾਏ, ਜਿਵੇਂ ਬਹੁਤ ਸਾਰੇ ਟਰੱਕ ਜਾਂ ਦੂਜੇ ਜਿਹੜੇ ਨੇ ਜਿਨ੍ਹਾਂ ਨੇ ਜਿਹੜੇ ਫੋਰਸ ਕਰਦੇ ਨੇ, ਕਿਉਂਕਿ ਉਹਨਾਂ ਨੇ ਮਰਨਾ ਮਿੱਥਿਆ ਹੁੰਦਾ। ਇਸੇ ਤਰ੍ਹਾਂ ਹੁਣ ਇਹ ਜਿਹੜੀ ਬੀਬੀ ਬਾਰੇ ਆਂਦਾ ਕਿ ਖੁਦਕੁਸ਼ ਹਮਲਾਵਰ ਹੈ, ਹੁਣ ਕਰਾਚੀ ਯੂਨੀਵਰਸਿਟੀ ਵੱਡੀਆਂ ਯੂਨੀਵਰਸਿਟੀ ਚੋਂ ਹੈ, ਬਹੁਤ ਸਾਰੇ ਹਜ਼ਾਰਾਂ ਉਹਨਾਂ ਦੀਆਂ ਜਿਹੜੀਆਂ ਫੀਮੇਲ ਸਟੂਡੈਂਟਸ ਨੇ ਉਹ ਬੁਰਕਾ ਕਲੈਡ ਵੀ ਨੇ। ਹੁਣ ਇਹਦੇ ਬਾਰੇ ਆਂਦਾ ਵੀ ਇਹਦੇ ਬੁਰਕਾ ਪਾਇਆ ਹੋਇਆ ਸੀ, ਔਰ ਜ਼ਾਹਰ ਹੈ ਕਿ ਵੀ ਐਜ਼ ਏ ਸਟੂਡੈਂਟ ਜਾਂ ਦੂਜੀ ਜਦੋਂ ਸਾਹਮਣੇ ਆਈ ਹੋਏਗੀ ਜਾਂ ਦੂਜੀ, ਔਰ ਉਹਨੇ ਜਿਹੜੀ ਸਾਰੀ ਆਪਣੇ ਨਾਲ ਬੰਨਿਆ ਹੋਏਗਾ ਜੋ ਵੀ ਉਹਨਾਂ ਦਾ ਪੇਟੀ 'ਚ ਹੁੰਦਾ ਹੈ ਇਸ ਕਿਸਮ ਦਾ, ਔਰ ਉਹ ਡਾਇਨਾਮਾਈਟ ਹੁੰਦਾ ਹੈ ਮੋਸਟਲੀ, ਜਾਂ ਆਰਡੀਐਕਸ ਹੁੰਦਾ। ਆਰਡੀਐਕਸ ਹੋਏਗਾ ਜਿਹਨੇ ਵੈਨ ਦਾ ਇੰਨਾ ਨੁਕਸਾਨ ਕੀਤਾ, ਮਾੜਾ ਮੋਟਾ ਤਾਂ ਨਹੀਂ ਕੋਈ ਹੁੰਦਾ, ਤੇ ਉਹਨੇ ਉਡਾ ਦਿੱਤਾ। ਹੁਣ ਇਹ ਜਿਹੜਾ ਬੇਸ਼ੱਕ ਫਿਕਰਮੰਦੀ ਦਾ ਇਜ਼ਹਾਰ, ਔਰ ਅੱਜ ਉਹਨਾਂ ਦੇ ਬਹੁਤੇ ਜਿਹੜੇ ਟੀਵੀ ਸ਼ੋਅ ਨੇ ਉਹ ਵੀ ਇਸ ਦੀ ਗੱਲ ਕਰ ਰਹੇ ਨੇ, ਪਰ ਮੈਂ ਇਹ ਸਮਝਦਾ ਹਾਂ ਕਿ ਵੀ ਇਸ ਵੇਲੇ ਔਰ ਇੱਕ ਪਾਕਿਸਤਾਨ ਦਾ ਖੈਰਖਵਾਹ ਦੋਸਤ ਹੋਣ ਦੇ ਨਾਤੇ ਮੈਨੂੰ ਅਫਸੋਸ ਹੋ ਰਿਹਾ ਜਦੋਂ ਮੈਂ ਪਾਕਿਸਤਾਨ 'ਚ ਦੇਖਦਾ ਹਾਂ ਕਿ ਬਈ ਕੀ ਚੱਲ ਰਿਹਾ ਹੈ। ਹਰ ਇੰਸਟੀਟਿਊਸ਼ਨ ਇਸ ਵੇਲੇ ਨਿਸ਼ਾਨੇ ਤੇ ਹੈ, ਔਰ ਸਭ ਤੋਂ ਵੱਡੇ ਦੁੱਖ ਦੀ ਗੱਲ ਪਾਕਿਸਤਾਨੀ ਫੌਜ ਪਿਛਲੇ ਦਿਨਾਂ 'ਚ ਜਦੋਂ ਇਮਰਾਨ ਖਾਨ ਸਾਹਿਬ ਨੇ ਜਿਹੜਾ ਹੈ ਉਹ ਰਿਜ਼ਾਈਨ ਕੀਤਾ ਜਾਂ ਜੋ ਵੀ ਸਿਚੁਏਸ਼ਨਸ ਬਣੀਆਂ, ਉਸ ਤੋਂ ਬਾਅਦ ਇੱਕਦਮ ਸੋਸ਼ਲ ਮੀਡੀਆ ਦੇ ਉੱਤੇ ਜਿਨ੍ਹਾਂ 'ਚ ਸ਼ਾਇਦ ਬਹੁਤ ਸਾਰੇ ਜਿਹੜੇ ਪੋਸਟਸ ਨੇ ਉਹ ਜਾਲੀ ਆਈਡੀਜ਼ ਦੇ ਥੱਲੇ ਭਾਰਤ 'ਚੋਂ ਹੀ ਹੋਣਗੀਆਂ, ਪਾਕਿਸਤਾਨ ਦੀ ਆਰਮੀ ਨੂੰ, ਜਨਰਲ ਬਾਜਵਾ ਨੂੰ, ਦੂਸਰਿਆਂ ਨੂੰ ਬਹੁਤ ਨੈਗੇਟ ਕਰਨ ਦੀ ਕੋਸ਼ਿਸ਼ ਰਹੀ। ਔਰ ਉਦੋਂ ਵੀ ਮੇਰੇ ਜਿਹੜੇ ਥੋੜੇ ਬਹੁਤ ਵੈਲ ਵਿਸ਼ਰ 1-to-1 ਗੱਲਬਾਤ ਵਾਲੇ ਵੀ ਨੇ, ਮੈਂ ਉਹਨਾਂ ਨੂੰ ਇਹੀ ਕਿਹਾ ਸੀ ਕਿ ਵੀ ਇਹ ਠੀਕ ਨਹੀਂ ਹੈ। ਅੱਪਰ ਲੈਵਲ ਤੇ ਕੀ ਹੁੰਦਾ ਹੈ, ਬੰਦ ਕਮਰੇ 'ਚ ਕਿਹਨੇ ਕਿਹਨੂੰ ਕੀ ਕਿਹਾ, ਪਰ ਤੁਹਾਡੀ ਇੱਕੋ ਇੱਕ ਜਿਹੜੀ ਇੰਸਟੀਟਿਊਸ਼ਨ ਫੌਜ ਹੈ ਜਿਹਨੇ ਮੁਲਕ ਨੂੰ ਵੀ ਇਕੱਠਾ ਰੱਖਿਆ ਹੋਇਆ ਹੈ, ਜਿਨ੍ਹਾਂ ਨੇ ਬਾਰੂਨੀ ਦੁਸ਼ਮਣ ਦੇ ਨਾਲ ਵੀ ਲੜੇ ਨੇ, ਅੰਦਰੂਨੀ ਦਹਿਸ਼ਤਗਰਦੀ ਵੀ। ਇੱਕ ਸਟੇਜ ਤੇ ਪਾਕਿਸਤਾਨ ਦਾ ਕੋਈ ਵੱਡਾ ਸ਼ਹਿਰ ਮਹਿਫੂਜ਼ ਨਹੀਂ ਸੀ ਸਣੇ ਲਾਹੌਰ ਦੇ, ਜਿੱਥੇ ਜਦੋਂ ਮਰਜ਼ੀ ਐਟ ਵਿਲ ਇੰਡੀਅਨ ਇੰਟੈਲੀਜੈਂਸ ਜਿਹੜੀ ਹੈ ਬੰਬ ਕਰਵਾ ਦਿੰਦੀ ਸੀ, ਉਹ ਬੰਬ ਧਮਾਕੇ ਔਰ ਦੂਜੇ ਤੀਜੇ, ਕਿ ਭਾਈ ਘੱਟੋ ਘੱਟ ਸਾਰੇ ਨੂੰ ਜੋ ਵੀ ਹੈ ਅੰਦਰ ਬੈਠ ਕੇ ਇਸ ਨੂੰ ਨਜਿੱਠੋ। ਸਾਰੇ ਲੋਕ ਇਸ ਵੇਲੇ ਤਾਂ ਐ ਇੱਕ ਦੂਸਰੇ ਜਾਂ ਪੂਰੇ ਸਿਆਸੀ ਧਿਰਾਂ ਐਵੇਂ ਕਰ ਰਹੀਆਂ ਨੇ ਜਿਵੇਂ ਉਹ ਦੁਸ਼ਮਣ ਦੇ ਨਾਲ ਲੜ ਰਹੀਆਂ ਹੋਣ, ਤੇ ਦੁਸ਼ਮਣ ਬਾਹਰ ਬੈਠਾ ਦੇਖ ਰਿਹਾ ਵੀ ਉਹਨੇ ਤੁਹਾਡਾ ਕਿਹੜਾ ਜਿਹੜਾ ਮਾਰਮਕ ਥਾਂ ਹੈ, ਕਿਹੜੀ ਤੁਹਾਡੀ ਕਮਜ਼ੋਰ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਭਾਈ ਸੌਫਟ ਟਾਰਗੇਟ ਉਹਨਾਂ ਨੇ ਲੱਭਿਆ। ਹੁਣ ਇਹ ਤਾਂ ਨਹੀਂ ਹੈ ਕਿ ਵੀ ਯੂਨੀਵਰਸਿਟੀਆਂ ਦੇ ਬਾਹਰ ਜਿੱਥੇ ਹਜ਼ਾਰਾਂ ਸਟੂਡੈਂਟ ਨੇ ਤੁਸੀਂ ਇਹ ਕਹੀ ਜਾਓ ਜੀ ਸੁਰੱਖਿਆ, ਕਿੰਨੀ ਸਿਕਿਉਰਿਟੀ ਤੁਸੀਂ ਦਿਓਗੇ? ਫਿਰ ਉਹਦੇ ਅਗੇਂਸਟ ਸਿਕਿਉਰਿਟੀ ਜਿਹੜਾ ਮਰਨ ਲਈ ਆ ਗਿਆ ਉਹਦੇ ਲਈ ਤਾਂ ਕੋਈ ਨਹੀਂ ਹੈ। ਸੋ ਜੇ ਤਾਂ ਇਹ ਸਾਰੇ ਨੂੰ ਕੌਮ ਨੇ ਨਾ ਸੀਰੀਅਸਲੀ ਸਮਝਿਆ, ਜਿਹੜਾ ਮੈਨੂੰ ਲੱਗਦਾ ਹੈ ਕਿ ਜਿਸ ਕਿਸਮ ਦੇ ਹਾਲਾਤ ਉਹ ਟਕਰਾਅ ਵੱਲ ਜਾ ਰਹੇ ਨੇ, ਤੇ ਫਿਰ ਜਿਵੇਂ ਇੰਡੀਆ ਦੇ ਡਿਜ਼ਾਈਨ ਨੇ, ਇਹ ਕੋਈ ਹੈਰਾਨੀ ਨਹੀਂ ਹੋਏਗੀ ਕਿ ਕਿਸੇ ਵੇਲੇ ਵੀ ਈਵਨ ਪਾਕਿਸਤਾਨ ਦੀ ਜਿਹੜੀ ਸੋਵਰਨਿਟੀ ਆ ਉਹਨੂੰ ਇੰਡੀਆ ਵਾਇਲੇਟ ਕਰੇਗਾ। ਐਵੇਂ ਨਹੀਂ ਅੱਖਾਂ ਬੰਦ ਕਰਕੇ ਉਹ ਰਸ਼ੀਆ ਨੂੰ ਜਸਟੀਫਾਈ ਕਰ ਰਿਹਾ ਕਿ ਜੀ ਉਹ ਬੋਲ ਹੀ ਨਹੀਂ ਰਿਹਾ ਕਿ ਵੀ ਉਹਨਾਂ ਨੇ। ਔਰ ਹੈਰਾਨੀ ਮੈਨੂੰ ਹੁੰਦੀ ਹੈ ਵੀ ਇਸ ਸਾਰੇ ਨੂੰ ਕਿਉਂ ਨਹੀਂ ਇੱਕ ਵੱਡਾ ਹਿੱਸਾ ਜਿਹਨਾਂ ਸਿਆਣੇ ਬਿਆਣੇ ਲੋਕ ਉਹ ਵੀ ਧਿਰ ਬਣੇ ਹੋਏ ਨੇ। ਹਾਲਾਂਕਿ ਸਾਡਾ ਵੀ ਇੰਡੀਵਿਜੂਅਲ ਓਪੀਨੀਅਨ ਹੈ ਕੁਝ ਚੀਜ਼ਾਂ ਸਾਨੂੰ ਵੀ, ਪਰ ਹਰ ਸੱਚ ਤਾਂ ਬੋਲਣ ਲਈ ਨਹੀਂ ਹੁੰਦਾ। ਕੁਝ ਚੀਜ਼ਾਂ ਹੁੰਦੀਆਂ ਨੇ ਜਿੱਥੇ ਤੁਸੀਂ ਵੱਡੇ ਕੌਮੀ ਇੰਟਰਸਟ ਦੇਖਦੇ ਹੋ, ਕੌਮੀ ਸਲਾਮਤੀ ਦੇਖਦੇ ਹੋ, ਤੇ ਤੁਸੀਂ ਕਹਿੰਦੇ ਹੋ ਕਿ ਨਹੀਂ ਇੱਥੇ ਸੱਚ ਬੋਲਣ ਵਾਲਾ ਨਹੀਂ ਹੈ, ਇੱਥੇ ਇੱਕ ਚੁੱਪ 100 ਸੁੱਖ ਹੈ, ਕਿਉਂਕਿ ਇਹ ਸਾਡੀ ਹੋਂਦ ਔਰ ਸਾਡੇ ਮੁਲਕ ਦੀ ਸਲਾਮਤੀ ਨਾਲ ਜੁੜਿਆ ਹੋਇਆ ਪਾਰਟ ਹੈ। ਸੋ ਅਸੀਂ ਤਾਂ ਜਿਹੜਾ ਮਸ਼ਵਰਾ ਹੀ ਦੇ ਸਕਦੇ ਹਾਂ, ਔਰ ਕੌਣ ਸਾਡਾ ਬਾਇਰ ਹੈ ਇਹ ਤਾਂ ਹੁਣ ਕੀ ਹੈ, ਕਿਉਂਕਿ ਸਾਡੇ ਕੋਲ ਕੋਈ ਹੋਰ ਤਾਂ ਤਰੀਕਾ ਨਹੀਂ ਹੈ। ਹਾਂ, ਦੁੱਖ ਮੈਨੂੰ ਜ਼ਰੂਰ ਹੋ ਰਿਹਾ ਹੈ ਵੀ ਜਿਸ
डायरैक्शन 'ਚ ਇਸ ਵੇਲੇ ਪਾਕਿਸਤਾਨ ਜਾ ਰਿਹਾ। ਇਕਨੋਮਿਕਲੀ ਵੀ ਹਾਲਤ ਬਹੁਤੀ ਠੀਕ ਨਹੀਂ ਹੈ। IMF ਦੇ ਨਾਲ ਗੱਲਬਾਤ ਉਹਨਾਂ ਦੀ ਦੁਬਾਰਾ ਜਿਹੜੀ ਨਵੀਂ ਹਕੂਮਤ ਆਈ ਸ਼ੁਰੂ ਕੀਤੀ ਹੈ ਔਰ ਉਹਨਾਂ ਨੇ ਜਿਹੜੀਆਂ ਸਬਸਿਡੀਜ਼ ਵਗੈਰਾ ਕੋਈ ਆਇਲ ਤੇ ਡੀਜ਼ਲ ਤੇ ਸੀ ਉਹਨਾਂ ਨੇ ਕਿਹਾ ਇਹ ਖਤਮ ਕਰੋ। $1 ਬਿਲੀਅਨ ਉਹਨਾਂ ਨੇ ਦੇਣਾ ਔਰ ਉਹ ਸ਼ਰਤਾਂ ਉਹ ਰੱਖ ਰਹੇ ਨੇ ਔਰ ਇਹ ਹੈ ਕਿ ਜੀ ਜਿਹੜਾ ਬਜਟ ਪੇਸ਼ ਕਰੋ ਔਰ ਉਹਦੇ 'ਚ ਉਹਨਾਂ ਨੂੰ ਦਿਖਾ ਕੇ ਕਰੋ। ਸੋ ਕੁੱਲ ਮਿਲਾ ਕੇ ਇੱਕ ਪਾਸੇ ਵੈਸੇ ਹੀ ਇਕਨੋਮਿਕਲ ਕ੍ਰਾਈਸਿਸ ਜਿਹੜਾ ਇਸ ਹੱਦ ਤੱਕ ਹੈ, ਜੇ ਅਸੀਂ ਸ੍ਰੀਲੰਕਾ ਦੇ ਹਵਾਲੇ ਨਾਲ ਦੇਖੀਏ ਤੇ ਉੱਥੇ ਕੀ ਚੱਲ ਰਿਹਾ ਤੇ ਜੇ ਪਾਕਿਸਤਾਨ ਜਿਹੜਾ ਆਲਰੇਡੀ ਉਸ ਕ੍ਰਾਈਸਿਸ ਦੇ ਵਿੱਚ ਹੈ ਔਰ ਜੇ ਹੁਣ ਇਹ ਸਿਆਸੀ ਆਪਸੀ ਜਿਹੜੀ ਖਿੱਚਤੂ ਸ਼ੁਰੂ ਹੋਈ ਹੈ ਉਹਦੇ ਨਾਲ ਲਿਆ ਕੇ ਦੁਸ਼ਮਣ ਤਾਂ ਉਦੋਂ ਹੀ ਵਾਰ ਕਰੇਗਾ ਜਦੋਂ ਉਹਨੂੰ ਲੱਗਦਾ ਕਿ ਭਾਈ ਉਹ ਵੱਧ ਤੋਂ ਵੱਧ ਨੁਕਸਾਨ ਕਰ ਸਕਦਾ ਹੈ। ਉਹਨਾਂ ਨੇ ਲਿਆ ਕੇ ਦਹਿਸ਼ਤਗਰਦੀ ਫਿਰ ਪਾਕਿਸਤਾਨ 'ਚ ਵਾੜੀ ਔਰ ਇਹ ਜਿਹੜਾ ਅਟੈਕ ਕਰਾਚੀ ਔਰ ਚਾਈਨਾ ਦੇ ਇਕੱਲਾ ਇਹ ਨਹੀਂ ਹੈ ਕਿ 2 ਜਾਂ 3 ਪ੍ਰੋਫੈਸਰਾਂ ਦੇ ਉੱਤੇ ਅਟੈਕ ਹੈ। ਇਹ ਇਨਫੈਕਟ ਚਾਈਨਾ ਪਾਕਿਸਤਾਨ ਦੀਆਂ ਸਾਂਝਾਂ ਦੇ ਉੱਤੇ ਹੈ ਔਰ ਸਭ ਤੋਂ ਵੱਡਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਨੂੰ ਨਾ ਬਣਨ ਦੇਣ ਦੇ ਉੱਤੇ ਉਹਦੇ 'ਚ ਰੁਕਾਵਟ ਖੜੀ ਕਰਨ ਦੇ ਉੱਤੇ ਹੈ ਕਿਉਂਕਿ ਗਵਾਦਰ ਬਲੋਚਿਸਤਾਨ ਦੇ ਵਿੱਚ ਹੈ ਔਰ ਇਹ ਜਿਹੜੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਨਾਂ ਥੱਲੇ ਇੰਡੀਅਨ ਸਟੂਜ ਨੇ ਇਹ ਪਹਿਲੇ ਦਿਨ ਤੋਂ ਹੀ ਜਿਨ੍ਹਾਂ ਦੀ ਗੇਮ ਇਹ ਵੈਸਟਰਨ ਪਾਵਰਸ ਦੀ ਖੇਡ ਰਹੇ ਨੇ ਕਿ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਸਿਰੇ ਨਹੀਂ ਚੜਨ ਦੇਣਾ। ਸੋ ਬਾਕੀ ਪਾਕਿਸਤਾਨੀ ਕੌਮ ਨੇ ਦੇਖਣਾ ਹੈ ਕਿ ਉਹਨਾਂ ਨੇ ਕੀ ਕਰਨਾ। ਜੀਰਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਅਪ੍ਰੈਲ 1986 ਦੇ ਖਾਲਿਸਤਾਨ ਐਲਾਨਨਾਮਾ ਦਿਹਾੜੇ ਨੂੰ ਮੁੱਖ ਰੱਖਦਿਆਂ ਨਾਰਵਿਚ ਸਿਟੀ ਹਾਲ ਕਨੈਟਿਕਟ ਵਿਖੇ ਆਉਂਦੇ ਸ਼ੁੱਕਰਵਾਰ 29 ਅਪ੍ਰੈਲ 2022 ਨੂੰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵਿਸ਼ੇਸ਼ ਇਕੱਤਰਤਾ ਸੱਦੀ ਗਈ ਹੈ। ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਡੇ ਦੀ 36ਵੀਂ ਵਰ੍ਹੇਗੰਢ ਤੇ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚ ਰਹੇ ਹਨ। ਸਵਰਨਜੀਤ ਸਿੰਘ ਖਾਲਸਾ ਤੇ ਸਮੁੱਚੀ ਟੀਮ ਵੱਲੋਂ ਆਪ ਸਭ ਨੂੰ ਇਸ ਇਕੱਤਰਤਾ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਭਾਰਤੀ ਕਬਜ਼ੇ ਵਾਲੇ ਪੰਜਾਬ ਦੀ ਕਿ ਵਿਊਅਰਸ ਇਹੋ ਜਾਪਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਪੱਕੇ ਤੌਰ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਕੇਜਰੀਵਾਲ ਦੀ ਰਿਆਸਤ ਹੀ ਬਣਾ ਦਿੱਤਾ ਹੈ। ਸੋ ਸਮਝੌਤੇ ਦੇ ਨਾਂ ਥੱਲੇ ਪੰਜਾਬ ਦੇ 18 ਮਹਿਕਮੇ ਦਿੱਲੀ ਦੇ ਹਵਾਲੇ ਕਰ ਦਿੱਤੇ ਗਏ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਈਸਟ ਇੰਡੀਆ ਕੰਪਨੀ ਦੀ ਗੱਲ ਕਰਦੇ ਹਾਂ, ਜਹਾਂਗੀਰ ਲਗਭਗ 1606 ਦੇ ਵਿੱਚ ਤਖਤ ਤੇ ਬੈਠਦਾ ਤੇ 1608 ਦੇ ਵਿੱਚ ਈਸਟ ਇੰਡੀਆ ਕੰਪਨੀ ਨੂੰ ਥੋੜੀ ਜਿਹੀ ਥਾਂ ਜਿਹੜੀ ਹੈ ਪੋਰਟ ਦੇ ਉੱਤੇ ਆਪਣਾ ਕਿਲਾ ਬਣਾਉਣ ਲਈ, ਥਾਂ ਬਣਾਉਣ ਲਈ, ਵਪਾਰ ਕਰਨ ਲਈ ਦੇ ਦਿੱਤੀ ਜਾਂਦੀ ਹੈ। ਰੈਸਟ ਹਿਸਟਰੀ ਹੈ ਕਿ ਵੀ 1608 ਦੇ ਵਿੱਚ ਇੱਕ ਵਪਾਰੀ ਗਰੁੱਪ ਬਣ ਕੇ ਆਈ ਕੰਪਨੀ ਕਿਵੇਂ ਫਿਰ ਇੰਨੇ ਵੱਡੇ ਸਬ ਕੰਟੀਨੈਂਟ ਦੀ ਮਾਲਕ ਬਣ ਬੈਂਦੀ ਹੈ, ਕਿਵੇਂ ਉਹ ਆਪਣੀ ਫੌਜ ਔਰ ਫਿਰ ਲੋਕਲ ਸਾਰੀਆਂ ਕਿਵੇਂ ਜਿਹੜੀਆਂ ਆਪਸ ਦੇ ਵਿੱਚ ਡਿਵਾਈਡ ਲਾਈਨ 1757 ਚ ਪਲਾਸੀ ਦੀ ਲੜਾਈ, ਕਿਵੇਂ ਸਿਰਾਜੂਦੌਲਾ ਔਰ ਮੀਰ ਜਾਫਰ ਉਹਨਾਂ ਦੇ ਕੀ ਰੋਲ ਨੇ, ਉਹ ਸਾਰਾ ਇਤਿਹਾਸ ਦਾ ਹਿੱਸਾ ਹੈ।
ਔਰ ਪੰਜਾਬ ਤੱਕ ਪਹੁੰਚਦੇ ਹਾਂ। ਪੰਜਾਬ ਲਾਸਟ ਸਟੇਟ ਸੀ ਜਿਹੜੀ ਅੰਗਰੇਜ਼ਾਂ ਦੀ ਗੁਲਾਮੀ 'ਚ ਗਈ, ਜਿਹੜੀ ਹੈ 1849 ਦੇ ਵਿੱਚ। ਹੁਣ ਅਸੀਂ ਇਹ ਦੇਖਦੇ ਹਾਂ ਕਿ ਵੀ ਜਦੋਂ ਵੀ ਕੋਈ ਕਿਸੇ ਸਿਸਟਮ ਦੇ ਵਿੱਚ ਵੜਦਾ ਹੈ, ਜਿਹੜੀ ਇੱਕ ਜ਼ਮਾਨਾ ਸੀ ਵੀ ਤੁਸੀਂ ਸਿੱਧੇ ਇਲਾਕੇ ਦੇ ਉੱਤੇ ਫਤਹ ਕੀਤਾ, ਉਹਨਾਂ ਦੇ ਜਿੰਨੇ ਮਾਰ ਮੁਕਾਏ, ਉਹਨਾਂ ਦਾ ਸਮਾਨ ਲੁੱਟਿਆ, ਆਪਣਾ ਜਿਹੜਾ ਉਹ ਤਖਤ ਬਣਾ ਦਿੱਤਾ, ਆਪਣਾ ਸਿੱਕਾ ਚਲਾ ਦਿੱਤਾ। ਪਰ ਇਹ ਪੋਸਟ ਸੈਕੰਡ ਵਰਲਡ ਵਾਰ ਜਿਹੜਾ ਦੁਨੀਆ ਦੇ ਵਿੱਚ ਅਸੀਂ ਅੱਜ ਜਦੋਂ ਵਾਰ ਵੀ ਦੇਖ ਰਹੇ ਹਾਂ, ਹੁਣ ਕੋਈ ਇਲਾਕਾ ਫਤਿਹ ਕਰਨ ਵਾਲੀ ਤਾਂ ਨਹੀਂ ਹੈ। ਰੂਸ ਨੇ ਇੱਕ ਨਵਾਂ ਟ੍ਰੈਂਡ ਸ਼ੁਰੂ ਕੀਤਾ ਹੈ ਗ੍ਰੇਟ ਰਸ਼ੀਅਨ ਐਮਪਾਇਰ ਦੇ ਨਾਂ ਥੱਲੇ, ਲੇਕਿਨ ਕੁੱਲ ਮਿਲਾ ਕੇ ਜਿਹੜੀਆਂ ਵੈਸਟਰਨ ਪਾਵਰਸ ਖਾਸ ਤੌਰ ਤੇ ਅਮਰੀਕਾ, ਇਹਨਾਂ ਨੇ ਦੁਨੀਆ ਨੂੰ ਇਵੇਂ ਹੀ ਪ੍ਰਭਾਵਿਤ ਕੀਤਾ ਹੋਇਆ। ਜਿਹੜਾ ਉਹਨਾਂ ਦੇ ਨਾਲ ਨਹੀਂ ਸਹਿਮਤ ਹੁੰਦਾ ਉਹਨੂੰ ਕਿਵੇਂ ਫਿਰ ਆਰਥਿਕ ਤੌਰ ਤੇ ਕਿਵੇਂ ਉਹਨੂੰ ਨਿਢਾਲ ਕੀਤਾ ਜਾਂਦਾ ਹੈ। ਸ੍ਰੀਲੰਕਾ ਦਾ ਹਾਲ ਅਸੀਂ ਦੇਖ ਰਹੇ ਹਾਂ, ਔਰ ਕਿਸੇ ਹੱਦ ਤੱਕ ਪਾਕਿਸਤਾਨ 'ਚ ਵੀ ਉਸ ਕਿਸਮ ਦੀ ਇੰਟਰਫੇਰੈਂਸ ਸਾਹਮਣੇ। ਔਰ ਜਿਵੇਂ ਸਾਡੇ ਇੱਕ ਵਿਊਅਰ ਨੇ ਲਿਖਿਆ ਕਿ ਜੀ ਇਮਰਾਨ ਖਾਨ ਸਾਹਿਬ ਨੇ ਰਿਜ਼ਾਈਨ ਨਹੀਂ ਕੀਤਾ, ਉਹਨਾਂ ਨੂੰ ਕੋਰਟਸ ਨੇ ਹਟਾਇਆ, ਉਹਨਾਂ ਦੇ ਖਿਲਾਫ ਨੋ ਕੌਨਫੀਡੈਂਸ ਮੋਸ਼ਨ ਤੇ ਬੇਸਡ ਜਿਹੜਾ ਹੈ ਉਹ ਇੱਕ ਵੱਖਰੀ ਕਹਾਣੀ ਹੈ ਕਿ ਵੀ ਇੱਕ ਪਾਸੇ ਕੰਸਪੀਰੇਸੀ ਥਿਉਰੀ ਦੀ ਗੱਲ ਹੈ ਤੇ ਦੂਸਰੇ ਪਾਸੇ ਪਾਕਿਸਤਾਨ ਦੀਆਂ ਇੰਸਟੀਟਿਊਸ਼ਨਸ ਕਿਵੇਂ ਕੁਝ ਮਾਮਲਿਆਂ 'ਚ ਓਵਰਡੂ ਕਰਦੀਆਂ ਨੇ, ਓਵਰਵਰਕ ਕਰ ਰਹੀਆਂ ਨੇ, ਕੌਣ ਕਿੱਥੇ ਜੁੜਿਆ ਹੋਇਆ ਹੈ। ਇਹ ਜਦੋਂ ਤੱਕ ਤੁਸੀਂ ਦੇਖਦੇ ਹੋ ਕਿ ਭਾਈ ਪ੍ਰਭਾਵ ਤਾਂ ਇਹਨਾਂ ਪਾਵਰਸ ਦਾ, ਸੁਪਰ ਪਾਵਰਸ ਦਾ ਭਾਰਤ ਦੇ ਮਾਮਲੇ 'ਚ ਵੀ ਜੇ ਕੁੱਲ ਮਿਲਾ ਕੇ ਦੇਖਿਆ ਜਾਏ ਤੇ ਡਿਕਟੇਸ਼ਨ ਕੌਣ ਕਿੱਥੋਂ ਲੈਂਦਾ ਹੈ ਇਹ ਕੋਈ ਭੁਲੇਖਾ ਨਹੀਂ ਹੈ, ਕਿਉਂਕਿ ਅਲਟੀਮੇਟਲੀ ਇਹ ਆਰਥਿਕ ਨੀਤੀਆਂ ਦੇ ਨਾਲ ਵਰਲਡ ਬੈਂਕ ਜਾਂ IMF ਇਸੇ ਲਈ ਇਹਨਾਂ ਨੇ ਰੱਖੀਆਂ ਹੋਈਆਂ ਕਿ ਕਿਵੇਂ ਜਿਹੜਾ ਇਨ ਲਾਈਨ ਖੜਾ ਕਰਨਾ ਹੈ ਜਿਹਨੂੰ ਵੀ, ਔਰ ਜਿਹੜਾ ਖੱਬੇ ਸੱਜੇ ਹੁੰਦਾ ਹੈ ਉਹਨੂੰ ਫਿਰ ਕਿਵੇਂ ਜਿਹੜਾ ਉਹ ਬਾਹਰ ਦਾ ਦਰਵਾਜ਼ਾ ਦਿਖਾਣਾ। ਹੁਣ ਇੱਕ ਪਾਸੇ ਤਾਂ ਆਲਰੇਡੀ ਸਿੱਖ ਕੌਮ 15 ਅਗਸਤ 1947 ਨੂੰ ਆਪਣੀ ਆਜ਼ਾਦੀ ਦੇ ਹੱਕ ਨੂੰ ਛੱਡ ਕੇ, ਆਪਣੀ ਆਜ਼ਾਦ ਮੁਲਕ ਦੀ ਆਪਸ਼ਨ ਨੂੰ ਛੱਡ ਕੇ ਇਹਨਾਂ ਦੇ ਨਾਲ ਕਾਂਗਰਸ ਦੇ ਥੱਲੇ ਇੰਡੀਆ ਦੇ ਵਿੱਚ ਜੁਆਇਨ ਕਰਦੀ ਹੈ, ਇੱਕ ਨਵੀਂ ਗੁਲਾਮੀ ਦਾ ਆਗਾਜ਼। 1966 ਤੱਕ ਪਹੁੰਚਦੇ ਆ ਕਿਵੇਂ ਫਿਰ ਉਸ ਵੱਡੇ ਕੁੱਟੇ ਪੰਜਾਬ ਨੂੰ ਹੀ, ਕਿਉਂਕਿ 32 ਜ਼ਿਲ੍ਹੇ ਪੰਜਾਬ ਦੇ ਸੀ 47 ਤੋਂ ਪਹਿਲਾਂ, ਔਰ ਆਲਮੋਸਟ 12-13 ਜ਼ਿਲ੍ਹੇ ਇੱਧਰ ਆਏ ਈਸਟ ਪੰਜਾਬ ਦੇ, ਉਹਨਾਂ ਨੂੰ ਫਰਦਰ ਕਿਵੇਂ ਟ੍ਰਾਈਫਰਕੇਟ ਕੀਤਾ ਜਾਂਦਾ ਹੈ। ਉਹਦੇ ਚੋਂ ਹਰਿਆਣਾ ਕੱਢਿਆ ਜਾਂਦਾ ਹੈ, ਹਿਮਾਚਲ ਕੱਢਿਆ ਜਾਂਦਾ ਹੈ, ਬਾਅਦ ਦੇ ਵਿੱਚ ਚੰਡੀਗੜ੍ਹ ਨੂੰ ਵੀ ਯੂਨੀਅਨ ਟੈਰੀਟਰੀ ਬਣਾ ਦਿੱਤਾ ਜਾਂਦਾ ਹੈ। ਫਿਰ ਕਿਵੇਂ ਸਿਸਟੇਮੈਟਿਕਲੀ ਸੈਂਟਰ ਦੇ ਹੱਥ 'ਚ ਪਾਵਰਸ ਜਾਂਦੀਆਂ ਨੇ, ਔਰ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦੇ ਮੁਤਾਬਕ ਪਾਣੀ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਦੇ ਥੱਲੇ ਸਟੇਟਾਂ ਦੀ ਮਲਕੀਅਤ ਹੈ, ਉਸ ਨੂੰ ਵੀ ਜਿਹੜਾ 1966 ਦੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ ਉਸ ਦੇ ਵਿੱਚ ਸੈਕਸ਼ਨ 78, 79, 80 ਵਾੜ ਦਿੱਤੇ ਜਾਂਦੇ ਨੇ, ਔਰ ਪੰਜਾਬ ਦੇ ਉੱਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਕੰਟਰੋਲ ਕਰਕੇ ਔਰ ਫਿਰ ਜਿਹੜਾ ਉਹਦਾ ਪਾਣੀ ਰਾਜਸਥਾਨ ਔਰ ਹਰਿਆਣਾ ਸਟੇਟਾਂ 2/3 ਤੋਂ ਜ਼ਿਆਦਾ ਉਹਨਾਂ ਨੂੰ ਫ੍ਰੀ ਆਫ ਕਾਸਟ ਜਾ ਰਿਹਾ। ਜਿਹੜੇ 2 ਮੈਂਬਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਪੰਜਾਬ ਦੇ ਪੱਕੇ ਤੌਰ ਤੇ ਹੁੰਦੇ ਸੀ, ਜਿਉਂ ਹੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਂਦੀ ਹੈ, ਠੀਕ ਉਸ ਤੋਂ ਪਹਿਲਾਂ ਜਦੋਂ ਟ੍ਰਾਂਜੀਸ਼ਨ ਪੀਰੀਅਡ ਹੈ, ਉਹ ਵੀ ਸੈਂਟਰ ਜਿਹੜਾ ਉਹਨੂੰ ਖਤਮ ਕਰ ਦਿੰਦਾ। ਭਗਵੰਤ ਮਾਨ ਆਮ ਆਦਮੀ ਪਾਰਟੀ, ਅਸੀਂ ਪਹਿਲਾਂ ਵੀ ਗੱਲ ਕੀਤੀ, ਪੰਜਾਬ ਦੇ ਲੋਕਾਂ ਨੇ ਉਹ ਜਦੋਂ ਇਹ ਚੱਲ ਵੀ ਰਿਹਾ ਸੀ ਤਾਂ ਕੁਝ ਸਿਆਣੇ ਕਹਿ ਰਹੇ ਸੀ ਕਿ ਭਾਈ ਇੱਕ ਵਾਰੀ ਫੇਰ ਇਹ ਜੋ ਤੁਸੀਂ ਗਲਤੀ ਕਰੋਗੇ ਤਾਂ 5 ਸਾਲ 76 ਖਾਓਗੇ। ਇਹਨਾਂ ਨੇ ਤਾਂ ਕੀ ਖਾਣੇ ਨੇ, ਇਹ ਤਾਂ ਉਸ ਕਿਸਮ ਦੇ ਜਿਹਨੂੰ ਕਹਿੰਦੇ ਨੇ ਰੂਕੀ ਕਿਸਮ ਦੇ ਲੋਕ, ਜਿਨ੍ਹਾਂ ਨੇ ਕਦੇ ਜਿਹੜਾ ਉਹ ਚੱਜ ਦੀ ਕੋਈ ਇਮਾਰਤ ਨਹੀਂ ਸੀ ਦੇਖੀ ਹੋਈ, ਉਹਨਾਂ ਨੂੰ MLA ਬਣਨ ਦਾ ਮੌਕਾ ਬਣ ਗਿਆ। ਕਿੰਨੇ ਉਹਨਾਂ 'ਚ ਨੇ, ਉਹਨਾਂ 'ਚੋਂ ਕਿੰਨੇ ਜਿਹੜੇ ਨੇ ਉਹ ਤਾਂ ਕਾਂਗਰਸ ਅਕਾਲੀ ਦੂਜੇ ਛੱਡ ਕੇ ਆਏ। ਲੇਕਿਨ ਪੰਜਾਬ ਕਿਵੇਂ ਸਫਰਿੰਗ ਵੱਲ ਤੋਰ ਦਿੱਤਾ ਹੈ, ਔਰ ਆਲਰੇਡੀ ਇੱਕ ਕਾਲੋਨੀ ਬਣਿਆ ਪੰਜਾਬ ਜਿਹਦੀ ਰਾਜਧਾਨੀ ਖੋਈ ਹੋਈ ਹੈ, ਜਿਹਦਾ ਪਾਣੀ ਖੋਇਆ ਹੋਇਆ ਹੈ, ਔਰ ਜਿਹੜਾ ਇਹ ਕਮੇਡੀਅਨ ਹੁਣ ਲਿਆ ਕੇ ਬਿਠਾਇਆ ਭਗਵੰਤ ਮਾਨ, ਉਹ ਕਿਵੇਂ ਫਰਦਰ ਉਸ ਨੂੰ ਸਬਜੂਗੇਟ ਕਰ ਰਿਹਾ ਹੈ। ਪਹਿਲਾਂ ਤਾਂ ਉਦੋਂ ਹੀ ਸਾਹਮਣੇ ਆਇਆ ਕਿ 5 ਰਾਜ ਸਭਾ ਦੇ ਮੈਂਬਰਾਂ 'ਚੋਂ 4 ਉਹਨਾਂ ਦੀਆਂ ਸੀਟਾਂ ਕਰੋੜਾਂ ਰੁਪਏ ਨਾਲ ਨੌਨ ਪੰਜਾਬੀਆਂ ਨੂੰ ਦਿੱਤੀਆਂ ਗਈਆਂ। ਕੇਜਰੀਵਾਲ ਨੇ ਸ਼ਰੇਆਮ ਵਿਦਨ ਫਸਟ 2 ਵੀਕਸ ਜਿਹੜਾ ਇਹ ਕਾਰਾ ਕੀਤਾ। ਫਿਰ ਇਹ ਖਬਰਾਂ ਆਈਆਂ ਕਿ ਭਾਈ ਕਿਵੇਂ ਭਗਵੰਤ ਮਾਨ ਦਿੱਲੀ ਜਾ ਕੇ ਆਪਣੇ ਜਿਹੜੇ ਉਹਨਾਂ ਦੇ ਬਿਊਰੋਕਰੈਟ ਲਿਜਾ ਕੇ ਉੱਥੋਂ ਇੰਸਟਰਕਸ਼ਨਸ ਲੈ ਰਿਹਾ, ਇਹਦਾ ਰੌਲਾ ਪਿਆ। ਪਰ ਹੁਣ ਕਿਸ ਹੱਦ ਤੱਕ ਦਿੱਲੀ ਇੱਕ ਯੂਨੀਅਨ ਟੈਰੀਟਰੀ ਹੈ ਔਰ ਦਿੱਲੀ ਨੂੰ ਰਨ ਕਰਦਾ ਹੈ ਲੈਫਟੀਨੈਂਟ ਗਵਰਨਰ, ਜਿਹਨੂੰ ਕੇਂਦਰ ਸਰਕਾਰ ਬਣਾਉਂਦੀ ਹੈ। ਹੋਮ ਡਿਪਾਰਟਮੈਂਟ ਵੀ ਉਹਨਾਂ ਕੋਲ ਨਹੀਂ। ਇਹੀ 2-3 ਨੇ ਜਿਹੜੀ ਐਜੂਕੇਸ਼ਨ, ਹੈਲਥ ਜਾਂ ਦੂਜੇ ਤੀਜੇ,
ਅਦਰਵਾਈਜ਼ ਜਿਹੜੀਆਂ ਆਮ ਯੂਨੀਅਨ ਟੈਰੀਟਰੀਜ਼ ਦੇ ਰਾਈਟਸ ਨੇ ਉਹ ਵੀ ਉਹਨਾਂ ਦੇ ਕੋਲ ਨਹੀਂ ਹੈਗੇ। ਤੇ ਇੱਥੇ ਇੱਕ ਫੁੱਲ ਫਲੈਜਡ ਸਟੇਟ ਆਲਮੋਸਟ 3 ਕਰੋੜ ਦੀ ਜਿਹੜੀ ਕਿ ਜਿਹਦੇ ਕੋਲ ਆਪਣੇ ਸਾਧਨ ਨੇ, ਜਿਵੇਂ ਉਹਨੂੰ ਕਰਜ਼ਾਈ ਕੀਤਾ ਗਿਆ ਕਿਉਂਕਿ ਜਿਹੜੇ ਸਾਡੇ ਮੁੰਡੇ ਮਾਰੇ ਉਹਨਾਂ ਨੇ ਫੌਜ ਭੇਜ ਕੇ ਉਹਨਾਂ ਨੇ ਕਿਹਾ ਇਹ ਗੋਲੀਆਂ ਦੇ ਪੈਸੇ ਜਿਹੜੇ ਨੇ ਜਾਂ ਫੌਜ ਜਾਂ ਪੁਲਿਸ ਜਾਂ ਸਿਕਿਉਰਿਟੀ ਦਸਤੇ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਜਾਂ ਜੋ ਅਸੀਂ ਤੁਹਾਨੂੰ ਭੇਜਿਆ ਇਹਦਾ ਵੀ ਤੁਸੀਂ ਪੇ ਕਰਨਾ। ਪਰ ਹੁਣ ਕਿਵੇਂ ਭਗਵੰਤ ਮਾਨ ਬਿਲਕੁਲ ਹੀ ਪੰਜਾਬ ਨੂੰ ਜਿਹੜਾ ਫਰਦਰ ਗੁਲਾਮੀ ਤੋਂ ਅਗਲੀ ਗੁਲਾਮੀ 'ਚ ਲਿਜਾ ਰਿਹਾ ਹੈ। ਅੱਜ ਇਹ ਖਬਰ ਸਾਰੇ ਮੀਡੀਆ 'ਚ ਹੈ। ਪੰਜਾਬ ਸਾਇੰਸ ਨੌਲੇਜ ਸ਼ੇਅਰਿੰਗ ਐਗਰੀਮੈਂਟਸ ਵਿਦ ਦਿੱਲੀ, the two states will cooperate for framing and implementing public welfare programs in various fields on the basis of reciprocity and mutual benefit। ਕਿ ਜੀ ਨੌਲੇਜ ਸ਼ੇਅਰਿੰਗ ਹੁਣ ਆਮ ਨੂੰ ਲੱਗੇਗਾ ਜੀ ਨੌਲੇਜ ਸ਼ੇਅਰਿੰਗ 'ਚ ਕੀ ਨੁਕਸਾਨ ਹੈ ਜੇ ਹੁੰਦਾ, ਪਰ ਇਹਦੀ ਹਕੀਕਤ ਜਿਹੜੀ ਖਾਸ ਤੌਰ ਤੇ ਪੰਜਾਬੀ ਅਜੀਤ ਦੇ ਰਾਹੀਂ ਸਾਹਮਣੇ ਆਉਂਦੀ ਹੈ ਕਿ ਭਾਈ ਇਹ ਉਹਨਾਂ ਨੇ ਕਿਵੇਂ ਜਿਹੜਾ ਇਹ ਤਾਲਮੇਲ ਸਮਝੌਤਾ ਨਹੀਂ ਹੈ, ਇਹ ਅਲਟੀਮੇਟਲੀ 18 ਡਿਪਾਰਟਮੈਂਟ ਜਿਹੜੇ ਪੰਜਾਬ ਦੇ ਨੇ ਉਹ ਦਿੱਲੀ ਦੇ ਨਾਲ ਲਾ ਦਿੱਤੇ ਗਏ ਨੇ। ਔਰ ਇਹ ਜਿਹੜਾ ਇਹਨੂੰ ਕਿਹਾ ਗਿਆ ਜੀ ਨੌਲੇਜ ਸ਼ੇਅਰਿੰਗ ਐਗਰੀਮੈਂਟ ਬਿਟਵੀਨ ਗਵਰਨਮੈਂਟ ਆਫ NCT ਆਫ ਦਿੱਲੀ ਐਂਡ ਗਵਰਨਮੈਂਟ ਆਫ ਪੰਜਾਬ, ਔਰ ਉਹਨਾਂ ਨੇ ਕਿਹਾ ਜੀ ਇਹਨੂੰ ਅਸੀਂ GOP ਕਵਾਂਗੇ, ਅਸੀਂ ਨੌਲੇਜ ਸ਼ੇਅਰਿੰਗ ਦਾ ਇਹ ਐਗਰੀਮੈਂਟ ਕਰ ਰਹੇ ਹਾਂ ਔਰ ਅਸ ਦੋਨੋਂ ਗਵਰਨਮੈਂਟ ਜਿਹੜੀਆਂ ਨੇ ਵੀ ਵਿਲ ਸ਼ੇਅਰ ਨੌਲੇਜ ਐਕਸਪੀਰੀਅੰਸ ਐਂਡ ਸਕਿੱਲਸ ਫॉर द ਮਿਊਚੁਅਲ ਵੈਲਫੇਅਰ ਆਫ ਦ ਪੀਪਲ। ਔਰ ਇਸ ਸਾਰੇ ਚੋਂ ਨਿਕਲਿਆ ਕੀ ਆ ਜਦੋਂ ਤੁਸੀਂ ਇਹਦੀ ਡੀਟੇਲ ਦੇਖਦੇ ਹੋ ਕਿ 18 ਪੋਰਟਫੋਲੀਓ ਜਾਂ ਵਿਭਾਗ ਪੰਜਾਬ ਦੇ ਜਿਹੜੇ ਨੇ ਉਹ ਜਿਹੜੇ ਨੇ ਦਿੱਲੀ ਦੇ ਨਾਲ ਅਟੈਚ ਕਰ ਦਿੱਤੇ ਗਏ ਨੇ। ਇਹਨਾਂ ਦੇ ਵਿੱਚ ਇਹਨਾਂ ਵਿਭਾਗਾਂ ਦੀਆਂ ਭਲਾਈ ਸਕੀਮਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਇਹ ਪਾਰਟਨਰਸ਼ਿਪ ਹੈ। ਔਰ ਇਸ ਦੇ ਵਿੱਚ ਇਸ ਸਮਝੌਤੇ ਸਿਹਤ ਵਿਭਾਗ, ਸਿੱਖਿਆ ਡਿਪਾਰਟਮੈਂਟ, ਬਿਜਲੀ ਡਿਪਾਰਟਮੈਂਟ, ਵਾਟਰ ਸਪਲਾਈ, ਸੈਨੀਟੇਸ਼ਨ ਪੋਰਟਫੋਲੀਓ, ਵਾਤਾਵਰਣ ਤੇ ਪ੍ਰਦੂਸ਼ਣ ਕੰਟਰੋਲ ਪੋਲੂਸ਼ਨ ਮਹਿਕਮਾ, ਹਾਊਸਿੰਗ, ਸੈਰ ਸਪਾਟਾ, ਪ੍ਰਾਹੁਣਚਾਰੀ ਵਿਭਾਗ, ਟੂਰਿਜ਼ਮ, ਸ਼ਹਿਰੀ ਵਿਕਾਸ ਵਿਭਾਗ, ਸਮਾਜ ਸੁਰੱਖਿਆ ਵਿਭਾਗ, ਮਹਿਲਾ ਬਾਲ ਵਿਕਾਸ ਵਿਭਾਗ, ਪ੍ਰਸ਼ਾਸਕੀ ਸੁਧਾਰ ਵਿਭਾਗ, ਬਜ਼ੁਰਗਾਂ ਨੂੰ ਮਿਲਣ ਵਾਲੀਆਂ ਸੇਵਾਵਾਂ, ਸਨਅਤੀ ਵਿਕਾਸ ਤੇ ਨਿਵੇਸ਼ ਵਧਾਵਾ, ਰਾਜ ਦੇ ਵਿੱਤੀ ਘਾਟਿਆਂ ਤੇ ਕੰਟਰੋਲ ਆਦਿ ਇਹ ਇਸ ਦੇ ਵਿੱਚ ਸ਼ਾਮਲ ਨੇ। ਔਰ ਇਹ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਤੇ ਦਿੱਲੀ ਮਿਲ ਕੇ ਇਹਨਾਂ ਮਹਿਕਮਿਆਂ ਦੇ ਵਿਕਾਸ ਪ੍ਰੋਗਰਾਮ ਤੇ ਵਰਕਿੰਗ ਪਲਾਨ ਘੜਨਗੇ ਔਰ ਇਹ ਜਿਹੜਾ ਨੇ ਇਸ ਸਮਝੌਤੇ ਦਾ ਖਰੜਾ ਸਾਹਮਣੇ ਆਂਦਾ ਹੈ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਭਾਈ ਪੰਜਾਬ ਜਿਹੜਾ ਇੱਕ ਇੰਡੀਪੈਂਡੈਂਟ ਸੂਬਾ ਹੈ, ਭਾਰਤ ਦੇ ਸੂਬਿਆਂ ਦੇ ਵਿੱਚ ਇੱਕ ਸੂਬਾ ਹੈ, ਉਹਨੂੰ ਐਸੀ ਕੀ ਲੋੜ ਪਈ ਹੈ ਜਾਂ ਐਸੀ ਕਿਹੜੀ ਇਹ ਗੁਲਾਮੀ ਤੁਸੀਂ ਦਿੱਲੀ ਦੀ ਮਤਲਬ ਇਹ ਹੈ ਕਿ ਕੇਜਰੀਵਾਲ ਪਹਿਲੀ ਸਟੇਜ ਤੇ ਤਾਂ ਉਹਨੇ ਬਾਹਰ ਆ ਕੇ ਸਿੱਖਾਂ ਨੂੰ ਲੁੱਟਿਆ 2014 ਦੀਆਂ ਚੋਣਾਂ ਤੋਂ ਪਹਿਲਾਂ ਪੈਸਾ ਇਕੱਠਾ ਕਰਨ ਲਈ। ਫਿਰ ਹੁਣ ਉਹਨੂੰ ਇਹ ਲੱਗਦਾ ਵੀ ਪੰਜਾਬ ਦੇ ਕੋਲ ਜੋ ਹੈ ਦਿੱਲੀ ਦੇ ਤਾਂ ਪੱਲੇ ਕੁਝ ਨਹੀਂ, ਜੋ ਹੈ ਦਿੱਲੀ ਉਹਨਾਂ ਦੀ ਫੈਡਰਲ ਗਵਰਨਮੈਂਟ ਨੇ ਦੇਣਾ, ਉਹ ਜਿਹੜੇ ਨੇ ਕੈਰਟ ਐਂਡ ਸਟਿਕ ਵਾਂਗ ਉਹਨੂੰ ਹਨੂਮਾਨ ਚਾਲੀਸਾ ਪੜ੍ਹਨ ਤੇ ਵੀ ਲਾ ਰੱਖਦੇ ਨੇ, ਪਰ ਬਾਹਰੋਂ ਮੁਖੀ ਇਵੇਂ ਹੁੰਦਾ ਜਿਵੇਂ ਕੇਜਰੀਵਾਲ ਨੂੰ ਸਭ ਤੋਂ ਜ਼ਿਆਦਾ ਉਹ ਨਫ਼ਰਤ ਕਰਦੇ ਹੋਣ। ਪਰ ਉਹਨੂੰ ਉਹਦੇ ਹਵਾਲੇ ਪੰਜਾਬ ਕਰ ਦਿੱਤਾ ਹੈ ਕਿ ਭਾਈ ਤੁਸੀਂ ਇੱਥੇ ਜਿਹੜਾ ਦੱਬ ਕੇ ਲੁੱਟੋ। ਔਰ ਇਹ ਇਕੱਲਾ ਲੁੱਟਣਾ ਹੀ ਨਹੀਂ, ਪਹਿਲਾਂ ਵੀ ਔਰ ਈਵਨ ਜਿਹੜੇ ਪੰਜਾਬ ਦੇ ਵਿੱਚ ਵੀ ਮਿਨਿਸਟਰੀਆਂ ਨੇ, ਮਹਿਕਮੇ ਨੇ, ਕਿਉਂਕਿ ਜਿਹੜੇ ਵਜ਼ੀਰ ਰਾਏ ਨੂੰ ਬਹੁਤੇ ਪਹਿਲੀ ਵਾਰ ਬਣੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਵੀ ਹਕੂਮਤ ਕਿਵੇਂ ਰਨ ਕੀਤੀ ਜਾਂਦੀ। ਉਹਦੇ 'ਚ ਵੀ ਕੇਜਰੀਵਾਲ ਨੇ ਆਪਣੇ ਸਪੈਸ਼ਲ ਜਿਹੜੇ ਯੂਪੀ ਬਿਹਾਰ ਦੇ ਭਈਏ ਨੇ ਉਹ ਦਿੱਲੀ ਦੇ ਆ ਕੇ ਬਿਠਾਏ ਹੋਏ ਨੇ ਆਫਿਸਿਸ ਦੇ ਵਿੱਚ। ਰੀਅਲ ਪਾਵਰ ਉਹਨਾਂ ਦੇ ਕੋਲ ਹੈ, ਪੋਸਟਿੰਗਸ ਉਹ ਕਰਦੇ ਨੇ, ਰਨ ਕਿਵੇਂ ਕਰਨਾ ਉਹ ਕਰ ਰਹੇ ਨੇ। ਔਰ ਇਹ ਹੁਣ 18 ਪ੍ਰੋਮੀਨੈਂਟ ਡਿਪਾਰਟਮੈਂਟਸ, ਕੋਆਰਡੀਨੇਸ਼ਨ, ਤਾਲਮੇਲ ਔਰ ਜਿਹੜਾ ਲਫ਼ਜ਼ ਯੂਜ਼ ਕੀਤਾ ਗਿਆ ਜੀ ਸ਼ੇਅਰਿੰਗ ਆਫ ਨੌਲੇਜ, ਇਹ ਅਸਲ 'ਚ ਨਹੀਂ ਹੈ। ਇਹ ਦਿੱਲੀ ਤੋਂ ਸਿੱਧਾ ਜਿਹੜਾ ਰਨ ਕਰਨਾ ਹੈ ਪੰਜਾਬ ਨੂੰ, ਹੁਣ ਇਸ ਇੱਕ ਸਮਝੌਤੇ ਦਾ ਖੋਲ ਬਣ ਗਿਆ। ਖੋਲ ਦੇ ਵਿੱਚ ਤਾਂ ਪੋਲ ਹੈ, ਲੇਕਿਨ ਇਸ ਦੇ ਥੱਲੇ ਹੋਏਗਾ ਦੇਖੋ ਜੀ ਅਸੀਂ ਤਾਂ ਨੌਲੇਜ ਸ਼ੇਅਰਿੰਗ ਕਰ ਰਹੇ ਹਾਂ ਅਸੀਂ, ਔਰ ਉਹਨੂੰ ਜਸਟੀਫਾਈ ਕਰ ਰਹੇ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਤੋਂ ਵੀ ਬਦਤਰ ਹਾਲਾਤ ਦੇਖਾਂਗੇ ਪੰਜਾਬ ਦੇ ਜੋ ਅੱਜ ਨੇ। ਨੋ ਡਾਊਟ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। 29 ਅਪ੍ਰੈਲ 1986 ਦੇ ਖਾਲਿਸਤਾਨ ਐਲਾਨਨਾਮਾ ਦਿਹਾੜੇ ਨੂੰ ਮੁੱਖ ਰੱਖਦਿਆਂ ਨਾਰਵਿਚ ਸਿਟੀ ਹਾਲ ਕਨੈਟਿਕਟ ਵਿਖੇ ਆਉਂਦੇ ਸ਼ੁੱਕਰਵਾਰ
29 ਅਪ੍ਰੈਲ 2022 ਨੂੰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵਿਸ਼ੇਸ਼ ਇਕੱਤਰਤਾ ਸੱਦੀ ਗਈ ਹੈ। ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਡੇ ਦੀ 36ਵੀਂ ਵਰ੍ਹੇਗੰਢ ਤੇ ਇੱਕ ਮੁੱਢਤਾ ਦਾ ਇਜ਼ਹਾਰ ਕਰਦਿਆਂ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚ ਰਹੇ ਹਨ। ਸਵਰਨਜੀਤ ਸਿੰਘ ਖਾਲਸਾ ਤੇ ਸਮੁੱਚੀ ਟੀਮ ਵੱਲੋਂ ਆਪ ਸਭ ਨੂੰ ਇਸ ਇਕੱਤਰਤਾ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਰੂਸ ਤੇ ਯੂਕਰੇਨ ਦੇ ਹਵਾਲੇ ਨਾਲ ਕਿ ਯੂਕਰੇਨ ਵਾਰ ਥੰਮਣ ਦਾ ਜਿਹੜਾ ਨਾਮ ਹੀ ਨਹੀਂ ਲੈ ਰਹੀ ਔਰ ਯੂਨਾਈਟਿਡ ਨੇਸ਼ਨ ਦੇ ਸੈਕਟਰੀ ਜਨਰਲ ਮਾਸਕੋ ਪਹੁੰਚੇ ਹੋਏ ਹਨ। ਸੋ ਯੂਰਪੀਅਨ ਦੇਸ਼ ਰੂਸ ਵਿਰੋਧੀ ਲਾਈਨ ਲੈਂਦਿਆਂ ਯੂਕਰੇਨ ਨੂੰ ਖੁੱਲ੍ਹ ਕੇ ਹਥਿਆਰਾਂ ਦੀ ਜਿਹੜੀ ਸਪਲਾਈ ਹੈ ਉਹ ਕਰ ਰਹੇ ਨੇ ਔਰ ਭਾਰਤ ਦੀ ਹਾਲਤ ਇਸ ਵੇਲੇ ਵਾੜ ਵਿੱਚ ਫਸੇ ਹੋਏ ਬਿੱਲੇ ਦੀ ਤਰ੍ਹਾਂ ਹੈ। ਸੋ ਪਰ ਉਹ ਇਸ ਪੋਜੀਸ਼ਨ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਇੱਕ ਦੋ ਵਿਊਅਰਸ ਨੇ ਲਿਖਿਆ ਜੀ ਕਿ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਰੂਸ ਯੂਕਰੇਨ ਕਨਫਲਿਕਟ ਦੀ ਗੱਲ ਨਹੀਂ ਕੀਤੀ। ਅੱਛਾ, ਜ਼ਾਹਰਾ ਤੌਰ ਤੇ ਕੋਈ ਪ੍ਰੋਮੀਨੈਂਟ ਡਿਵੈਲਪਮੈਂਟ ਤਾਂ ਰੂਸ ਤਾਂ ਹੌਲੀ ਕਰਕੇ ਇਲਾਕੇ ਫਤਿਹ ਕਰ ਰਿਹਾ ਹੈ ਔਰ ਇੱਕ ਅੰਦਾਜ਼ੇ ਮੁਤਾਬਕ 1/3 ਹਿੱਸਾ ਯੂਕਰੇਨ ਦਾ ਆਲਰੇਡੀ ਰੂਸ ਦੇ ਕਬਜ਼ੇ 'ਚ ਹੈ। ਪਰ ਅੱਜ ਦੀਆਂ ਡਿਵੈਲਪਮੈਂਟਸ ਦੇ ਵਿੱਚ ਖਾਸ ਤੌਰ ਤੇ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਮਿਸਟਰ ਐਂਟੋਨੀਓ ਗੁਟੇਰਸ ਇਹ ਮਾਸਕੋ ਪਹੁੰਚੇ ਨੇ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਮੈਂ ਇੱਕ ਪੀਸ ਦਾ ਅਮਨ ਦਾ ਦੂਤ ਬਣ ਕੇ ਆਇਆ। ਬਹੁਤੀ ਹੋਪ ਤਾਂ ਨਹੀਂ ਹੈ ਲੇਕਿਨ ਉਹਨਾਂ ਦੀ ਮੁਲਾਕਾਤ ਹੋਈ ਹੈ ਪੁਤਿਨ ਦੇ ਨਾਲ। ਔਰ ਦੂਸਰੇ ਪਾਸੇ ਜਿਵੇਂ ਨੈਟੋ ਔਰ ਨਾਨ ਨੈਟੋ 50 ਮੁਲਕਾਂ ਦੀ ਇੱਕ ਵੱਡੀ ਜਿਹੜੀ ਹੈ ਮੀਟਿੰਗ ਦੇ ਵਿੱਚ ਯੂਕਰੇਨ ਨੂੰ ਫੁੱਲੀ ਹਮਾਇਤ ਦੇਣ ਦੀ ਗੱਲ ਕੀਤੀ ਗਈ ਔਰ ਜਰਮਨੀ ਜਿਹੜਾ ਹੁਣ ਤੱਕ ਜਿਹੜਾ ਉਹ ਵੈਪਨ ਸਪਲਾਈ ਔਰ ਦੂਸਰੇ ਤੋਂ ਕੰਨੀ ਕਤਰਾ ਰਿਹਾ ਸੀ ਉਹਦੀ ਪੋਜੀਸ਼ਨ ਬਦਲੀ ਹੈ ਔਰ ਉਹਨੇ ਕਿਹਾ ਵੀ ਅਸੀਂ ਐਂਟੀ 에ਅਰਕ੍ਰਾਫਟ ਟੈਂਕ ਜਿਹੜੇ ਨੇ ਉਹ ਯੂਕਰੇਨ ਨੂੰ ਦੇ ਰਹੇ ਹਾਂ। ਹੈਵੀ ਵੈਪਨ ਇਹ ਪਹਿਲੀ ਇਸ ਲੈਵਲ ਦੇ ਉੱਤੇ ਨੇ ਔਰ ਇਸ ਸਾਰੇ ਦੇ ਨਾਲ ਕਿਉਂਕਿ ਰੂਸ ਦਾ ਡਰ ਇਹੀ ਸੀ ਕਿ ਜੀ ਉਹ ਗੈਸ ਸਪਲਾਈ ਜਿਵੇਂ ਉਹਨੇ ਪੋਲੈਂਡ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਜਰਮਨੀ ਨੂੰ, ਪਰ ਹੁਣ ਕਿਉਂਕਿ ਸਮਰ ਦੀ ਸ਼ੁਰੂਆਤ ਹੈ ਔਰ ਅਮਰੀਕਨ ਪ੍ਰੈਸ਼ਰ ਵੀ ਹੈ ਸੋ ਉਹਨਾਂ ਨੂੰ ਲੱਗਦਾ ਵੀ ਅਸੀਂ ਮੈਨੇਜ ਕਰ ਸਕਦੇ ਹਾਂ। ਔਰ ਇਸੇ ਤਰ੍ਹਾਂ ਜਿਹੜਾ ਰਸ਼ੀਆ ਦਾ ਫੋਰਨ ਮਿਨਿਸਟਰ ਹੈ ਮਿਸਟਰ ਲੈਵਰੋਵ ਉਹਨੇ ਕਿਹਾ ਕਿ ਵੀ ਇਹ ਨੈਟੋ ਇੱਕ ਪ੍ਰੋਕਸੀ ਵਾਰ ਲੜ ਰਹੀ ਹੈ ਯੂਕਰੇਨ ਦੇ ਵਿੱਚ ਔਰ ਇਹ ਜਿਹੜੀ ਹੈ ਅਲਟੀਮੇਟਲੀ ਇਟ ਕੈਨ ਲੀਡ ਟੂ ਐਸਕੇਲੇਸ਼ਨ ਇਨਟੂ ਏ ਨਿਊਕਲੀਅਰ ਐਕਸਚੇਂਜ। ਸੋ ਰਸ਼ੀਆ ਜਿਹੜਾ ਲਗਾਤਾਰਤਾ ਨਾਲ ਨਿਊਕਲੀਅਰ ਕੂਕ ਰਿਹਾ ਮਤਲਬ ਉਹ ਇਹਨੂੰ ਐਜ਼ ਏ ਖੌਫ ਵੀ ਕਰ ਰਿਹਾ ਬਟ ਇੱਕ ਸਟੇਜ ਐਸੀ ਆ ਸਕਦੀ ਹੈ ਕਿ ਯੂਰਪੀਅਨ ਕੰਟਰੀਜ਼ ਔਰ ਅਮਰੀਕਾ ਇਹਨਾਂ ਨੂੰ ਕਹੋ ਕਿ ਕਾਲ ਆਫ ਦੇਅਰ ਬਲਫ ਕਿ ਵੀ ਜੇ ਤੇਰੇ ਕੋਲ ਨਿਊਕਲੀਅਰ ਹੈ ਤਾਂ ਫਿਰ ਠੀਕ ਹੈ, ਜੇ ਤਬਾਹੀ ਹੈ ਤਾਂ ਤੇਰੀ ਵੀ ਸਾਡੀ ਵੀ। ਲੇਕਿਨ ਇਸ ਸਾਰੇ ਦੇ ਚੱਲਦੇ ਆ ਜਿਹੜਾ ਖਾਸ ਤੌਰ ਤੇ ਯੂਕਰੇਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਪ੍ਰੈਜ਼ੀਡੈਂਟ ਮਿਸਟਰ ਜ਼ੈਲੈਂਸਕੀ ਉਹਨਾਂ ਨੇ ਕਿਹਾ ਜ਼ੈਲੈਂਸਕੀ ਵਾਰਨਸ ਰਸ਼ੀਆ ਇਜ਼ ਆਈਂਗ ਅਦਰ ਕੰਟਰੀਜ਼ ਆਫਟਰ ਯੂਕਰੇਨ। ਉਹਨੇ ਨੈਟੋ ਔਰ ਦੂਜਿਆਂ ਨੂੰ ਕਿਹਾ ਕਿ ਵੀ ਮਤ ਸਮਝੋ ਕਿ ਵੀ ਉਹਦਾ ਰਸ਼ੀਆ ਦਾ ਨਿਸ਼ਾਨਾ ਜਿਹੜਾ ਯੂਕਰੇਨ ਤੱਕ ਹੀ ਹੈ। ਉਸ ਤੋਂ ਬਾਅਦ ਉਹ ਦੂਸਰੇ ਮੁਲਕਾਂ ਨੂੰ ਵੀ ਜਿਵੇਂ ਮਾਲਡੋਵਾ ਦੇ ਹਵਾਲੇ ਨਾਲ ਆ ਰਿਹਾ ਕਿ ਉਹਨਾਂ ਨੂੰ ਫੀਅਰ ਹੈ ਕਿ ਨੈਕਸਟ ਟਾਰਗੇਟ ਅਸੀਂ ਹੋਵਾਂਗੇ ਔਰ ਇਹੀ ਕਾਰਨ ਹੈ ਕਿ ਫਿਨਲੈਂਡ ਔਰ ਸਵੀਡਨ ਉਹਨਾਂ ਨੇ ਆਲਰੇਡੀ ਨੈਟੋ ਦੀ ਮੈਂਬਰਸ਼ਿਪ ਲਈ ਅਪਲਾਈ ਕਰਨ ਦਾ ਸੋਚਿਆ, ਹਾਲਾਂਕਿ ਉਹਨਾਂ ਨੇ ਅਪਲਾਈ ਨਹੀਂ ਕੀਤਾ। ਔਰ ਇਹ ਜਿਹੜਾ ਯੂਐਸ ਖੁੱਲ੍ਹ ਕੇ ਇਹ ਕਹਿ ਰਿਹਾ, ਯੂਐਸ ਦੇ ਸੈਕਟਰੀ ਆਫ ਡਿਫੈਂਸ ਨੇ ਕਿਹਾ ਕਿ ਜੀ ਰੂਸ ਯੂਕਰੇਨ ਦੇ ਵਿੱਚ ਲੜਾਈ ਹਾਰ ਰਿਹਾ ਔਰ ਅਲਟੀਮੇਟਲੀ ਅਸੀਂ ਜਿੱਤਾਂਗੇ। ਪਤਾ ਨਹੀਂ ਕਿਹੜੇ ਪਾਸਿਓਂ ਰੂਸ ਹਾਰ ਰਿਹਾ, ਹਾਲਾਂਕਿ ਉਹ ਲਗਾਤਾਰਤਾ ਨਾਲ ਇੱਕ ਤੋਂ ਬਾਅਦ ਇੱਕ ਉਹਨਾਂ ਨੇ ਪਿਛਲੇ ਕੱਲ ਈਵਨ 5 ਜਿਹੜੇ ਟ੍ਰੇਨ ਸਟੇਸ਼ਨ ਨੇ ਉਹਨਾਂ ਦੇ ਉੱਤੇ ਵੀ ਮਿਸਾਈਲਾਂ ਸੁੱਟੀਆਂ ਉਹਨਾਂ ਦੇ ਹੋਰ ਉਹ ਆਪਣੇ ਲੱਗੇ ਹੋਏ ਨੇ ਉਸ ਕੰਮ ਦੇ ਉੱਤੇ। ਲੇਕਿਨ ਜਿਵੇਂ ਤੁਸੀਂ ਕਿਹਾ ਵੀ ਭਾਰਤ ਦੀ ਜਿਹੜੀ ਸਿਚੁਏਸ਼ਨ ਹੈ ਉਹ ਵਾੜ 'ਚ ਫਸੇ ਬਿੱਲੇ ਵਰਗੀ ਹੈ। ਹੁਣ ਇਸ ਲਈ ਕਿਉਂਕਿ ਯਾਰੀ ਇੱਧਰ ਵੀ ਪਾਈ ਹੋਈ ਹੈ, ਬਾਰ-ਬਾਰ ਭਾਰਤ ਇਹ ਕਹਿ ਰਿਹਾ ਐਸ ਜੈ ਸ਼ੰਕਰ ਨੇ ਜਿਵੇਂ ਰਾਇਸੀਨਾ ਡਾਇਲੌਗ ਚੱਲ ਰਿਹਾ ਉਹਦੇ ਜੈ ਸ਼ੰਕਰ ਨੇ ਕਿਹਾ ਕਿ ਜੀ ਜਿੰਨੀ ਤਵੱਜੋ ਹੁਣ ਯੂਕਰੇਨ ਮੁੱਦੇ ਤੇ ਹੈ ਇੰਡੋ ਪੈਸੀਫਿਕ ਦੇ ਵਿੱਚ ਜਦੋਂ ਅਸੀਂ ਟਾਰਗੇਟ ਬਣੇ ਉਦੋਂ ਕੋਈ ਨਹੀਂ ਬੋਲਿਆ ਹੈ।
ਹਾਲਾਂਕਿ ਇਹ ਗੱਲ ਠੀਕ ਨਹੀਂ ਹੈ ਕਿ ਰੂਸ ਤਾਂ ਨਹੀਂ ਬੋਲਿਆ ਕਿ ਰੂਸ ਤਾਂ ਉਧਰ ਹੀ ਜਾਏਗਾ ਜਿੱਧਰ ਚਾਈਨਾ ਹੈ, ਲੇਕਿਨ ਅਮਰੀਕਾ ਨੇ ਤਾਂ ਅੱਗੋਂ ਵੱਧ ਕੇ ਜਿਹੜੀਆਂ ਗੱਲਾਂ, ਹਾਂ ਅਮਰੀਕਾ ਨੇ ਆਪਣੇ ਫੌਜੀ ਨਹੀਂ ਮਰਵਾਉਣੇ ਹੈ ਜਾਂ ਭਾਰਤ ਇਹ ਸਮਝੇ ਕਿ ਉਹ ਭੇਜੇਗਾ ਉਹਨਾਂ ਨੂੰ। ਉਹ ਐਸ ਜੈ ਸ਼ੰਕਰ ਕਹਿੰਦਾ ਜੀ ਸਾਨੂੰ ਤਾਂ ਕਹਿੰਦੇ ਰਹੇ ਨੇ ਡੂ ਮੋਰ ਬਿਜ਼ਨਸ। ਹੁਣ ਯੂਕਰੇਨ ਦੇ ਮੁੱਦੇ ਤੇ ਕੀ ਹੋ ਰਿਹਾ, ਪਰ ਭਾਰਤ ਨੂੰ ਵੀ ਪਤਾ ਹੈ ਕਿ ਵੀ ਉਸ ਦੀ ਇਹ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਡੌਗ ਇਨ ਦਾ ਮੈਂਜਰ ਪਾਲਿਸੀ, ਕਿ ਫਸ ਗਿਆ ਉਹ ਜਿਵੇਂ ਵਾਰਡ 'ਚ ਬਿੱਲਾ ਫਸਿਆ ਹੁੰਦਾ ਹੈ, ਔਰ ਉਹਨੂੰ ਜਸਟੀਫਾਈ ਕਰਨ ਲਈ ਇਹ ਆਪਣੇ ਆਪ ਨੂੰ ਨਿਊਟਰਲ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ। ਵੀ ਆਰ ਨਿਊਟਰਲ ਤੁਸੀਂ ਕਿਵੇਂ ਹੋਏ ਜੇ ਤੁਸੀਂ ਚਾਈਨਾ ਨਾਲ ਤਾਂ ਤੁਹਾਡਾ ਬਾਰਡਰ ਡਿਸਪਿਊਟ ਹੈ, ਕਿਉਂਕਿ ਉਹਨਾਂ ਨੇ ਮੈਕਮੋਹਨ ਲਾਈਨ ਕਦੇ ਮੰਨੀ ਨਹੀਂ ਹੋਈ, ਔਰ ਉਹ ਤੁਹਾਨੂੰ ਕਹਿੰਦੇ ਰਹੇ ਨੇ ਪਿਛਲੇ 75 ਸਾਲਾਂ 'ਚ ਕਿ ਬਈ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਬਾਰਡਰ ਮਾਰਕ ਕਰ ਲਓ, ਤੇ ਜੇ ਉਹ ਤੁਹਾਡੀ ਜਿਹੜਾ LAC ਦੇ ਉੱਤੇ ਉਹ ਕੋਈ ਕਾਰਵਾਈ ਕਰਦੇ ਨੇ ਤਾਂ ਤੁਸੀਂ ਕਹਿੰਦੇ ਹੋ ਜੀ ਕਿ ਸਾਡੀ ਟੈਰੀਟੋਰੀਅਲ ਇੰਟੈਗ੍ਰਿਟੀ ਤਾਂ ਫਲਾਣੀ ਵਾਇਲੇਟ ਹੋ ਰਹੀ ਹੈ। ਦੂਸਰੇ ਪਾਸੇ ਯੂਕਰੇਨ ਦਾ ਤਾਂ ਕੋਈ ਰੌਲਾ ਨਹੀਂ ਸੀ ਕਿ ਵੀ ਰੂਸ ਨੇ ਉਹਦੀ ਹੋਂਦ ਨੂੰ ਨਹੀਂ ਮੰਨਿਆ ਹੋਇਆ। ਯੂਕਰੇਨ ਇੱਕ ਮੈਂਬਰ ਪ੍ਰੋਪਰਲੀ UN ਦਾ, ਉਹਦਾ ਤਾਂ ਕੋਈ ਬਾਰਡਰ ਡਿਸਪਿਊਟ ਨਹੀਂ ਸੀ ਰਸ਼ੀਆ ਦੇ ਨਾਲ। ਤੇ ਜੇ ਰਸ਼ੀਆ ਫੁੱਲ ਫਲੈਜਡ ਅਟੈਕ ਯੂਕਰੇਨ ਦੇ ਉੱਤੇ ਕਰਦਾ ਹੈ, ਉਹਦੀ ਸੋਵਰਨਿਟੀ ਉਹਦੀ ਟੈਰੀਟੋਰੀਅਲ ਇੰਟੈਗ੍ਰਿਟੀ ਵਾਇਲੇਟ ਕਰਦਾ ਹੈ, ਔਰ ਤੁਸੀਂ ਉਹਨੂੰ ਐਗਰੈਸਰ ਮੰਨਣ ਨੂੰ ਤਿਆਰ ਨਹੀਂ, ਤੇ ਫਿਰ ਤੁਸੀਂ ਨਿਊਟਰਲ ਕਿਹੜੇ ਪਾਸਿਓਂ ਹੋਏ? ਤੁਸੀਂ ਤਾਂ ਉਹਨਾਂ ਦੇ ਨਾਲ ਖੜੇ ਹੋ। ਪਰ ਜੈ ਸ਼ੰਕਰ ਨੇ ਰਾਇਸੀਨਾ ਡਾਇਲੌਗ ਜਿਹਦੇ 'ਚ ਪਿਛਲੇ ਦਿਨਾਂ 'ਚ ਯੂਰਪੀਅਨ ਯੂਨੀਅਨ ਦੇ ਵੀ ਉਹਨੇ ਕਿਹਾ ਦੇयर ਵਿਲ ਬੀ ਨੋ ਵਿਨਰ ਇਨ ਯੂਕਰੇਨੀਅਨ ਵਾਰ। ਜੈ ਸ਼ੰਕਰ ਮਿਨਿਸਟਰ ਅਰਜਿਸ ਟਾਕਸ ਟੂ ਐਂਡ ਕਨਫਲਿਕਟ। ਕੌਣ ਕਿਹਦੇ ਨਾਲ ਗੱਲ ਕਰੇਗਾ ਕਨਫਲਿਕਟ ਐਂਡ ਕਰਨ ਲਈ? ਕਿਸੇ ਦੇ ਕੋਲ। ਪਰ ਇਹ ਇਵੇਂ ਹੀ ਹੈ ਜਿਵੇਂ ਜਿਹੜਾ ਬੰਦਾ ਫਸਿਆ ਹੁੰਦਾ ਕਿਸੇ ਸਿਚੁਏਸ਼ਨ ਤੋਂ, ਉਹ ਇਹੀ ਕਹਿ ਰਿਹਾ ਹੁੰਦਾ ਜੀ ਸ਼ਾਂਤੀ ਰੱਖੋ, ਲੇਕਿਨ ਤੁਸੀਂ ਕਿੱਥੇ ਖੜੇ ਹੋ? ਤੁਸੀਂ ਉਹਨਾਂ ਦੇ ਨਾਲ ਖੜੇ ਹੋ ਜਿਹੜੇ ਹਮਲਾਵਰ ਨੇ। ਸੋ ਇਹ ਹੈ ਵਾਰਡ 'ਚ ਫਸੇ ਬਿੱਲੇ ਵਾਲੀ ਹਾਲਤ। ਔਰ ਜਿਵੇਂ ਅਸੀਂ ਕਨਕਲੂਜਨ ਦੇ ਵਿੱਚ ਰੂਹਾਨੀ ਵਿਚਾਰ ਕਰਦੇ ਹਾਂ, ਗੁਰੂ ਅਮਰਦਾਸ ਜੀ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ ਹੈ, ਕਿਸ ਹੋਂ ਸੇਵੀਂ ਕਿਆ ਜਪ ਕਰੀ, ਸਤਿਗੁਰ ਪੁੱਛੋ ਜਾਏ, ਸਤਿਗੁਰ ਕਾ ਭਾਣਾ ਮੰਨ ਲਈ, ਵਿੱਚੋਂ ਆਪ ਗਵਾਏ, ਇਹਾ ਸੇਵਾ ਚਾਕਰੀ, ਨਾਮ ਵਸੈ ਮਨ ਆਏ, ਨਾਮੇ ਹੀ ਤੇ ਸੁਖ ਪਾਈਐ, ਸੱਚੇ ਸ਼ਬਦ ਸੁਹਾਏ, ਮਨ ਮੇਰੇ ਆਂਦਨ ਜਾਗ ਹਰ ਚੇਤ, ਆਪਣੀ ਖੇਤੀ ਰੱਖ ਲੈ, ਕੂੰਜ ਪੜੇਗੀ ਖੇਤ। ਰਹਾਓ। ਹੁਣ ਜ਼ਾਹਰ ਹੈ ਕੂੰਜਾਂ, ਅਸੀਂ ਤਾਂ ਕੂੰਜ ਵਿਛੜ ਗਈ ਡਾਰੋਂ, ਉਸ ਕਿਸਮ ਦੇ ਜਿਹੜਾ ਵਾਕਈ ਕੂੰਜ ਜਦੋਂ ਕੁਰਲਾਉਂਦੀ ਹੈ ਵਿਛੜ ਕੇ, ਉਹਦੀ ਬੜੀ ਪੇਨ ਮਹਿਸੂਸ, ਤੁਸੀਂ ਉਸ ਦਰਦ ਨੂੰ ਮਹਿਸੂਸ ਕਰਦੇ ਹੋ। ਔਰ ਕੂੰਜਾਂ ਜਦੋਂ ਉਤਰਦੀਆਂ ਨੇ ਥੱਲੇ, ਜ਼ਾਹਰ ਹੈ ਜਿਸ ਖੇਤ ਦੇ ਵਿੱਚ ਪੈਂਦੀਆਂ ਉਹਨੂੰ ਉਜਾੜ ਦਿੰਦੀਆਂ ਨੇ। ਔਰ ਇਸ ਨੂੰ ਜਿਹੜਾ ਮੈਟਾਫਰ ਦੇ ਤੌਰ ਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਇਸਤੇਮਾਲ ਕੀਤਾ ਕਿ ਹੇ ਮੇਰੇ ਮਨ, ਦਿਨ ਰਾਤ ਜਾਗ ਕੇ ਅਲਰਟ ਹੋ ਕੇ ਰੱਬ ਨੂੰ ਯਾਦ ਕਰ, ਆਪਣੀ ਖੇਤੀ ਰੱਖ ਲੈ, ਕੂੰਜ ਪੜੇਗੀ ਖੇਤ। ਹੁਣ ਕਿਉਂਕਿ ਕੂੰਜਾਂ ਚਿੱਟੀਆਂ ਨੇ, ਜਦੋਂ ਅਸੀਂ ਬਚਪਨ ਜਵਾਨੀ ਤੋਂ ਬਾਅਦ ਬੁਢਾਪਾ, ਸਿਰ ਦੇ ਵਾਲ ਚਿੱਟੇ ਹੋ ਜਾਂਦੇ ਨੇ, ਦਾੜੀ ਚਿੱਟੀ ਹੋ ਜਾਂਦੀ ਹੈ, ਇਹ ਯਾਦ ਦਹਾਨੀ ਹੁੰਦੀ ਹੈ ਕਿ ਅਗਲਾ ਕਦਮ ਜਿਹੜਾ ਹੈ ਉਹ ਹੁਣ ਕਬਰ ਹੈ ਜਾਂ ਸ਼ਮਸ਼ਾਨ ਘਾਟ ਹੈ। ਸੋ ਕੂੰਜ ਪੜੇਗੀ ਖੇਤ ਇਸੇ ਸੈਂਚ ਹੈ ਕਿ ਬੁਢਾਪਾ ਆ ਗਿਆ। ਤੂੰ ਦੇਖ ਕਿ ਵੀ ਤੇਰੇ ਖੇਤ ਦੇ ਜਿਹੜੇ ਵਕਾਰਾਂ ਨੇ ਤੇਰੇ ਜੇ ਖੇਤ ਨੂੰ ਲੁੱਟ ਲਿਆ, ਤੇਰੇ ਜੀਵਨ ਦੇ ਖੇਤ ਨੂੰ, ਤੇ ਫਿਰ ਤੂੰ ਪਛਤਾਏਗਾ। ਆਪਣੀ ਖੇਤੀ ਰੱਖ ਲੈ, ਆਪਣੇ ਵਕਤ ਨੂੰ ਸੰਭਾਲ, ਉਸ ਰੱਬ ਨੂੰ ਯਾਦ ਕਰ। ਕਿਸ ਹੋਂ ਸੇਵੀ ਕਿਆ ਜਪ ਕਰੀ। ਸਵਾਲ ਹੈ ਕਿ ਮੈਂ ਕਿਹਦੀ ਸੇਵਾ ਕਰਾਂ, ਕਿਹਦਾ ਮੈਂ ਜਾਪ ਕਰਾਂ। ਸਤਿਗੁਰ ਪੁੱਛੋ ਜਾਏ। ਸਤਿਗੁਰੂ ਤੋਂ ਇਹ ਸਵਾਲ ਪੁੱਛਿਆ, ਸਤਿਗੁਰ ਕਾ ਭਾਣਾ ਮੰਨ ਲਈ, ਵਿੱਚੋਂ ਆਪ ਗਵਾਏ। ਕਿ ਭਾਈ ਭਾਣੇ ਦੇ ਵਿੱਚ ਜਿਉਣਾ ਮੰਨ ਲੈ, ਉਸ ਦੇ ਮੁਤਾਬਕ, ਗੁਰਮਤ ਦੇ ਮੁਤਾਬਕ ਆਪਣੇ ਜੀਵਨ ਨੂੰ ਜੀ, ਤੇ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ, ਵਿੱਚੋਂ ਆਪ ਗਵਾਏ। ਇਹਾ ਸੇਵਾ ਚਾਕਰੀ, ਨਾਮ ਵਸੈ ਮਨ ਆਏ। ਤੇ ਜਦੋਂ ਤੂੰ ਹੁਕਮ ਦੇ ਵਿੱਚ ਰਹੇਗਾ, ਅੰਦਰੋਂ ਹਉਮੈ ਖਤਮ ਹੋ ਜਾਏਗੀ, ਸੇਵਾ ਦੇ ਵਿੱਚ ਚਾਕਰ ਬਣ ਜਾਏਗਾ, ਤੇ ਵਾਹਿਗੁਰੂ ਦਾ ਨਾਂ ਤੇਰੇ ਅੰਦਰ ਆ ਕੇ ਵਸ ਜਾਏਗਾ। ਤੇ ਨਾਮੇ ਹੀ ਤੇ ਸੁਖ ਪਾਈਐ, ਸੱਚੇ ਸ਼ਬਦ ਸੁਹਾਏ। ਨਾਮ ਦੇ ਨਾਲ ਹੀ ਸੁਖ ਮਿਲਦਾ, ਤੇਰੇ ਅੰਦਰ ਇਹ ਸੋਹਣਾ ਸੱਚਾ ਸ਼ਬਦ ਜਿਹੜਾ ਉਹ ਆ ਕੇ ਨਿਵਾਸ ਕਰੇਗਾ। ਮਨ ਕੀਆਂ ਇੱਛਾ ਪੂਰੀਆਂ, ਸ਼ਬਦ ਰਿਹਾ ਭਰਪੂਰ, ਭੈ ਪਾਏ ਭਗਤ ਕਰੈ ਦਿਨ ਰਾਤੀ, ਹਰ ਜੀਉ ਵੇਖੈ ਸਦਾ ਹਦੂਰ। ਸੱਚਾ ਸ਼ਬਦ ਸਦਾ ਮਨ ਰਾਤਾ, ਭ੍ਰਮ ਗਿਆ ਸਰੀਰੋਂ ਦੂਰ,
निर्मल साहिब पाया साचा गुणी गहीर। कि ਜਦੋਂ ਅੰਦਰ ਨਾਮ ਵਸ ਗਿਆ ਤੇ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ, ਅੰਦਰ ਸ਼ਬਦ ਦੇ ਨਾਲ ਅੰਦਰ ਭਰਿਆ ਹੁੰਦਾ ਹੈ, ਭੈ ਪਾਏ ਭਗਤ ਕਰੇ। ਉਸ ਰੱਬ ਦੇ ਭੈ 'ਚ ਰਹਿੰਦੇ ਆ, ਪਿਆਰ 'ਚ ਰਹਿੰਦੇ ਆ, ਅਸੀਂ ਬੰਦਗੀ ਕਰਦੇ ਆ ਦਿਨ ਰਾਤ ਬੰਦਗੀ ਦੇ 'ਚ ਜੁੜਨਾ। ਹਰ ਜੀਉ ਵੇਖਿਆ ਸਦਾ ਹਦੂਰ। ਇਹ ਸਮਝੋ ਕਿ ਰੱਬ ਹਮੇਸ਼ਾ ਤੁਹਾਡੇ ਹਾਜ਼ਰ ਨਾਜ਼ਰ ਹੈ। ਸੱਚਾ ਸ਼ਬਦ ਸਦਾ ਮਨ ਰਾਤਾ। ਉਸ ਸੱਚੇ ਸ਼ਬਦ ਦੇ ਨਾਲ ਤੁਹਾਡਾ ਮਨ ਰਤਿਆ ਹੋਏਗਾ। ਭਰਮ ਗਿਆ ਸਰੀਰੋਂ ਦੂਰ। ਤੁਹਾਡੇ ਅੰਦਰੋਂ ਭਰਮ, ਦੁਬਿਧਾ, ਡਿਊਲਿਟੀ ਇਹ ਖਤਮ ਹੋ ਜਾਂਦੀ ਹੈ। ਨਿਰਮਲ ਸਾਹਿਬ ਪਾਇਆ। ਉਹ ਵਾਹਿਗੁਰੂ ਜਿਹੜਾ ਨਿਰਮਲ ਹੈ ਔਰ ਸਾਚਾ ਗੁਣੀ ਗਹੀਰ। ਗਹੀਰ ਹੁੰਦਾ ਖਜ਼ਾਨਾ, ਜਿਹੜਾ ਗੁਣਾਂ ਦਾ ਖਜ਼ਾਨਾ ਹੈ ਉਹ ਤੁਹਾਨੂੰ ਹਾਸਲ ਹੁੰਦਾ ਹੈ। ਜੋ ਜਾਗੇ ਸੇ ਉਭਰੇ ਸੁੱਤੇ ਗਏ ਮੁਹਾਏ। ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ। ਸੁੰਝੇ ਘਰ ਕਾ ਪਹੁਣਾ ਜਿਉਂ ਆਇਆ ਤਿਉਂ ਜਾਏ। ਮਨਮੁਖ ਜਨਮ ਬਿਰਥਾ ਗਿਆ ਕਿਆ ਮੂੰਹ ਦੇਸੀ ਜਾਏ। ਕਿ ਜਿਹੜੇ ਤਾਂ ਅਲਰਟਨੈਸ ਦੇ ਨਾਲ, ਮਤਲਬ ਇਹ ਹੈ ਕਿ ਜੀਵਨ ਦੇ ਵਿੱਚ ਜਾਗਰੂਕ ਹੋ ਕੇ ਰੱਬ ਦੀ ਯਾਦ ਜੁੜੇ ਹੁੰਦੇ ਨੇ, ਉਹ ਤਾਂ ਉਸ ਵਾਹਿਗੁਰੂ ਦੇ ਪਿਆਰ ਨੂੰ, ਨਾਮ ਨੂੰ ਹਾਸਲ ਕਰਦੇ ਨੇ। ਸੁੱਤੇ ਗਏ ਇੱਕ ਜਿਹੜੇ ਨੇ ਉਹ ਸੁੱਤੇ ਰਹਿ ਜਾਂਦੇ ਨੇ, ਕਿ ਜਿਹੜੇ ਮਾਇਆ ਦੀ ਨੀਂਦ ਵਿੱਚ, ਮਾਇਆ ਦੀ ਗਫਲਤ ਵਿੱਚ ਸੁੱਤੇ ਰਹਿ ਗਏ, ਉਹਨਾਂ ਨੂੰ ਇਹ ਰੱਬ ਦਾ ਨਾਂ, ਰੱਬ ਦੀ ਯਾਦ ਹਾਸਲ ਨਹੀਂ ਹੁੰਦੀ। ਤੇ ਜਿਹੜੇ ਸੁੱਤੇ ਨੇ ਸੱਚਾ ਸ਼ਬਦ ਨਾ ਪਛਾਣਿਓ, ਉਹਨਾਂ ਨੇ ਪਛਾਣ ਨਹੀਂ ਕੀਤੀ ਕਿ ਸੱਚਾ ਸ਼ਬਦ ਉਸ ਸੱਚੀ ਯਾਦ ਦੇ ਨਾਲ ਕਿਵੇਂ ਜੁੜਨਾ ਹੈ। ਤੇ ਜਿਵੇਂ ਸੁਪਨਾ ਗਿਆ, ਜਿਵੇਂ ਸੁਪਨਾ ਜਦੋਂ ਟੁੱਟਦਾ ਤੇ ਖਤਮ ਹੋ ਜਾਂਦਾ, ਕਿਉਂਕਿ ਸੁਪਨਾ ਹੀ ਇਵੇਂ ਹੀ ਉਹਨਾਂ ਦੀ ਜ਼ਿੰਦਗੀ ਸੁਪਨੇ ਵਾਂਗ ਵਿਹਾਏ ਬੀਤ ਜਾਏਗੀ। ਇਹ ਇਵੇਂ ਹੀ ਹੈ ਸੁੰਝੇ ਘਰ ਕਾ ਪਹੁਣ, ਕਿ ਕੋਈ ਪ੍ਰਾਹੁਣਾ ਆਏ ਤੇ ਘਰ ਦੇ ਵਿੱਚ ਤਾਂ ਕੋਈ ਹੈ ਹੀ ਨਹੀਂ, ਤੇ ਉਹ ਫਿਰ ਕੀ ਹੋਏਗਾ, ਜਿਉਂ ਆਇਆ ਤਿਉਂ ਜਾਏ। ਜਿਵੇਂ ਸੁੰਝੇ ਘਰ ਦਾ, ਸੁੰਝੇ ਪਏ ਘਰ ਦੇ ਵਿੱਚ ਕੋਈ ਪ੍ਰਾਹੁਣਾ ਆ ਕੇ ਉਵੇਂ ਹੀ ਮੁੜ ਜਾਂਦਾ ਜਿਉਂ ਆਇਆ ਸੀ। ਮਨਮੁਖ ਜਨਮ ਬਿਰਥਾ ਗਿਆ। ਇਸੇ ਤਰ੍ਹਾਂ ਜਿਹੜੇ ਮਨਮੁਖ ਨੇ ਉਹ ਇਵੇਂ ਹੀ ਨੇ ਕਿ ਇਸ ਦੁਨੀਆ ਦੇ ਵਿੱਚ ਆਏ ਸੀ ਪਰ ਉਹਨਾਂ ਨੇ ਨਾਮ ਨਹੀਂ ਜਪਿਆ, ਕਮਾਈ ਨਹੀਂ ਕੀਤੀ, ਜੀਵਨ ਨੂੰ ਸਫਲ ਨਹੀਂ ਕੀਤਾ। ਔਰ ਇਹ ਉਹਨਾਂ ਨੂੰ ਪੁੱਛਿਆ ਕਿ ਵੀ ਕਿਆ ਮੂੰਹ ਦੇਸੀ ਜਾਏ, ਤੂੰ ਜਾ ਕੇ ਰੱਬ ਦੀ ਦਰਗਾਹ 'ਚ ਕਿਹੜੇ ਮੂੰਹ ਨਾਲ ਜਾਏਗਾ। ਤੇ ਅਖੀਰਲਾ ਮਹਾਰਾਜ ਦਾ ਹੁਕਮ ਹੈ, ਸਭ ਕੁਛ ਆਪੇ ਆਪ ਹੈ, ਹਉਮੈ ਵਿੱਚ ਕਹਿਣ ਨਾ ਜਾਏ। ਗੁਰ ਕੈ ਸ਼ਬਦ ਪਛਾਣੀ ਹੈ, ਦੁੱਖ ਹਉਮੈ ਵਿੱਚੋਂ ਗਵਾਏ। ਸਤਿਗੁਰ ਸੇਵਨ ਆਪਣਾ ਹੋਂ ਤਿਨ ਕੈ ਲਾਗੋਂ ਪਾਏ। ਨਾਨਕ ਦਰ ਸੱਚੈ ਸਚਿਆਰ ਹੈ, ਹੋਂ ਤਿਨ ਬਲਿਹਾਰੇ ਜਾਉ। ਸਭ ਕੁਛ ਆਪੇ ਆਪ ਹੈ, ਕਿ ਜੋ ਕੁਛ ਵੀ ਹੈ ਕਰਨ ਕਰਾਣ ਹਾਰੋ ਵਾਹਿਗੁਰੂ ਆਪ ਹੀ ਹੈ। ਹਉਮੈ ਵਿੱਚ ਕਹਿਣ ਨਾ ਜਾਏ। ਪਰ ਜਿਹੜੇ ਲੋਕ, ਜਿਹੜੇ ਪ੍ਰਾਣੀ ਹਉਮੈ ਦੇ ਵਿੱਚ ਜੀ ਰਹੇ ਹੁੰਦੇ ਨੇ, ਉਹਨਾਂ ਨੂੰ ਇਹ ਗੱਲ ਕਦੇ ਸਮਝ ਨਹੀਂ ਆਉਂਦੀ। ਇਸ ਦੇ ਉੱਤੇ ਉਹ ਹਮੇਸ਼ਾ ਹੀ ਸਵਾਲ ਚੁੱਕਦੇ ਨੇ ਕਿ ਕਿਵੇਂ ਉਹ ਕਰਨ ਵਾਲਾ ਹੈ ਜੀ, ਅਸੀਂ ਕਰਦੇ ਹਾਂ, ਅਸੀਂ ਮਿਹਨਤ ਕਰਦੇ ਹਾਂ, ਅਸੀਂ ਦੇਖੋ ਕਿੰਨਾ ਵੱਡਾ ਐਮਪਾਇਰ ਆਪਣੀ ਮਿਹਨਤ ਨਾਲ ਖੜਾ ਕੀਤਾ ਹੈ, ਅਸੀਂ ਕਰਾਂਗੇ ਨਾ ਤੇ ਕਿੱਥੋਂ ਆਏਗਾ। ਪਰ ਜਿਨ੍ਹਾਂ ਨੇ ਰੱਬ ਦੇ ਨਾਲ ਇਕਮਿਕ ਹੋਏ ਹੁੰਦੇ ਨੇ, ਉਹਨਾਂ ਨੂੰ ਇਸ ਗੱਲ ਦੀ ਸਮਝ ਹੁੰਦੀ ਹੈ ਕਿ ਜੋ ਚੱਲ ਰਿਹਾ, ਜੋ ਹੋ ਰਿਹਾ, ਚੰਗਾ ਜਾਂ ਮਾੜਾ, ਇਹ ਰੱਬ ਦੇ ਹੁਕਮ 'ਚ ਹੈ। ਔਰ ਇਹੀ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਜਿਹੜੇ ਹਉਮੈ 'ਚ ਨੇ ਉਹਨਾਂ ਦੇ ਕੋਲ ਕੁਛ ਕਹਿਣ ਨੂੰ ਨਹੀਂ ਹੁੰਦਾ, ਉਹ ਉਸ ਦੀ ਡਿਨਾਇਲ 'ਚ ਹੁੰਦੇ ਨੇ। ਗੁਰ ਕੈ ਸ਼ਬਦ ਪਛਾਣੀ ਹੈ, ਦੁੱਖ ਹਉਮੈ ਵਿੱਚੋਂ ਗਵਾਏ। ਕਿ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਉੱਤੇ ਆਮਨਾ ਕੀਤੀ, ਉਹਨਾਂ ਦੇ ਅੰਦਰੋਂ ਹਉਮੈ ਨਿਕਲ ਜਾਂਦੀ ਹੈ। ਤੇ ਜਿਹੜਾ ਦੁੱਖ ਹੈ ਵਿਛੋੜੇ ਦਾ, ਉਹ ਤੇ ਹਉਮੈ ਨੇ ਪਾਇਆ ਹੋਇਆ। ਸਤਿਗੁਰ ਸੇਵਨ ਆਪਣਾ ਹੋਂ ਤਿਨ ਕੈ ਲਾਗੋਂ ਪਾਏ। ਤੀਸਰੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਹੜੇ ਅਕਾਲ ਪੁਰਖ ਸਤਿਗੁਰੂ ਦੀ ਯਾਦ ਦੇ ਵਿੱਚ ਜੁੜੇ ਹੋਏ ਨੇ, ਉਹਦੀ ਸੇਵਾ 'ਚ ਨੇ, ਮੈਂ ਉਹਨਾਂ ਦੇ ਪੈਰੀ ਪੈਂਦਾ। ਇਹ ਹਿਊਮਿਲਿਟੀ ਹੈ ਇਹ ਦੱਸਣ ਲਈ ਕਿ ਭਾਈ ਮੈਂ ਉਹਨਾਂ ਦੇ ਚਰਨੀ ਲੱਗਦਾ ਜਿਹੜੇ ਉਸ ਸਤਿਗੁਰੂ ਦੇ ਹੁਕਮ ਦੇ ਵਿੱਚ ਜਿਉਂਦੇ ਨੇ। ਨਾਨਕ ਦਰ ਸੱਚੈ ਸਚਿਆਰ ਹੈ, ਹੋਂ ਤਿਨ ਬਲਿਹਾਰੇ ਜਾਓ। ਤੀਸਰੇ ਨਾਨਕ ਯਾਦ ਦਹਾਨੀ ਕਰਵਾਉਂਦੇ ਨੇ ਕਿ ਉਹੀ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਨੇ, ਉਸ ਨਿਰੰਕਾਰ ਦੀ ਦਰਗਾਹ ਦੇ ਵਿੱਚ ਉਹ ਸਚਿਆਰੇ ਹੋ ਕੇ ਨਿਬੜਨਗੇ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ, ਉਹਨਾਂ ਤੋਂ ਕੁਰਬਾਨ ਜਾਂਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਐਵੇਂ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।